ਸਾਜੀ ਉਹਨਾਂ ਦੀ ਬੋਲੀ ਵੀ ਆਵੇ ਉੱਥੇ ਹੋਟਲ 'ਚ ਸਵੇਰੇ ਸਵੇਰੇ ਤੂੰ ਬਹਿਰੇ ਨੂੰ ਵੀ ਪੁੱਛ ਰਿਹਾ ਸੀ ਚਾਹ ਦੇ ਕੇ ਜਾਂ ਵੀ ਕੈਪਰਸ ਕਰ ਕੈਪਰਸ ਜਗਰਾਫੀ ਵਾਲੇ ਨੇ ਸੱਸ ਨਹੀਂ ਬਣਾਈ ਹੁੰਦੀ ਉਹ ਵੱਡੀ ਲਾਈਟ ਲਾ ਕੇ ਨਾ ਕੈਮਰੇ ਨਾਲ ਜ਼ੂਮ ਕਰਦੇ ਇੰਨਾ ਕੁ ਬੱਬੂ ਦਾ ਐ ਬਿਲਕੁਲ ਉੱਪਰ ਲੈ ਜਾਂਦੇ ਆ ਇਹ ਬਹੁਤ ਡੇਂਜਰਸ ਹੈ ਬਹੁਤ ਖਤਰਨਾਕ ਉਹ ਪਿੱਛੇ ਹੋ ਜਾਓ ਕਿਉਂਕਿ ਨਾ ਪਿੱਛੇ ਨਾ ਇੰਨਾ ਕੁ ਬੱਬੂ ਲਿਓ ਏਦਾਂ ਨਹੀਂ ਕਰਨਾ ਲੰਬਾ ਨਹੀਂ ਕਰਨਾ ਚਲੋ ਮੈਂ ਏਦਾਂ ਕਰ ਇੰਨਾ ਕੀ ਐਂਗਰੀਆਂ ਯਾਰ ਉਹ ਆਸਟ੍ਰੇਲੀਆ ਉਹ ਕੁੜੀ ਵਾਲੇ ਆ ਵੀ ਜਿੱਥੇ ਉਹ ਜਾ ਰਿਹਾ ਤਾਂ ਉੱਥੇ ਉਹਨਾਂ ਨੇ ਵੇਖਣਾ अस्सलाम वालेकुम ਲੋ ਜੀ ਦਾਣੇ ਸਾਹਿਬ ਤੁਸੀਂ ਗੌਰ ਕਰਨਾ ਕਿੰਨੇ ਕਿੰਨੇ ਫਰਕ ਦੇ ਨਾਲ ਸ਼ਖਸੀਅਤ ਕਿਦਾਂ ਬਦਲਦੀ ਹੈ ਇਹ ਦੇਖੋ अस्सलाम वालेकुम ठीक है ਇਹ ਹੋਰ ਹੋ ਜਾਏਗੀ ਬਿਲਕੁਲ ਇੰਨੇ 'ਚ ਹੀ ਫਰਕ ਪੈ ਜਾਏਗਾ ਠੀਕ ਹੈ ਜੀ ਇਹ ਹੋਰ ਹੋ ਜਾਏਗੀ ਤੇ ਥੋੜਾ ਜਿਹਾ ਇੰਜ ਕਰਨਾ ਇਹ ਚੇਂਜ ਹੋ ਗਈ ਸਹੀ ਗੱਲ है ना अच्छा ਇਹ ਹੋਰ ਹੋ ਜਾਏਗੀ ਹੋ ਲੁੱਕਾ ਵੀਰੀ ਹੈ ਨਾ ਯਾਨੀ ਹਿਸਾਬ ਲਾਓ ਕਿ ਤੁਹਾਡਾ ਇੱਕ ਬਟਨ ਖੁੱਲਾ ਹੋਵੇ ਨਾ ਤੁਹਾਡੀ ਸ਼ਖਸੀਅਤ ਹੋਰ ਹੋ ਜਾਣੀ ਇੱਕ ਬਟਨ ਨੇ ਮੁਜਰਮ ਸੇ ਮਹਿਰਮ ਓਹ ਸਹੀ ਗੱਲ ਇੱਕ ਬਟਨ ਦੇ ਮੁਹਤਾਜ ਹਾਂ ਜੀ ਆ ਵੇਖਣਾ ਸਾਜੀ ਇਹ ਲਓ ਲਓ ਉਹ ਜੀ ਬਸ ਆ ਦੇਖ ਸਟੂਡੈਂਟ ਹੈ किस क्लास में हो मैं ਹੈ ਨਾ हाँ जी ਯਾਨੀ ਇਹ ਗੇਮ ਹੁੰਦੀ ਹੈ निजाम साजी ਯਾਰ ਇਹ ਜਿਹੜੇ ਜਹਾਜ਼ ਹੁੰਦੇ ਆ ਉਸਤਾਦ ਜੀ ਨਾਜ਼ਰੀਨ ਬਾਦਸ਼ਾਹ ਜਿਹੜੇ ਜਹਾਜ਼ ਆ ਇਹ ਮਿਸਾਲ ਦੇ ਤੌਰ ਤੇ 8 ਘੰਟੇ ਲਾਉਂਦਾ ਇੱਕ ਮੁਲਕ ਚੋਂ ਦੂਜੇ ਦੂਜੇ ਮੁਲਕ ਜਾਣ ਲਈ ਫਿਰ ਜਹਾਜ਼ ਦਾ ਕੀ ਫਾਇਦਾ ਜੀ ਉਹਦੇ 'ਚ ਵੀ 8 ਘੰਟੇ ਲੱਗਣੇ की करे कि एक लाख तो उस मुल्क से रख दिया करे पहले ही नहीं जहाज की तो लात होती नहीं है मेरा मतलब है कि इस इतनी आप शॉर्ट मुद्दत चाहते हैं कि दूसरे मुल्क मैं कहना वहां कि देखो हाँ नहीं नहीं है ना मैं हिसाब लाया फैसलाबाद तो कराची का ट्रेन च कराची जाओ तो 15 तो 18 तो 20 घंटे ਲੱਗਦੇ ਆ ਜੀ कार च जाओ बाय रोड ते तावी 10 तो 12 घंटे नहीं ज्यादा ਲੱਗਦੇ कराची ज्यादा लग ज्यादा वही 17 18 घंटे ही ठीक है जहाज च जाओ तो 1 घंटा ਤੇ ਬੜਾ ਇਸ਼ਤਿਹਾਰਾ ਬਣਿਆ ਪਿਆ ਇਹਦਾ ਮਤਲਬ ਇਹ ਆ ਅਗਰ ਅਸੀਂ ਬਾਏ ਰੋਡ ਦੁਬਈ ਜਾਈਏ ਪਾਕਿਸਤਾਨ ਚੋਂ ਤੇ ਸਾਨੂੰ 3 ਦਿਨ ਲੱਗਣੇ ਆ 36 ਘੰਟੇ ਉਹਦੇ ਹਿਸਾਬ ਨਾਲ ਫਿਰ ਜਹਾਜ਼ 3 ਘੰਟੇ ਲੱਗਦੇ ਅਗਰ ਅਸੀਂ ਉਸ ਮੁਲਕ 'ਚ ਜਾਈਏ ਜਿੱਥੇ 8 ਘੰਟੇ ਲੱਗਦੇ ਜਾਣ ਦੇ ਇਹਦਾ ਮਤਲਬ ਆ ਕਿ ਉੱਥੇ 5-6 ਦਿਨ ਲੱਗਣੇ ਆ ਹਫਤਾ ਪੂਰਾ ਗੱਡੀ ਉਹਦੇ 'ਚ ਗੱਡੀ ਹਾਂ ਨਹੀਂ ਫੇਰ ਸਹੀ ਹੈ ਜਹਾਜ਼ ਬਾਦਸ਼ਾਹ ਨਹੀਂ ਸਹੀ ਉਸਤਾਦ ਜੀ ਲੇਕਿਨ ਸਪੀਡ ਵਧਾ ਨਹੀਂ ਸਕਦੇ ਸਤਾਜੀ ਹਜ਼ਾਰ ਦੀ ਸਪੀਡ ਤੇ ਆਲਰੇਡੀ ਜਹਾਜ਼ ਦੀ ਨਹੀਂ ਕੈਸੇ ਜਹਾਜ਼ ਬਣ ਜਿਹੜੇ 3000 ਦੀ ਸਪੀਡ ਔਰ ਪਤਾ ਵੀ ਨਾ ਲੱਗੇ ਵਿੱਚ ਬੈਠੇ ਉਸਤਾਦ ਜੀ ਵਧਾ ਸਕਦੇ ਆ ਜਿਹੜਾ ਧੂਮ ਫਿਲਮ ਦੇ ਵਿੱਚ ਮੋਟਰਸਾਈਕਲ ਦੇ ਪਿੱਛੇ ਨਹੀਂ ਚਲਾਉਂਦੇ ਇੱਕ ਮਜੈਲ ਜਿਹਾ ਇਹਦੇ ਥੱਲੇ ਵਧਾ ਦੋ ਨਹੀਂ ਵਧਾਉਣੀ ਕਾ ਤੋਂ ਬਸ ਇੰਨਾ ਕਿ ਠੀਕ ਆ ਸਕੂਨ ਆ ਮੈਂ ਕਹਿੰਦਾ ਵੀ 14 ਘੰਟੇ ਜਾਈ ਜਾਣਾ 15 ਘੰਟੇ 16 ਘੰਟੇ 3 ਘੰਟੇ ਚ ਬੰਦਾ ਯਾਨੀ ਦੁਬਈ ਬੰਦਾ ਇੰਜ ਜਹਾਜ਼ ਉੱਡੇ ਆ ਰਹੇ ਨਵੇਂ ਜਹਾਜ਼ ਸਪੋਰਟਸ ਵਰਜਨ ਆ ਰਹੇ ਉਸਤਾਦ ਜੀ ਪ੍ਰਾਈਡਰ ਜਹਾਜ਼ ਆ ਰਹੇ ਆ 110 ਸੀਸੀ ਸਲਫ ਸਟਾਰ ਹੁਣ 5 ਗੇਰੀ ਉਹਦਾ ਇੱਕ ਗੇਰ ਅੱਗੇ ਲੱਗਦਾ 4 ਪਿੱਛੇ ਲੱਗਦੇ ਪਹਿਲਾ ਗੇਰ ਅੱਗੇ ਬਾਕੀ ਪਿੱਛੇ ਬਾਕੀ 4 ਪਿੱਛੇ ਉਸਤਾਦ ਜੀ ਇਦਾਂ ਫਿਰ ਜਿੱਦਾਂ ਹੁਣ ਇੱਕ ਚੀਜ਼ ਦਾ ਸਭ ਤੋਂ ਜ਼ਿਆਦਾ ਦੌੜ ਆ ਚੀਤੇ ਦੀ ਉਹ ਇਹਨੂੰ ਬ੍ਰੇਕ ਲਾਉਣ ਲੱਗੇ ਵੀ ਮਸਲਾ ਬਣਦਾ ਫਿਰ ਜਦੋਂ ਤੁਸੀਂ ਨਹੀਂ ਜਹਾਜ਼ ਦੀ ਬ੍ਰੇਕ ਤੇ ਲਾਉਣੀ ਨਹੀਂ ਜਹਾਜ਼ ਦਾ ਤਾਂ ਬ੍ਰੇਕ ਲਾਉਣੀ ਨਹੀਂ ਉਹਨੂੰ ਉਹਦੀ ਸਪੀਡ ਘਟਾ ਕੇ ਉੱਥੇ ਉਤਰਨਾ ਨਹੀਂ ਜਿੱਥੇ ਦਾ ਯਾਰ ਦੇਖਣਾ ਇੱਥੋਂ ਚੜਿਆ ਨਾ ਉਸ ਤੋਂ ਬਾਅਦ ਸਪੀਡ ਫੜ ਲਵੇ ਫੜ ਲਈ ਜਿਹੜੀ ਉਹਨੇ 2 ਘੰਟੇ ਪੂਰਾ ਉਹਨੇ ਫਲਾਈ ਕਰਨਾ ਵਾ 2 ਘੰਟੇ ਮਤਲਬ ਯਾਨੀ ਜਦੋਂ ਉਹਨੇ ਬ੍ਰੇਕ ਲਾਉਣ ਤੋਂ ਪਹਿਲੇ ਦੇ 2 ਘੰਟੇ ਉਹ 2 ਘੰਟੇ ਦੀ ਬਜਾਏ ਚੌਣੀ ਸਪੀਡ 'ਚ ਜਾਵੇ ਤੇ ਅੱਧਾ ਘੰਟਾ ਲਾ ਕੇ ਤੇ ਉਸ ਤੋਂ ਬਾਅਦ ਰੋਕ ਕੇ ਥੱਲੇ ਲਾਉਣ ਲੱਗ ਪਏ ਉਸਤਾਦ ਜੀ ਫਿਰ ਅੰਦਰ ਜਿਹੜਾ ਖਾਣਾ ਪੀਣਾ ਰੋਟੀ ਪਾਣੀ ਉਹ ਸਾਰਾ ਕੁਝ ਯਾਰ ਤੈਨੂੰ 800,000 ਦੀ ਸਪੀਡ ਤੇ ਜਾਂਦਾ ਤੈਨੂੰ ਪਤਾ ਲੱਗਦਾ ਵੀ ਅੰਦਰ ਖਾਣਾ ਪੀਣਾ ਲੇਕਿਨ ਅੰਦਰ ਪਤਾ ਲੱਗਦਾ ਜਰਾ ਨਹੀਂ ਉਹ ਨਹੀਂ ਜੇ ਬਹੁਤ ਤੇਜ਼ ਕੇ ਫਿਰ ਨਹੀਂ ਯਾਰ ਨਹੀਂ ਯਾਰ ਮਿੱਠੇ ਨਾ ਯਾਰ ਲੇਕਿਨ ਉਸਤਾਦ ਜੀ ਇਹ ਹੁਣ ਪੁਰਾਣਾ ਹੋ ਗਿਆ 1000 ਕਿਲੋਮੀਟਰ ਵਾਲਾ ਜਹਾਜ਼ ਅੱਗੇ ਹੁਣ ਟੈਕਨੋਲੋਜੀ ਬਹੁਤ ਸੁਪਰ ਆ ਰਹੀ ਉਹ ਆਵੇ ਕੈਪਸੂਲ ਟਾਈਪ ਹਾਂਜੀ ਔਰ ਸਵਾਰੀ ਕੱਲੇ ਮਤਲਬ ਨਿੱਕੇ ਕੈਪਸੂਲ ਹੋਣ ਇੱਕ ਸਵਾਰੀ ਵੀ ਹਾਂਜੀ ਭਾਈ ਦੁਬਈ ਵਾਲੇ ਉਹ ਬੈਠਾ ਕੈਪਸੂਲ ਉਡਿਆ ਹੀ ਲਾ ਕੇ ਵਾਪਸ ਸ਼ਟਲ 3 ਜਣੇ ਵੀ ਲਾਇਆ ਵਾ ਹਾਂਜੀ ਹਾਂ 2 ਜਣੇ ਵੀ ਲਾਇਆ 4 ਜਣੇ ਵੀ ਲਾਇਆ ਇੱਕ ਆਪਣੇ ਪਿੱਛੇ ਵੀ ਭਾ ਲਿਆ ਹਾਂ ਜ਼ਰੂਰਤ ਹੈ ਲੇਕਿਨ ਸਪੀਡ ਹੋਵੇ ਗੋਲੀ ਟਾਈਪ ਕਿ ਅੰਜ ਦੁਬਈ
ਸਿੱਧਾ ਹੀ ਵੱਜੇ ਜਾ ਕੇ। ਜਾਮੇ ਵਾਲਿਆਂ ਨੇ ਕੱਢਿਆ ਵਾ ਹੁਣ ਜਹਾਜ਼। ਹਾਂ ਹਾਂ ਜਹਾਜ਼, ਹਾਂ ਧੂਮ ਜਹਾਜ਼, ਜਹਾਜ਼ ਹਾਂ ਧੂਮ ਜਹਾਜ਼ ਕੱਢਿਆ। ਸਟਾਪ ਹੋਣੇ ਚਾਹੀਦੇ ਉੱਪਰ, ਸਟਾਪ ਵੀ 2 ਘੰਟੇ ਬਾਅਦ ਤੁਸੀਂ ਕਿਆਮੋ ਤੋਂ ਉੱਪਰ ਆਇਆ ਵਾ, ਇਹ ਫਿਰੇ ਮੜਾ ਜਾਣ ਕੇ ਚਹਿਲ ਕਦਮੀ ਕੀਤੀ, 버ਗਰ ਲੈ ਕੇ ਪੇ ਵਿੱਚ ਵਿੱਚ ਉੱਤੇ ਹੀ ਉੱਤੇ ਹੂੰ। ਇਹ ਬਣਨੇ ਚਾਹੀਦੇ ਆ। ਨਹੀਂ ਉਹ ਫਿਰ ਜਹਾਜ਼ ਉੱਤੇ ਲਾਉਣਾ, ਫਿਰ ਉੱਤੇ ਰਨਵੇ ਵੀ ਹੋਣਾ ਚਾਹੀਦਾ। ਹਰ ਜੇ 92 ਦੇ ਉੱਪਰ ਹੈ ਹੀ ਨਹੀਂ ਤੇ ਹੁਣ 2.5 ਘੰਟੇ ਦੁਬਈ ਜਾਣਾ, ਰਸਤੇ 'ਚ ਲਾਉਣ ਲੱਗ ਪੈਣਾ। ਲੰਬੀਆਂ ਫਲੈਟਾਂ ਨੂੰ ਹੋਣਾ ਨਹੀਂ ਚਾਹੀਦਾ। ਨਾ ਲੰਮੀਆਂ ਫਲੈਟਾਂ ਵੇ ਉਹਦੇ ਵਿੱਚ ਉਹ ਲੰਮੀਆਂ ਫਲੈਟਾਂ ਮਿੱਠਾ ਜੀ ਕੁਛ ਨਹੀਂ ਹੋਣਾ, ਨਹੀਂ ਟੈਨਸ਼ਨ ਜੇ ਚਿਹਰਾ ਚੰਦ ਤੱਕ ਪੌੜੀ ਬਣਾ ਸਕਦਾ ਵਾ ਤੇ ਉਹ ਆਪਣਾ ਉਹ ਨਹੀਂ ਬਣਾਈ ਸਟਾਪ ਵੀ ਬਣਾ ਸਕਦੇ ਆ। ਬਣਾ ਰਿਹਾ ਪੌੜੀ ਸਟਾਰ ਜੀ, ਜਿਹੜੀ ਆਪ ਹੀ ਜਾਏਗੀ ਚੈਨਲ ਨੂੰ। ਲਿਫਟ ਪੌੜੀ ਖੁੱਲਦੀ ਜਾਏਗੀ ਚੈਨਲ ਵਾਲੇ ਬਹੁਤ ਆਪਣਾ ਹੋਵੇ ਜਹਾਜ਼ ਯਾਰ। ਜਾਤੀ ਜੈਟ। ਹਾਂ ਸਾਨੂੰ 2.5-3 ਘੰਟੇ ਚ ਰੀਲਾ ਹੋਣਾ ਪਵੇ 에어ਪੋਰਟ ਤੇ, ਆਰਾਮ ਨਾਲ ਇੱਥੋਂ ਹੀ ਬੂਹੇ ਤੇ ਬੈਠੇ ਸਿੱਧਾ ਦੁਬਈ। ਪੈਟਰੋਲ ਦਾ ਮਸਲਾ ਬਣਨਾ ਸਾਜ ਜੀ, ਪੈਟਰੋਲ ਦਾ ਜਿੰਨਾ ਡਰ ਮਹਿੰਗਾ ਆਪਣੇ ਜਹਾਜ਼ ਤੇ ਸਾਨੂੰ ਪਾਸਪੋਰਟ ਦੀ ਲੋੜ ਪੈਣੀ, ਉਡਾ ਕੇ ਲੈ ਜਾਓ। ਜਹਾਜ਼ ਦਾ ਪਾਸਪੋਰਟ ਨਾਲ ਤਲਕ ਨਹੀਂ ਹੁੰਦਾ, ਪਾਸਪੋਰਟ ਦਾ ਐਗਜ਼ਿਟ ਇੰਟਰ ਤੇ ਤਲਕ ਹੁੰਦਾ। ਉਹ ਫਿਰ ਜਦੋਂ ਤੁਸੀਂ ਉੱਡਣਾ ਹੀ ਬੂਹੇ ਕੇ ਲੱਗੋ। ਉਹ ਵੀ ਐਵੀਏਸ਼ਨ ਸਾਰਾ ਕੁਝ ਤੁਸੀਂ ਜਮ੍ਹਾਂ ਕਰਾਉਣਾ ਪੈਣਾ, ਦੱਸਣਾ ਪੈਂਦਾ ਗਵਰਨਮੈਂਟ ਦੇ ਹਿਸਾਬ ਨਾਲ ਤੁਸੀਂ ਉੱਡਣਾ। ਉੱਥੇ ਵੀ ਅਗਰ ਨੂੰ ਪਤਾ ਹੋਵੇ ਤੁਸੀਂ ਇੱਥੇ ਲੱਥਣਾ, ਔਰ ਉਹਦੇ 에어ਪੋਰਟ ਤੇ ਨਹੀਂ ਲੱਥਣਾ, ਉੱਥੇ ਮਤਲਬ ਤੁਸੀਂ ਕਿਸੇ ਵੀ ਰਨਵੇ ਤੇ ਲੱਥਣਾ ਨਾ, ਉਹਨਾਂ ਨੂੰ ਪਤਾ ਹੁੰਦਾ ਪਹਿਲਾਂ ਸਾਰਾ। ਕੋਈ ਪਤਾ ਹੁੰਦਾ ਯਾਰ ਛੱਤਾਂ ਤੇ ਹੈ ਨਹੀਂ ਨਹੀਂ ਤੇ ਅਗਲੇ ਪੈਣ। ਮਾਰ ਕੇ ਸਿੱਟ ਵੀ ਲੈਂਦੇ ਆ। ਹਾਂਜੀ ਸਾਜ ਜੀ, ਸੈਕਿੰਡ ਹੈਂਡ ਜਹਾਜ਼ ਕਿੰਨੇ ਦਾ ਮਿਲ ਜਾਏਗਾ ਚੱਲਦਾ? ਉਹ ਤੇ ਸ਼ਹੀਦਾ ਕਬਾੜੀ ਉਹਦੇ ਕੋਲ ਉਹ ਜਹਾਜ਼ਾਂ ਦੇ ਕਰਨ ਡਿਆ ਵਾ, ਬਾਟੀਆਂ ਬਣਾਉਂਦਾ ਵਾ ਉਹ, ਸਾਡੇ ਕੋਲ ਜਹਾਜ਼ਾਂ ਦੀ ਕੰਮ ਆਉਂਦੇ ਉਹਦੇ ਕੋਲ ਪਤਾ ਕਰ ਲਾ। ਜਹਾਜ਼ ਸਟਾਰ ਜੀ ਜਦੋਂ ਵੀ ਲੈਣਾ ਨਾ, ਯੂਰੋ ਇੰਜਨ ਵਾਲਾ ਲੱਭ ਕੇ ਲੈਣਾ, ਹੀਨੋ ਵਾਲਿਆਂ ਦਾ, ਓਕੇ ਕਿਉਂਕਿ ਡੀਜ਼ਲ ਘੱਟ ਪੀਂਦਾ ਤੇ ਸਪੀਡ ਤੁਹਾਨੂੰ ਪਤਾ ਯੂਰੋ ਇੰਜਨ ਆ। ਫਿਰ ਹਾਂ ਯੂਰੋ ਯਹੀ ਦੋਸਤੀ ਸਾਡੀ ਰੋਡ ਪ੍ਰਿੰਸ ਜਹਾਜ਼ ਵੀ ਆਏ ਨੇ। ਓਏ ਉਹ ਹਾਨੋ ਉਹ ਚਾਹਨਾ ਉਹਨੇ ਨਹੀਂ ਗਾਲ ਕੱਢਣ ਡਿਆ, ਉਹਦਾ ਏਸੀ ਜਿਹਾ ਥੱਲੇ ਨਹੀਂ ਆਉਂਦਾ। ਉਹ ਉਹੀ ਹੁੰਦੇ ਜਿਹੜੇ ਮੁੜ ਕੇ ਲੱਭਦੇ ਹੀ ਨਹੀਂ, 40 ਸਾਲ ਪਤਾ ਨਹੀਂ ਕਿੱਧਰ ਨੂੰ ਗਏ। ਹਾਂਜੀ ਮੁੱਦਿਆਂ ਚ ਵੜ ਜਾਂਦੇ। ਹਾਂ ਸਾਜੂ ਤੂੰ ਫਿਲਮਾਂ ਦੇਖ ਇੰਗਲਿਸ਼, ਉਹਨਾਂ ਨੇ ਬਣਾਈਆਂ ਨੇ ਜੈਨੂਅਨ ਸਭ ਝੂਠ ਕਿ ਨਹੀਂ ਝੂਠ ਨਹੀਂ ਆ ਕਿ ਜਹਾਜ਼ ਗੈਪ ਹੋ ਗਿਆ ਮਿੱਠਾ ਜੀ, ਸਭ ਝੂਠ ਆ ਸਾਰਾ। ਔਰ ਲੱਭਾ ਹੀ ਨਹੀਂ ਜਹਾਜ਼। ਬਿਦਲ ਕਰੇ ਐਸੇ ਇਲਾਕੇ 'ਚ, ਐਸੀ ਬਰਫ਼ ਵਾਲੇ ਇਲਾਕੇ 'ਚ ਡਿੱਗਾ ਵਾ ਜਿੱਥੇ ਡਿੱਗਣ ਤੋਂ ਠੀਕ ਘੰਟੇ ਬਾਅਦ ਬਰਫ਼ ਨਾਲ ਉਹ ਨਜ਼ਰ ਹੀ ਨਹੀਂ ਆ ਰਿਹਾ, ਉਹਦੇ ਉੱਤੋਂ ਲੋਕੀ ਲੱਭ ਰਹੇ ਉਹ ਨਜ਼ਰ ਹੀ ਨਹੀਂ ਆ ਰਿਹਾ, ਨਹੀਂ ਆ ਰਿਹਾ। ਉਹਦੇ ਉੱਤੇ ਬਰਫ਼ ਆ ਗਈ। ਤੇ ਉੱਥੇ ਹੀ ਜਾਓ। ਇੰਜ ਦੀਆਂ ਫਿਲਮਾਂ ਹੈਗੀਆਂ ਨੇ। ਭਾਈ ਸਭ ਝੂਠਾ। ਮੈਂ ਪੜਿਆ ਵਾ ਚੈਟ ਜੀਟੀਪੀ ਤੇ ਕੋਈ ਐਸਾ ਰੌਲਾ ਨਹੀਂ ਹੈਗਾ, ਇਹ ਸਭ ਫੇਕ ਨਿਊਜ਼ਾਂ ਫਲਾਈਆਂ ਗਈਆਂ। ਉਸਤਾਦ ਜੀ ਆਈਸਲੈਂਡ ਮੁਲਕ ਨਹੀਂ ਜਿਹੜਾ, ਆਈਸਲੈਂਡ ਦੇ ਵਿੱਚ ਉਹ ਦਰਿਆਫਤ ਹੋਣੀਆਂ ਉਹ ਬਰਫ਼ ਦੇ ਵਿੱਚ ਜਿੱਦਾਂ ਜਿੱਦਾਂ। ਹਾਂਜੀ ਭੈਣ, ਉਹ ਦੂਜੀ ਗੱਲ ਪਤਾ ਕੀ ਆ, ਜਦੋਂ ਇਦਾਂ ਦਾ ਮਸਲਾ ਬਣ ਜਾਂਦਾ ਨਾ, ਹੁਣ 200 ਸਵਾਰੀ ਆ, 300 ਸਵਾਰੀ ਆ, ਜਿਹਦੇ ਚੋਂ 100 ਸਵਾਰੀ ਤੇ ਡਿੱਗਦਾ ਡੁੱਗਦਾ ਮਰ ਗਈ, ਜਾਂ 150 ਸਵਾਰੀ ਇੱਕ ਮਿਸਾਲ ਆ, ਪਿੱਛੇ 150 ਬੰਦਾ ਰਹਿ ਗਿਆ, ਬਲਕਿ ਇੰਨੇ ਵੀ ਨਹੀਂ ਬਚਦੇ, ਕੁਛ ਹੀ ਬਚਦੇ ਹੁੰਦੇ, 5 7 10 ਹੀ। ਉਹ ਵੀ ਨਾ ਬਚਾਓ। ਉਹ ਵੀ ਪਤਾ ਕੀ ਕਰਦੇ ਆ, ਉਹ ਵੀ ਫਿਰ ਉੱਥੇ ਖਾਣ ਪੀਣ, ਫਿਲਮ ਵੇਖੀ ਉਹਦੇ ਚੋਂ ਖਾਣ ਪੀਣ ਉਹਨਾਂ ਦਾ ਮੁੱਕ ਜਾਂਦਾ, ਕੁਛ ਵੀ ਨਹੀਂ ਹੁੰਦਾ ਉੱਥੇ, ਬਰਫ਼ ਹੀ ਹੈ ਨੀਰੀ ਤੇ ਠੰਡ ਤੇ ਕੀ ਕਰਨ। ਫਿਰ ਉਹ ਕੀ ਕਰਦੇ ਆ ਵੀ ਇੱਕ ਵਿਚਾਰਾ ਮਰਦਾ ਵਾ, ਫਿਰ ਉਹ ਮਰੇ ਨੂੰ ਪਕਾ ਕੇ ਖਾਂਦੇ ਆ ਜਾਂ ਉਦਾਂ ਹੀ ਕੱਚਾ ਖਾਂਦੇ ਆ। ਦੱਸ ਯਾਰ ਕਿਆ ਤਾਂ ਮਰਦ ਬਾਟੀ ਕਾਂਡ ਹੈ। ਮਿੱਠੇ ਦਾ ਵੀ ਬਰਫ਼ ਚ ਫਿਰ ਦੂਜਾ ਮਰਦਾ, ਫਿਰ ਉਹਨੂੰ ਖਾਂਦੇ ਆ। ਓਏ ਹੋਏ ਵਾਦੀ ਸਰ ਉਹ ਬੰਦਾ ਟਕਾ ਕੇ 2-4 ਦੀ ਵੱਡੀ ਦੇ ਜੀ ਤੁਹਾਨੂੰ ਸ਼ੂਗਰ ਲੱਗਣ ਦੇ ਤੁਸੀਂ ਸ਼ੁਗਰ ਕਰਨ ਦੇ, ਮੈਂ ਤਾਂ ਮਰਿਆ ਪਿਆ ਵਾ। ਮਿੰਟ ਉਹਨੂੰ ਉੱਥੇ ਤੇ ਉੱਥੋਂ ਇੱਥੇ, ਇਹ ਅੱਗੇ ਬੜੀ ਦੁਨੀਆ ਦੇ ਰਿਸਕ ਲੈਂਦੇ ਨੇ, ਪਹਾੜਾਂ ਤੇ ਚੜ ਜਾਂਦੇ ਨੇ। ਆ ਜਿਹੜੇ ਵਿਚਾਰੇ 2 ਪਾਕਿਸਤਾਨੀ ਸਾਡੇ ਆ ਜਿਹੜੇ ਉਹਦੇ ਚ ਥੱਲੇ ਜਾ ਕੇ ਮਰੇ ਨੇ, ਅਲੀ ਸਰਪਾਰਾ ਸਾਹਿਬ। ਆਹੋ ਕੋਨੇ ਤੋਂ ਉਹ ਦੇਖ ਨਾ, ਉਹ ਪਿਓ ਪੁੱਤਰ ਸੀ ਦੋਵੇਂ। ਹਾਂਜੀ ਸਭ ਇਹ ਐਡਵੈਂਚਰ ਆ ਯਾਰ, ਲਾਈਫ ਅਗਲੇ ਕਰਦੇ, ਰਿਸਕ ਆ ਲਾਈਫ ਦਾ। ਜੇ ਉਹ ਬਾਹਰ ਆਏ ਤੇ ਉਹਨਾਂ ਨੂੰ ਕੀ ਮਜ਼ਾ ਆਉਣਾ ਸੀ ਉਹਨਾਂ ਨੂੰ। ਤੁਸੀਂ ਇੱਕ ਮਜ਼ਾ ਕਾਹਦਾ ਆਉਣਾ ਸੀਗਾ, ਕੀ ਕਿਹੜਾ ਕੋ ਨਾਮ ਮਿਲ ਜਾਣਾ ਸੀਗਾ ਵੀ ਤੇਰੇ ਘਰ ਬੱਚੇ ਰਹੋਂਗੇ, ਤੂੰ ਜਾ ਕੇ ਪਹਾੜ ਤੇ ਚੜ ਕੇ ਬਰਫ਼ ਦੇ ਵਿੱਚ ਥੱਲੇ ਤੋਦੇ ਤੋਂ ਜਾ ਕੇ। ਠੀਕ ਆ ਬਸ। ਨਹੀਂ ਇਹ ਕਿਹੜਾ ਰੌਲਾ ਸੀ? ਨਹੀਂ ਸਹੀ ਹੈ, ਤੂੰ ਆਪਣੀ ਜਗ੍ਹਾ ਦੱਸ। ਨਹੀਂ ਤੁਸੀਂ ਨਰਾਲਕਗੰਜ ਜਾਓ, ਮਾਲਮ ਜੱਬਾ ਜਾਓ, ਫਿਰ ਕੇ ਆਓ ਤੇ ਚੰਡੀਆਂ ਭੁੱਲ। ਉਹ ਵੀ ਮੈਂ ਹੀ ਜਾਣਾ ਵਾ। ਨਹੀਂ ਸਾਰੇ ਜਾਓ ਨਾ, ਉੱਥੇ ਜਾ ਕੇ ਐਟਮੋਸਫੇਅਰ ਦਾ, ਉੱਥੇ ਕੜਾਈਆਂ ਬਾਟੀਆਂ ਬਣਾ ਖਾਓ। ਦੁਨੀਆ ਦਾ ਉਸਤਾਦ ਚੱਲਣੀ ਨਹੀਂ। ਦੁਨੀਆ ਦਾ ਉਸਤਾਦ ਜੀ ਸਭ ਤੋਂ ਮੁਸ਼ਕਲ ਕੰਮ ਭਲਾ ਕੀ ਆ? ਜਦੋਂ ਤੁਸੀਂ ਵਾਸ਼ਰੂਮ 'ਚ ਜਾਓ, ਬਾਹਰੋਂ ਕੋ ਗੁੰਡਾ ਲਾਈ ਵੇ, ਉਹ 5 ਮਿੰਟ ਕੱਢਣੇ ਤੁਹਾਡੇ ਤੇ ਮਹਾਨ ਹੋ ਜਾਂਦੇ, ਤੇ ਤੁਸੀਂ ਇਹਨਾਂ ਨਾਲ ਕੀ ਗੱਲਾਂ ਉਹ ਭਾਜੀ ਬਾਹਰਲੇ ਤੇ ਕੱਢਣੇ ਬਹਾਰ ਨੂੰ, ਜਿਹੜਾ ਬਾਹਰ ਉਹਨੇ ਮਿਸਾਲ ਦੇ ਕੇ ਕਹਿੰਦਾ ਤੁਸੀਂ ਇਹਨਾਂ ਨਾਲ ਕੀ ਗੱਲਾਂ ਕਰਨਦੇ ਆ। ਸਾਲ ਦੇ ਲੋ ਕਿੰਨੀ ਮਾੜੀ। ਨਹੀਂ ਹੁਣ ਦੇਖੋ ਨਾ, ਇੱਕ ਬੰਦਾ ਘਰ ਬੈਠਾ ਨੂੰ, ਉਹ ਆਰਾਮ ਨਾਲ ਕੰਮ ਤੇ ਜਾਵੇ, ਕੰਮ ਤੋਂ ਘਰ ਆ, ਬੱਚਿਆਂ ਨੂੰ ਰਿਜ਼ਕ ਲੈ ਕੇ ਉਹ ਪਹਾੜ ਤੇ ਚਲਾ ਗਿਆ। ਹਾਂ ਇਹ ਵੀ ਗਲਤ, ਵੀ ਉਹਨੂੰ ਬਿਲਕੁਲ ਕਿਹੜੀ ਲੋੜ ਸੀ ਕਿ ਬਿਲਕੁਲ ਸਹੀ ਗੱਲ, ਬਿਲਕੁਲ ਸਹੀ। ਯਾਰ ਇਹ ਸ਼ੌਕ ਆ ਉਹਨਾਂ ਦੇ। ਹੀਰੋ ਹਾਂਜੀ। ਅੱਜ ਉਹਦਾ ਨਾਮ ਲੈ ਰਹੇ ਤੇਰੇ ਸ਼ੋਅ 'ਚ, ਨਾਮ ਪੂਰੇ ਪਾਕਿਸਤਾਨ ਨੂੰ ਪਤਾ। ਯਾਰ ਹੀਰੋ ਆ ਤੇ- ਅਲੀ ਸਦਪਾਰਾ। ਅਗਰ ਹੀਰੋ ਰਹੇ ਵੀ ਨਾ, ਨਾਮੋ ਕਰਾਮ ਮਿਲਦੇ ਆ, ਐਵੇਂ ਹੀ ਉਹ ਚਟਾਨਾ ਸਰ ਕਰਦੇ। ਨਹੀਂ ਫੁੱਟਬਾਲ ਕ੍ਰਿਕਟ ਵੀ ਨਹੀਂ ਖੇਲਣੀ ਚਾਹੀਦੀ ਬਾਬਾ ਜੀ। ਬੱਲਾ ਬਾਜੇ ਐਵੇਂ ਉਹਦੇ ਪਾਗਲਾਂ ਨੂੰ ਨੱਸੀ ਜਾਣਾ, ਪਰ ਕੰਮ ਤੇ ਜਾਓ ਸਵੇਰ ਨੂੰ, ਰਾਤ ਨੂੰ ਘਰ ਫੁੱਟਬਾਲ ਖੇਡਦਾ, ਐਵੇਂ ਤੁਹਾਡੀ ਲੱਤ ਬਾਂਹ ਟੁੱਟ ਜੇ ਭਾਈ। ਜਿਹਨੂੰ ਤਾਂ ਖੇਲ ਉਸਤਾਦ ਜੀ ਤਾਂ ਇੰਜੋਏ ਕਰਨਾ ਚਾਹੀਦਾ ਵਾ। ਮੈਂ ਆਪ ਖੁਦ ਨਹੀਂ ਫੁੱਟਬਾਲ ਤੇ ਚੱਲਾ ਮਾ ਫੁੱਟਬਾਲ ਵੱਜ ਜਾਵੇ
ਉੱਥੇ ਕੋਈ ਡਿੱਗ ਡੁੱਗ ਪਵੇ, ਕੋਈ ਫੁੱਟਬਾਲ ਜਦੋਂ ਫੁੱਟ ਮਾਰਦੇ ਨੇ ਗੋਡਾ ਨਿਕਲ ਜਵੇ, ਅੱਲਾ ਮੈਂ ਵੇ ਕਸਵੇ ਨੂੰ ਕੰਮ ਕਰਿਆ ਕ੍ਰਿਕਟ ਨਾਲੋਂ ਡੇਂਜਰਸ ਖੇਲ ਹੈਗਾ ਕਬੱਡੀ। ਮੈਂ ਕਬੱਡੀ ਖੇਲੀ ਹੈ, ਲੇਕਿਨ ਹਾਂ ਕੰਮ ਤੇ ਹੁਣ ਯਾਰ ਵੀ ਤੁਸੀਂ ਤਾਂ ਹੀ ਚੱਲ ਕੇ ਕਿਹਨੂੰ ਟੱਪਣ ਚੱਲ ਕੇ ਥੱਲੋਂ ਨਜ਼ਰ ਨਹੀਂ ਉਹਨੇ ਕਿਹੜੀ ਉੱਚੀ ਆ। ਉਹ ਮਿੱਟੇ ਸ਼ੌਕ ਆ ਬੜੇ ਬੜੇ ਦੇ ਪਾਗਲਪਨ ਹੁਣ ਵਰਗੀ। ਐਨੀਆਂ ਦੀਆਂ ਹੁੱਕਾਂ ਲੱਗੀਆਂ ਹੁੰਦੀਆਂ ਫਸਾ ਕੇ ਤਾਂ ਚੜਦੇ ਆ, ਕਿਤੇ ਪੋਟਾ ਫਸਾ ਲਿਆ, ਕਿਤੇ ਉਂਗਲ ਫਸਾ ਲਈ। ਉਹ ਤੋਂ ਇਲਾਵਾ ਪਹਾੜਾਂ ਤੇ ਚੜਦੇ ਮਿੱਠੇ, ਉਹ ਤਾਂ ਬਰਫ਼ ਵਾਲੇ ਪਹਾੜ ਨਾ ਦੂਸਰੇ ਪਹਾੜਾਂ ਤੇ ਚੜਦੇ ਆ। ਸਾਜੀ ਏਡੀ ਸੱਤ ਪਾਰਾ ਸਾਹਿਬ ਜਦੋਂ ਰੈਸਕਿਊ ਕਰਨ ਗਏ ਨਾ ਸਾਡੇ ਹਕੂਮਤ, ਉੱਥੋਂ ਕਈ ਲਾਸ਼ਾਂ ਵੀ ਲੱਭੀਆਂ ਹੋਰ ਵੀ ਠੰਡ ਦੇ ਵਿੱਚੋਂ। ਐ ਸਹੀ ਹੁਣ ਉਹ ਜਿਹੜੇ ਬੰਦੇ ਆ ਕਿੱਥੇ ਸੀ ਫੌਤ ਹੋਇਓ? ਸਾਜੀ ਉੱਪਰ ਮੋਹਮਜੋਈ ਚ ਮੈਂ ਨਹੀਂ ਇਹਦੇ ਵਿੱਚ ਕੋਈ ਸ਼ਾਮਲ। ਇਹਦੀ ਏਡੀ ਸੱਤ ਪਾਰਾ ਸਾਹਿਬ ਸਾਜੀ ਉੱਪਰ ਜਦੋਂ ਗਏ ਆ ਬਰਫ਼ ਦੇ ਪਹਾੜ ਤੇ, ਉਦੋਂ ਫੌਤ ਹੋਏ ਉਹ। ਹੁਣ ਦੇਖੋ ਨਾ ਵੀ ਹੁਣ ਹਰ ਤਰ੍ਹਾਂ ਦੀ ਸਹੂਲਤ ਆ ਗਈ ਆ, ਜਹਾਜ਼ ਵੀ ਆ, ਟ੍ਰੇਨ ਵੀ ਆ, ਵੱਡੀ ਵੱਡੀ ਬੱਸਾਂ ਵੀ। ਹੁਣ ਸਾਈਕਲ ਤੇ ਇੱਕ ਬੰਦਾ ਇਹਨੇ 9 ਦਿਨਾਂ ਦਾ ਸਫ਼ਰ ਕਰਕੇ ਮਰੀ ਪਹੁੰਚੇ ਆ। ਯਾਰ ਉਹਦੇ ਹਿਸਾਬ ਲਾ ਤੂੰ, ਉਹਦਾ ਐਸ ਬਗੈਰਤ ਦਾ ਕਿੱਡੇ ਕੌਨਫੀਡੈਂਸ ਨਾਲ ਉਹਨੇ ਗੱਲ ਰੋਕ ਕੇ ਗੱਲ ਕੀਤੀ ਸਾਰੀ, ਕਿ ਅਲੀ ਸਦਪਾਰਾ ਸਾਹਿਬ ਜਿਹੜੇ ਨੇ ਨਾ ਉਹ ਉੱਥੇ ਗਏ, ਉੱਥੇ ਹੋਰ ਲਾਸ਼ਾਂ ਲੱਭੀਆਂ। ਮੈਂ ਕਿੱਥੇ? ਕਹਿੰਦਾ ਉਹ ਉੱਤੇ ਜਿੱਥੇ ਉਹ ਗਏ ਸੀ। ਤੇ ਉਸ ਤੋਂ ਬਾਅਦ ਮੈਂ ਮੂੰਹ ਐਂ ਨੂੰ ਕਰ ਲਿਆ ਤੇ ਉਹਨੂੰ ਦਾਨਿਸ਼ ਨੂੰ ਕਹਿ ਰਿਹਾ ਕਿ ਉੱਥੇ ਨਹੀਂ ਸੀ, ਉੱਤੇ ਨਹੀਂ ਸੀ। ਯਾਨੀ ਤੁਸੀਂ ਹਿਸਾਬ ਲਾਓ। ਬਰਫ਼ ਵਾਲੇ ਪਹਾੜ ਦੀ ਗੱਲ ਕਰਦੇ ਮਾਊਂਟ ਐਵਰੈਸਟ। ਨਹੀਂ ਮਿੱਠੇ ਨੇ ਕਿਹਾ ਕਿ ਇੱਕ ਬੰਦਾ ਕਿੰਨਾ ਦੌੜਿਆ, ਕੀ ਕਿਹਾ ਵੀ 9 ਦਿਨ ਲਾ ਕੇ ਸਾਈਕਲ ਤੇ ਮਰੀ ਗਿਆ ਜੀ। ਇਹ ਕੀ ਆ? ਕੌਣ ਸੀ ਉਹ ਬੰਦਾ? ਉਸਤਾਦ ਜੀ, ਵੀ ਇਹ ਚੁੱਪ ਕਰਕੇ ਇੱਥੋਂ 3000 ਰੁਪਏ 3500 ਰੁਪਏ ਲੈਣ ਦੀ ਹੈ, ਫੈਸਲ ਮੂਵਰ ਲੈਣ ਦੀ, ਡੈਬੋ ਲੈਣ ਦੀ, ਚੁੱਪ ਕਰਕੇ ਮਰੀ ਜਾ। ਜਿਹੜੇ 9 ਦਿਨ ਤੂੰ ਸਾਈਕਲ ਕੀ ਕਰਦਾ ਗਿਆ, ਉੱਥੇ ਇੰਜੋਏ ਕਰ। ਆਹੋ ਹੀ ਮੈਂ ਕਹਿ ਰਿਹਾ ਨਾ ਵੀ ਫੁੱਟਬਾਲ ਦਾ ਖਿਡਾਰੀ ਵੀ, ਕ੍ਰਿਕਟ ਦਾ ਖਿਡਾਰੀ ਵੀ ਐਵੇਂ ਸਾਰੀ ਦਿਹਾੜੀ ਗਰਾਊਂਡ 'ਚ ਜ਼ਲੀਲ ਹੋਏਗਾ, ਤੂੰ ਉਹੀ ਆਪਣੀ ਜਗ੍ਹਾ ਤੇ ਕਿਸੇ ਹੋਰ ਖਿਡਾਰੀ ਨੂੰ ਟਾਈਮ ਦੇ ਤੂੰ ਆਰਾਮ ਨਾਲ ਕਰਦਾ ਸਵੇਰ ਨੂੰ ਕੰਮ ਤੇ ਜਾ ਰਾਤ ਇਹ ਨੂੰ। ਸਾਰੇ ਜਿਹੜਾ ਨਾ ਗੋਰੇ ਨੇ ਕੰਮ ਫਲਾਇਆ। ਹਾਂ। ਉਹ ਜਿਗਰਾਫੀ ਵਾਲੇ ਦੇਖੇ ਇੱਥੇ ਲੈਟ ਬਗ ਚੀਤੇ ਦੇ ਕੋਲ ਬੈਠਾ ਧੱਕਾ ਪੁੱਠੇਗਾ ਜਿੰਨਾ ਇਹਨਾਂ ਤੂੰ ਭਾਗ ਜਾ ਕੇ ਤੇਰੇ ਬੱਚੇ ਠਾ ਜਾ ਕੇ ਸਕੂਲੇ ਭੇਜ, ਨਰਕਾ ਪੁੱਠੇਗਾ। ਇਹ ਮਾਦਾ ਕਿ ਤੂੰ ਬਾੜ ਕੇ ਤੇ ਪਾਲਦੇ ਸਾਨੂੰ ਕਦੋਂ ਪਾਗਲ ਕਰਨੇ ਆ ਯਾਰ। ਉਹ ਯਾਰ ਲੋਕਾਂ ਦਾ ਮਿਸ਼ਨ ਆ, ਅਸੀਂ ਰਿਕਾਰਡ ਲਾਣਾ। ਹਰ ਬੰਦੇ ਦਾ ਮਿਸ਼ਨ ਆ ਕਿ ਮੇਰੇ ਵੱਲ ਫੋਕਸ ਕਰੋ, ਮੈਂ ਦੇਖਣਾ ਇੱਕ ਕਾਰਨਾਮਾ ਕਰਕੇ ਦਿਖਾਉਣ ਲੱਗਾ। ਫੋਕਸ ਹਰ ਯਾਰ ਹੋਰ ਤੂੰ ਗਲੀ 'ਚ ਜਾ ਕੇ ਬੁੱਢੀ ਕੁੱਟ ਤੇ ਸਾਰਾ ਫੋਕਸ ਤੇਰੇ ਨਾਲ ਹੋਵੇ, ਕਿਉਂ ਕੁੱਟੇ ਰਿਹਾ? ਲਾਜ਼ਮੀ ਨਹੀਂ ਕੋਈ ਗਲਤ ਕੰਮ ਕਰਕੇ। ਦੁਨੀਆ ਦਾ ਨਾਮ ਬਣਾਉਣ ਵਾਸਤੇ ਬੜਾ ਕੁਝ ਕਰਨਾ ਪੈਂਦਾ ਮਿੱਠਾ ਜੀ। ਤੂੰ 12 ਦਿਨਾਂ ਚ ਮਰੀ ਸਾਈਕਲ ਚਲਾ ਕੇ ਗਿਆ। ਇੱਕ ਬੰਦੇ ਨੇ ਉਸਤਾਦ ਜੀ 7 ਸਮੁੰਦਰਾਂ ਦੇ ਵਿੱਚ ਤੈਰਾਕੀ ਕੀਤੀ, ਹਾਂ 7 ਬਰੇ ਆਜ਼ਮਾਂ ਚ ਦੌੜ ਕੇ ਹਿੱਸਾ ਲਿਆ ਇਕੱਲੇ ਨੇ, ਹਾਂਜੀ ਦੱਸੋ। ਰੇਸਾਂ ਦੇ ਵਿੱਚ। ਹਾਂਜੀ ਤੇ ਉਹ ਬੰਦਾ ਉਹ ਹੋਣਾ ਜਿਹੜਾ 70 ਵਾਰੀ ਇੰਟਰਵਿਊ 'ਚ ਫੇਲ ਹੋਇਆ, ਉਹਦੀ 32000 ਤਨਖਾਹ ਨਹੀਂ ਹੋਣੀ, ਤੇ ਉਹਨੇ ਕਿਹਾ ਚਲੋ ਹੋਰ ਕੁਝ ਨਹੀਂ, ਮੈਂ ਇੱਧਰੋਂ ਧਿਆਨ ਪਾਉਣਾ। ਹੁਣ ਉਹਦਾ ਮਿਸ਼ਨ ਭਲਾ ਕੀ ਸੀ? ਉਹਦਾ ਦਾਦਾ ਇੱਕ ਰਿਟਾਇਰ ਅਫਸਰ ਉਹ ਰਿਟਾਇਰ ਹੋਇਆ, ਉਹਨੂੰ ਕੋਈ ਬਿਮਾਰੀ ਸੀ, ਉਹਦੀ ਵਜ੍ਹਾ ਤੋਂ ਫੌਤ ਹੋ ਗਿਆ। ਉਹਨੇ ਉਹਦੀ ਰਿਸਰਚ ਲਈ ਪੈਸਾ ਇਕੱਠਾ ਕਰਨ ਲਈ ਪੂਰੀ ਦੁਨੀਆ 'ਚ ਮੈਰਾਥਨ ਰੇਸਾਂ ਦੌੜੀਆਂ, ਸਾਰੇ ਸਮੁੰਦਰਾਂ 'ਚ ਤੈਰਾਕੀ ਦੇ ਮੁਕਾਬਲਿਆਂ 'ਚ ਜਾ ਕੇ ਉਹਨੇ ਪਤਾ ਨਹੀਂ ਕਿੰਨੇ ਯੂਰੋ ਇਕੱਠੇ ਕਰਕੇ ਉਹਦਾ ਰਿਸਰਚ ਸੈਂਟਰ ਬਣਾਇਆ। ਤੇ ਇਹੀ ਤੂੰ ਉਹੀ ਸਿੱਧੇ ਤਰੀਕੇ ਨਾਲ ਚੰਦ ਬੰਦੇ ਨੇ ਮਸ਼ਵਰਾ ਕਰਦਾ, ਚੰਦ ਵੱਡਿਆਂ ਬੰਦੇ ਨਾਲ ਬਣਾ ਕੇ ਸਾਰ ਤਹਿਕੀਕ ਚਲਾਉਂਦਾ, ਮੈਨੂੰ ਥੋੜੇ $100 ਦੇ ਜੋ ਬਣ ਜਾਣਾ ਸੀ ਸਾਰਾ ਸਿਸਟਮ। ਏਡੀ ਭਾਜ ਨਾ ਸਿੱਖਣ ਦੀ ਕਿਹੜੀ ਲੋੜ ਸੀਗੀ? ਨਾਲੇ ਤੂੰ ਕਹਿੰਦਾ ਆਵਾਮ ਦਾ ਧਿਆਨ ਪਾਉਣਾ, ਇੱਥੇ ਟੂਬ ਦਾ ਪਟਾਕਾ ਪੈ ਜੇ 1000 ਬੰਦਾ ਇਕੱਠਾ ਹੋ ਜਾਂਦਾ, ਇਹ ਆ ਭਾਜੀ ਧਿਆਨ ਪੈ ਨਹੀਂ ਜਾਂਦਾ, ਕੋਈ ਇਤਨਾ ਬੰਦਾ ਕੰਮ ਕਰੇ। ਉਹ ਯਾਰ ਇੱਕ ਬੰਦੇ ਨੇ ਉਸਤਾਦ ਜੀ ਪੈਦਲ ਉਹ ਜਿਹੜਾ ਜੰਗਲ ਹੈਗਾ ਵਾ ਐਮਾਜ਼ੋਨ ਦਾ, ਪੈਦਲ ਪਾਰ ਕੀਤਾ। ਉਹ 2 ਹਾਣੀ ਚੱਲੇ ਸੀਗੇ, ਉਹ ਜਿਹੜਾ ਉਹਨਾਂ ਨਾਲ ਸੀਗਾ ਉਹ ਕਹਿੰਦਾ ਯਾਰ ਇਹ ਤੂੰ ਕੰਮ ਖਤਰਨਾਕ ਫੜ ਲਿਆ, ਮੈਂ ਤੇਰੇ ਨਾਲ ਨਹੀਂ ਜਾਣਾ। ਉਹ ਮਤਲਬ ਥੋੜੇ ਜਿਹੇ ਸਫ਼ਰ ਤੇ ਵਾਪਸ ਆ ਗਿਆ। ਉਹ ਇਕੱਲੇ ਨੇ ਉਹ ਪੈਦਲ ਸਾਰਾ ਸਫ਼ਰ ਤੈਅ ਕੀਤਾ, ਪਹਾੜ ਟੱਪੇ, ਪਤਾ ਨਹੀਂ ਕੀ ਬਾਹਰ ਨਿਕਲਿਆ ਤਾਂ ਮਰ ਗਿਆ। ਅੱਛਾ ਇਸ ਗੱਲ ਦੀ ਸਿਰਫ ਤੇਰੇ ਕੋਲ ਕਸਮ ਆ, ਤਹਿਕੀਕ ਕੋਈ ਨਹੀਂ ਹੈਗੀ। ਨਹੀਂ ਆ ਐਮਾਜ਼ੋਨ ਜੰਗਲ ਕਿੰਨਾ ਵੱਡਾ ਤੇ ਕਿੰਨੇ ਮੁਲਕਾਂ ਨਾਲ ਲੱਗਦਾ। ਕਿੱਦਾਂ ਹੋ ਨਹੀਂ ਸਕਦਾ ਵੀ ਇਕੱਲਾ ਪਾਰ ਕਰ ਗਿਆ ਉਹ? ਉਸਤਾਦ ਜੀ ਤੁਸੀਂ ਇਹ ਦੇਖੋ ਉਹ ਕੋਈ ਹੋਰ ਜਗ੍ਹਾ ਹੋਏਗੀ ਯਾਰ। ਮੈਂ ਕਿਹਾ ਤੁਸੀਂ ਉਹ ਚੀਜ਼ ਮੈਂ ਕਿਹਾ ਕੋਈ ਹੋਰ ਜਗ੍ਹਾ ਹੋਏਗੀ। ਉਹ ਕੱਲੇ ਤਾਂ ਬੰਦੇ ਸ਼ਾਂਗਾ ਮੰਗਣ ਟੱਪਣ ਦੇ, ਉਹਨੇ ਐਮਾਜ਼ੋਨ ਟਪਾਤਾ। ਮੈਂ ਤਾਂ ਦੱਸਿਆ ਤਹਿਕੀਕ ਕੋਈ ਨਹੀਂ, ਕਸਮ ਖਾਣੀ ਬਸ। ਨਹੀਂ ਵੱਡੀਆਂ ਟੀਮਾਂ ਵਾ ਜਿਹੜੇ ਅਦਾਰੇ ਆ ਉਹ ਨਹੀਂ ਕਰ ਸਕੇ ਪਾਰ ਉਹਨੂੰ। ਮੈਂ ਕਿਹਾ ਤੁਸੀਂ ਉਹ AI ਨੂੰ ਪੁੱਛ ਲਓ ਕਿ ਕੋਈ ਬੰਦਾ ਐਸਾ ਹੈ ਵਾ ਜਿਹੜਾ ਏਦਾਂ ਪਾਰ ਕਰਕੇ ਗਿਆ। ਜੀ ਮੈਨੂੰ ਪੁੱਛ ਲਓ। ਜੇ AI ਨੇ ਨਾ ਦੱਸਿਆ ਵੈਪਨ ਚ ਛੋਟੀ, ਤੁਸੀਂ ਖੁਦ ਕੱਢਣੀ ਫਿਰ। ਨਹੀਂ ਮੈਂ ਨਹੀਂ, ਇਹ ਐਮਾਜ਼ੋਨ ਜੰਗਲ ਬਹੁਤ ਵੱਡਾ ਵਾ, ਉਹਦੇ 'ਚ ਅੱਗ ਲੱਗ ਗਈ ਸੀ, ਕਿੰਨੇ ਮਹੀਨੇ ਅੱਗ ਲੱਗੀ ਰਹੀ, ਉਹ 'ਚ ਪੂਰੀ ਦੁਨੀਆ 'ਚ ਕਿਸੇ ਦੀ ਜ਼ਰੂਰਤ ਨਹੀਂ ਸੀ ਵੀ ਅੱਗ ਬੁਝਾ ਸਕੇ। ਬੱਸੋਂ ਬਾਹਰ ਕੰਮ ਸੀ। ਹਲੇ ਡਿਸਕਵਰ ਹੀ ਨਹੀਂ ਹੋਇਆ, ਪੂਰਾ ਸਾਇੰਸਦਾਨ ਨਹੀਂ ਉਹ ਭਰਾਵਾ ਉਹਦੇ ਜਾਨਵਰੀ ਉਹ ਜਿਹੜਾ ਹਲੇ ਤੁਸੀਂ ਦੇਖੇ ਨਹੀਂ ਵੀ 10,000 ਕਿਲੋਮੀਟਰ ਦਾ ਐਨਾਕੋਂਡਾ ਵਿੱਚ। ਯਾਰ ਆ ਜਿਹੜਾ ਜੀਓਗ੍ਰਾਫਿਕ ਵਾਲੇ ਜਿਹੜੇ ਆ ਵੀਡੀਓਜ਼ ਬਣਦੀ ਹੈ ਜਿੱਥੇ ਅਸੀਂ ਵੇਖੀਦਾ ਸ਼ੇਰ ਸ਼ੂਰ ਹਿਰਨਾਂ ਦੇ ਮਗਰ, ਇਹ ਸਾਰੇ ਐਮਾਜ਼ੋਨ ਦੇ ਜੰਗਲ ਨੇ ਜਾਂ ਇਹ ਕਿਹੜੀਆਂ ਜਗ੍ਹਾ ਨੇ? ਅਫਰੀਕਾ ਚ, ਇੱਕ ਸਾਊਥ ਅਫਰੀਕਾ 'ਚ ਵੀ ਨੇ, ਹਾਂਜੀ, ਇੱਕ ਆਸਟ੍ਰੇਲੀਆ, ਇੰਡੀਆ ਚ ਨੇ। ਇੰਡੀਆ 'ਚ ਵੀ ਉਹਨਾਂ ਦੇ ਵਿੱਚੋਂ ਸੜਕਾਂ ਵੀ ਲੰਘ ਰਹੀਆਂ ਹੁੰਦੀਆਂ ਨੇ, ਤੇ ਲੇਕਿਨ ਉੱਥੇ ਉਹ ਰਹਿ ਰਹੇ ਨੇ ਜਾਨਵਰ, ਉਹ ਸ਼ਹਿਰ ਵੱਲ ਨਹੀਂ ਆਉਂਦੇ। ਕਈ ਘਰਾਂ ਚ ਆ ਜਾਂਦੇ ਆ। ਜਿਓਗ੍ਰਾਫੀ ਵਾਲੇ ਨੇ ਸਨਸਨੀ ਬਣਾਈ ਹੁੰਦੀ, ਉਹ ਵੱਡੀ ਲਾਈਟ ਲਾ ਕੇ ਨਾ ਕੈਮਰੇ ਨਾਲ ਜ਼ੂਮ ਕਰਦੇ ਇੰਨਾ ਕੁ ਪੱਪੂ ਦਾ ਐ ਬਿਲਕੁਲ ਉੱਪਰ ਲੈ ਜਾਂਦੇ ਆ।
ये बहुत डेंजरस है, बहुत खतरनाक, ओह पीछे हो जाओ। तो जनाब पीछे मेरे नेक पर गोली होती। अभी मैं ਅਸੀਂ ਡਰ ਗਏ ਕਿ ਕਿੱਥੋਂ ਜਾ ਰਿਹਾ ਹੈ ਨਹੀਂ ਹੈ। गुफा कहते तुरंग ਨੂੰ भोजन की तलाश में शेरों का ये झुंड बहुत दूर निकल आया है। 2-4 लफ्ज उत्तर की ओर ले लो, इसको दक्षिण को मिलेंगे हम, ये ले ये जा जाके घर जी के सोना ਆਹ ਸਵੇਰ ਨੂੰ ਕੰਮ ਤੇ ਜਾ ਰਾਤ ਨੂੰ ਆਹੋ ਵੱਡਾ ਹੋ ਮਰ ਜਾ। ਆਹੋ ਉਸਤਾਦ ਜੀ ਮੈਂ ਸੁਣਿਆ ਇੱਕ ਮੁਲਕ ਐਸਾ ਵਾ ਉਹਦੇ ਵਿੱਚ ਦਸਤਾਨੇ 'ਚ ਨਾ ਉਹ ਕਾਲਾ ਕੀੜਾ ਨਹੀਂ ਹੁੰਦਾ ਜਿਹੜਾ ਏਦਾਂ ਡੰਗ ਮਾਰਦਾ, ਉਹ ਭਰੋਏ ਮਤਲਬ ਭਰੇ ਹੁੰਦੇ ਆ। ਤੇ ਕੁੜੀ ਨੂੰ ਪਸੰਦ ਆਣਾ ਵਾ ਮੁੰਡਾ ਇਸ ਵਜ੍ਹਾ ਤੋਂ ਕਿ ਉਹਨੇ ਦੋਵਾਂ ਦਸਤਾਨਿਆਂ 'ਚ ਹੱਥ ਪਾ ਕੇ 5 ਮਿੰਟ ਨਾ ਏਦਾਂ ਬਹਿਣਾ ਤਾਂ ਕਿ ਉਹਨੂੰ ਉਹ ਠੁੰਕੇ ਵੱਜਾ। ਅੱਛਾ ਉਹ ਦੁਨੀਆ 'ਚ ਨਾ ਇਸ ਟਾਈਮ ਛੋਟੇ ਛੋਟੇ ਜਜ਼ੀਰਿਆਂ ਦੇ ਉੱਪਰ ਮਖਲੂਕ ਵੀ ਬੜੀ ਹੈ ਜਿਨ੍ਹਾਂ ਦੇ ਆਪਣੇ ਅਸੂਲ ਨੇ, ਆਪਣੇ ਹਿਸਾਬ ਕਿਤਾਬ ਹਾਂਜੀ। ਉਹ ਵੀ ਦਿਖਾਉਂਦੇ ਹੁੰਦੇ ਹੋ। ਬੜਾ ਕੁਛ ਹੈ। ਕੱਟ ਲਾਉਣੇ ਪੂਰੇ ਜਿਸਮ ਤੇ, ਵਿਆਹ ਤੇ ਰਸਮਾਂ ਅਜੀਬੋ ਗਰੀਬ। ਅਬਦੁੱਲਾ ਤੇ ਕੜੇ ਪਾ ਲੈਣੇ ਧੌਣ ਲੰਮੀ ਕੀ ਆ ਕੀੜੇ ਵਾਲੀ ਵੀ ਗੱਲ ਆ ਕਰੋ, ਸਾਰੇ ਕੀੜਿਆਂ ਕੋ ਦੰਦੀਆਂ ਵਢਾਉਣੀਆਂ, ਲਾੜੇ ਦੀ ਨੇ ਪਤਾ ਨਹੀਂ ਕਿੰਨੇ। ਜੇ ਨਾੜਾ ਪੁਰਬਾਸ਼ ਹੋ ਗਿਆ ਫਿਰ ਉਹ ਕੀ ਕਰਨਗੇ? ਸਾਡੀ ਨੈਸ਼ਨ ਪੈਰਾਂ ਤੇ ਉਸਤਾਦ ਜੀ ਵੱਡੀ ਮੱਛੀ ਨਾਲ ਮਾਰਦੇ ਆ। ਲੈ ਇਹ ਦਰਦਾਂ ਵਾਲੀਆਂ ਸ਼ਾਦੀਆਂ ਬੜੀਆਂ ਦੁਨੀਆ 'ਚ ਮਸ਼ਹੂਰ ਨੇ। ਮੈਂ ਤੁਹਾਨੂੰ ਪੂਰੀ ਤਹਿਕੀਕ ਉਹ ਇੱਕ ਕੌਮ ਮੈਂ ਦੇਖੀ ਉਹਨੇ ਇੱਥੇ ਟਾਇਰ ਜਿਹਾ ਹੋਇਆ ਨਾ ਕੰਡਾ ਹੀ ਹੁੰਦਾ ਹਲੇ ਆ ਕਿਤੇ ਦੱਸ ਟਾਇਰ ਜਿਹੜੀ ਕੋਲੀ ਜੀ ਪਾਈ ਹੁੰਦੀ ਕਾਲਜ ਇੱਥੇ ਉਹ ਕੋਈ ਗਰਦਨਾ ਕੀਤੀ ਹੁੰਦੀ। ਰਾਜੇ ਉਹ ਸਾਊਥ ਅਫਰੀਕਾ ਦੇ ਜੰਗਲਾਂ 'ਚ ਨਾ ਇੱਕ ਜਜ਼ੀਰੇ ਤੇ ਨੈਸ਼ਨਲ ਜਿਓਗ੍ਰਾਫੀ ਵਾਲਾ ਜਿਹੜਾ ਕਹਿੰਦਾ ਉਹ ਗੁਫਾ ਵਿੱਚ ਕੋਈ ਵੜ ਗਿਆ, ਕੋਈ ਚਲਾ ਗਿਆ, ਹੁਣ ਕੋਕ ਦੀ ਬੋਤਲ ਲੈ ਗਿਆ ਉਹਨਾਂ ਕੋਲ। ਉਹ ਹੁਣ ਦੰਦਾਂ ਨਾਲ ਖੋਲਣ ਦੇ ਪਿੱਛੋਂ ਢੱਕਣ ਨਹੀਂ ਖੋਲਣ, ਉਹਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ। ਤੇ ਦੰਦਾਂ ਨਾਲ ਖੋਲ ਕੇ ਥੋੜੀ ਇੰਜ ਹੋਈ ਜੇ ਉਹ ਭੱਜ ਕੇ ਚੱਲ ਗਏ, ਉਹਨੂੰ ਕੋਈ ਐਰ ਨਿਕਲ ਗਿਆ। ਆ ਉਹ ਕੌਮ ਉਹ ਵੀ ਕੋਈ ਹੈ ਸੀ ਹਾਂਜੀ ਉਹਨੂੰ ਪਤਾ ਹੀ ਨਹੀਂ ਸਾਜੀ। ਵੀ ਜਿਸੇ ਕੋ 100-150 ਬੰਦਾ ਰਹਿ ਰਿਹਾ ਵਾ ਯਾਰ। ਹਾਂਜੀ ਹਾਂਜੀ ਤਾਂ ਜੀ ਉਹਨਾਂ ਦੀ ਬੋਲੀ ਵੀ ਆਇਆ ਓਏ ਉਹ ਅਫਰੀਕਾ ਨਾ ਸਾਜੀ ਉਹਨੂੰ ਪੁੱਛਿਆ ਤੇਰਾ ਨਾਮ ਕੀ ਹੈ? ਹਾਂ ਸਹੀ ਗੱਲ ਪੁੱਛੀ। ਮਤਲਬ ਤੁਸੀਂ ਨਾਮ ਪੁੱਛੋ ਕੀ ਹੈ ਤੇਰਾ ਨਾਮ? ਕੀ ਨਾਂ ਤੇਰਾ? ਸਾਰਿਆਂ ਨੂੰ ਪੁੱਛੋ ਉਸਤਾਦ ਜੀ ਨਾਲ। ਸਾਰਿਆਂ ਨੂੰ ਪੁੱਛੋ ਸਾਜੀ ਤੇਰਾ ਕੀ ਨਾਮ ਆ? ਤੇਰਾ? ਅੱਛਾ ਤੇਰਾ ਚੌਧਰੀ ਉਹ ਅਫਰੀਕਾ ਨਾਮ ਦੇਖਿਆ ਵਾ ਆਪਣੇ ਬੱਚਿਆਂ ਨੂੰ। ਯਾਰ ਜੇ ਨਾਮ ਜਿਹੜੇ ਨਾ ਇਹ ਐਕਸਪ੍ਰੈਸ਼ਨ ਹੁੰਦੇ, ਐਕਸਪ੍ਰੈਸ਼ਨ ਨਾ ਹੋਵੇ ਵਾਦਾ ਮਤਲਬ ਜਿੱਦਾਂ ਹੁਣ ਤੁਸੀਂ ਗੱਲ ਕਰਦੇ, ਇਹ ਨਾਮ ਹੁੰਦੇ ਬੰਦੇ ਦੇ ਕਿ ਯਾਰ ਉਹਨੂੰ ਬੁਲਾ ਲਿਆ ਹਨਾ। ਸਹੀ ਗੱਲ ਇਹਨਾਂ ਮਜ਼ਾ ਆਉਂਦਾ। ਤੇ ਯਾਰ ਉਹ ਕਿੱਥੇ ਆ ਇਹ ਤਾਂ ਬਾਤ ਨਹੀਂ। ਬਾਤੀ ਨਾ ਹਲਕਾ ਜਿਹਾ ਬੰਦਾ ਕਵੇ ਨਜ਼ਰ ਹੀ ਨਹੀਂ ਆਉਂਦੇ। ਉਹ ਤੇਰੀ ਚਾਚੀ ਕਿੱਥੇ ਆ? ਤਾਜੂ ਉਹਦੇ ਅੱਗੇ ਕਿਸੇ ਨੇ ਸ਼ੀਸ਼ਾ ਕਰਦਾ ਤੇ ਉਹ ਸ਼ੀਸ਼ੇ ਨਾਲ ਗਾ ਉਹ ਅਫਰੀਕਾ ਨਾ ਸਾਜੀ ਉਹਨਾਂ ਦੀ ਬੋਲੀ ਕੋਈ ਨਹੀਂ, ਆਪਾਂ ਚ ਗੱਲਾਂ ਕਰਦੇ ਉਹ ਉਸਤਾਦ ਜੀ ਇੰਜ ਲੱਗਦਾ ਕੋਈ ਇਸ਼ਾਰਾ ਤਾਂ ਨਹੀਂ ਜ਼ਬਾਨ ਯਾ ਉਹ ਏਦਾਂ ਏਦਾਂ ਹੀ ਆ। ਨਹੀਂ ਉੱਥੇ ਰਹਿ ਰਹੇ ਹੋ। ਹਾਂਜੀ ਉਹ ਮੂੰਹ ਨੂੰ ਅਸੀਂ ਦੀ ਹੁਣ ਮੈਂ ਦੇਖਿਆ ਉਹ ਅਫਰੀਕਾ ਵਿਚਾਰੇ ਕੜਾਈ ਵੱਡੀ ਰੱਖੀ ਹੈ ਵਿੱਚ ਬਾਂਦਰ ਭੁੰਨੜੇ ਤੋਂ ਸੇਵੀਆਂ ਹਾਂਜੀ। ਸਿੱਧਾ ਬਾਂਦਰ ਉਹ ਕਾਲੇ ਕਾਲੇ ਬੱਚੇ ਵੀ ਖੌਫਨਾਕ ਆ ਵੀ ਉਹ ਬੱਚਿਆਂ ਨੂੰ ਬਾਂਦਰ ਖੂਬਸੂਰਤ ਲੱਗਣ ਡਿਆ ਤੇ ਬਾਂਦਰ ਪਕਾ ਰਹੇ ਹੋ। ਖਾ ਕੇ ਸਾਡੀ। ਤਦੀ ਤੇ ਉਹਨਾਂ 'ਚ ਹਰਕਤਾਂ ਪਾਈਆਂ ਜਾਂਦੀਆਂ ਨੇ ਏਦਾਂ ਬੋਲਦੇ ਪੂਰਾ ਕਛੂ ਕੁਮਾ ਚੁੱਕਿਆ ਉਹ ਦੂਜਾ ਰੱਖਿਆ ਵੀ ਟਿੱਕੀ ਲਾਈ ਆ 버ਗਰ ਜਿਹਾ ਬਣਾ ਖਾ ਗਏ ਕਛੂ ਕੁਮਾ ਐਦਾਂ ਕਰਦੇ ਉਹਦਾ ਤਾਂ ਨਾਮ ਪੁੱਛਣਾ ਤੇ ਵਿੱਚ ਕਈਆਂ ਦੇ ਨਾਮਾਂ 'ਚ ਆ ਆਵਾਜ਼ ਹੋਏ ਨੇ। ਹਾਂ ਸੱਚੀ ਮੁੱਚੀ ਉਹ ਪੁੱਛਦੇ ਨਾਮ ਉਹਨਾਂ ਦੀ ਉਸਤਾਦ ਵੀਡੀਓ ਜੀ। ਕੀ ਨਾਮ ਹੈ ਤੇਰਾ? ਇਹ ਬੰ ਆ ਵੀ ਨਾਮ ਹੈ ਇੱਕ ਬੰਦੇ ਦਾ ਸੱਚੀ ਮੁੱਚੀ। ਇਹ ਕਿਹੜੀ ਵੀਡੀਓ ਯਾਰ? ਸੱਪ ਦਾ ਫਨ ਵਾ ਨਾ ਸੱਪ ਦਾ ਫਨ ਤੇ ਉਹ ਉਹਨਾਂ ਕੋ ਡਰਦੇ ਨਹੀਂ ਵੀ ਉਹ ਦੇਖਦੇ ਨੇ ਵੀ ਆਹ ਕੌਣ ਜਿਹੜੇ ਆ ਪੈਂਡਾ ਛਾਡਾ ਪਾ ਕੇ ਕੌਣ? ਸਾਥੀ ਉਹ ਸਕ੍ਰਿਪਟ ਉਹਨਾਂ ਨੇ ਕੱਪੜੇ ਕੁਪੜੇ ਵੀ ਨਹੀਂ ਪਾਏ ਹੁੰਦੇ। ਹਾਂਜੀ ਹਾਂ ਹਾਂਜੀ ਜੀ ਉਹ ਵਾਸ ਚ ਲਿਆ ਕੇ ਦੇਖਿਆ ਉਹ ਵਾਂ ਚੜੀ ਜਾਂਦੇ ਉਹ ਵਾਸਾਂ ਦੇ ਉੱਪਰ ਬੱਚੇ ਖੇਡਣ ਦੇ ਪਹਾੜ ਚੜੀਆਂ ਬਸ ਮਿੱਠਾ ਵੀ ਪਾਸਾ ਉੱਤੇ ਚੜ ਕੇ ਫਿਰਦੇ ਆ। ਮੈਂ ਕਿਹਾ ਥੱਲੇ ਉੱਤਰ ਕਹਿੰਦਾ ਯਾਰ ਥੁੱਕਾ ਸੁੱਟਣ ਦੇ ਲੋਕ। ਵੀ ਹੁਣ ਸੱਪ ਦਾ ਫਨ ਲਾਤਾ ਵਾ ਹਾਂਜੀ ਪਿੱਛੇ ਲੰਬਾ ਜਿਹਾ ਰਹਿ ਗਿਆ ਇੰਜ ਕਰਕੇ ਸੋਹਣਾ ਤਰਤਰਾ ਕੱਟ ਕੇ ਵਿੱਚ ਆ ਉਹਨੇ ਨਿੰਬੂ ਜਿਹਾ ਮੈਂ ਭੁੱਕ ਕੇ ਸੋਹਣਾ ਕਾਂਡੇ ਬੈਠ ਅਗਲਾ ਦੱਸੀ ਆ ਤਾਜੀ ਉਹ ਨਾ ਦੌਰ ਚੇਂਜ ਹੋ ਗਿਆ। ਪਹਿਲੇ ਇਹੀ ਬੰਦੇ ਉਹ ਸ਼ਹਿਰੀਆਂ ਨੂੰ ਖਾ ਜਾਂਦੇ ਸੀ ਵੱਢ ਵੁੱਢ ਕੇ। ਉਹਨਾਂ ਨੂੰ ਹੁਣ ਆਸਤਾ ਆਸਤਾ ਉਹ ਵੀ ਜਦੀਦ ਹੋ ਗਏ ਉਸ ਅੱਜ ਦੇ ਦੌਰ ਨਾਲ। ਉਹਨਾਂ ਨੂੰ ਪਤਾ ਲੱਗ ਗਿਆ ਮੋਬਾਈਲ ਵੀ ਆ। ਨਹੀਂ ਉਹ ਹਲੇ ਵੀ ਭਾਈ ਨਹੀਂ। ਗਜ਼ਾਰ ਨਾ ਲੱਭੇ ਉਹ ਆਪਣਾ ਪੁੱਤ ਭਤੀਜਾ ਵੜ ਲੱਦੇ ਆ ਸੱਚੀ ਉਸਤਾਦ ਜੀ ਸੋਹਣੇ ਆਲੂ ਪਾ ਕੇ ਬੱਠ ਜੀ ਬਣਾ ਕੇ ਬੈਠੇ ਹੁੰਦੇ ਉਹਨੇ ਨਹੀਂ ਹੁਣ ਉੱਥੇ ਵੀ ਇਮਤਿਆਜ਼ ਖੋਲ ਗਏ ਹਰ ਜਗ੍ਹਾ ਤੇ। ਹਾਂਜੀ। ਉਹ ਭਰਾਵਾ ਸ਼ਾਮ ਨੂੰ ਫੋਨ ਕਰਕੇ ਕਹਿੰਦੇ ਸਾਦਕ ਆਈ ਭਤੀਜਾ ਪਕਾਇਆ ਉਹ ਮਸ਼ੀਨ ਦੇਖੀ ਤੁਸੀਂ ਜਿਹੜੀ ਏਦਾਂ ਹੁੰਦੀ ਉਹਨੂੰ ਕੋ ਗੱਲ ਕਰੋ ਕੀ ਆ ਹਾਂ ਆਹੋ, ਉਹ ਲੈ ਗਿਆ ਕਰੰਟ। ਉਹ ਬੰਦਾ ਨੇ ਉਹਦੇ ਅੱਗੇ ਰੱਖੀ ਤੇ ਕਹਿੰਦਾ ਉਹ ਮਸ਼ੀਨ ਕਰਦੀ ਉਹ ਗੱਲ ਹੁਣ ਤੁਹਾਨੂੰ ਪਤਾ ਇਨਸਾਫ ਪਸੰਦ ਮੁਲਕ ਦਾ ਚੈਨ ਆ ਇੱਕ ਰਿਪੋਰਟ ਡਾਇਰੈਕਟ ਹੋਇਆ ਸੀ ਉਹਨੇ ਇੰਜ ਕਰਕੇ ਬਾਬੇ ਨੂੰ ਡਰਾਇਆ ਤੇ ਰਿਪੋਰਟ ਤੇ ਪਰਚਾ ਹੋ ਗਿਆ ਤੇ ਇੱਥੇ ਸਾਡੇ ਯਾਰ ਕੱਖ ਵੀ ਨਹੀਂ ਰਿਪੋਰਟ ਜੇਲ੍ਹ ਕੱਟ ਗਿਆ
7 ਸਾਲ ਹਾਲ ਤਾਂ ਪਰਚੇ ਹੋਇਆ ਤਾਂ ਗੱਲ ਚੱਲਣ ਡਈ। ਅੱਛਾ ਭਾਈ ਯਾਰ ਸੈਨ ਸੂਨ ਕਰਨ ਵਾਲਾ ਮੁੰਡਾ ਉਹਨੂੰ ਪਤਾ ਸੈਨ ਨੂੰ ਪਤਾ ਵਾ ਉਸਤਾਦ ਜੀ ਉਹ ਤਾਂ ਗੱਡੀ ਲੈ ਕੇ ਗਿਆ, ਉਹਨੇ ਹਾਰਨ ਮਾਰਿਆ, ਸਾਰੇ ਗੱਡੀ ਨੂੰ ਹੱਥ ਲਾਣ ਕੇ ਤੇ ਪਤਾ ਨਹੀਂ ਇਹਦੇ ਵਿੱਚ ਆਵਾਜ਼ ਆਉਣੀ ਨੱਪਣ ਕਿ ਆਵਾਜ਼ ਕਿੱਥੋਂ ਆਈ ਪਾਉਂਦੀ। ਬਾਹਰ ਦਾ ਬੰਦਾ ਨਹੀਂ ਉਸ ਇਲਾਕੇ ਜਾਂਦਾ ਅਫਰੀਕਾ ਦੇ ਉਸਤਾਦ ਜੀ, ਉਹ ਖਾਈ ਦੇ ਪਕਾ ਕੇ ਬੜਾ ਸੋਹਣਾ। ਉਹ ਜਿਹੜਾ ਆਪਟੋਕਲਿਪਟੋ ਫਿਲਮ ਨਹੀਂ ਉਹ ਚ ਵੀ ਇਦਾਂ ਦੀ ਹੈ ਸਾਰੇ ਉਹ। ਉਸਤਾਦ ਜੀ ਬੰਦਾ ਭਲਾ ਕਿੰਜ ਕਰਦੇ ਆ ਕਿ ਇੰਜ ਲੰਮੇ ਰੁੱਖ ਪਾ ਕੇ ਉਹਨੂੰ ਥੱਲੇ ਅੱਗ ਬਾਲਦੇ। ਸੱਜੀ ਟਾਈਮ ਹਾਂਜੀ ਆ ਹੱਥ ਬੰਨ ਕੇ ਬਾਂਸ ਜਿਹਾ ਫਸਾਉਂਦੇ ਆ, ਐ ਲੱਤਾਂ ਬੰਨ ਕੇ ਪੂਰਾ ਬਾਂਸ ਜਿਹਾ ਬਣਾ ਘੁਮਾਉਂਦੇ ਵੀ ਉਹਨੂੰ। ਉਤੋਂ ਬੰਦਾ ਗੁਫ਼ਤਗੂ ਵੀ ਕਰਦਾ, ਗੁਫ਼ਤਗੂ ਯਾਰ ਹਾਂ ਕਿੰਨਾ ਕੁ ਰਹਿ ਗਿਆ, ਮੈਂ ਥੱਲੋਂ ਦੇ ਪੱਕ ਗਏ ਕਿਤਾਬ ਕਹਿ ਰਿਹਾ ਹੁੰਦਾ ਵਾ। ਪਹਿਲੇ ਲੱਕ ਭੁੰਦੇ ਫਿਰ ਢਿੱਡ। ਉਹ ਤੁਸੀਂ ਜਿੰਗਲ ਵਾਲਾ ਹੂ ਨਹੀਂ ਸੁਣਿਆ ਵੀ ਇਹਨਾਂ ਦਾ ਮਸ਼ਹੂਰ ਆ ਹਾਂ ਜਿੰਗਲ ਵਾਲਾ ਹੂ। ਨਹੀਂ ਮੈਂ ਇੱਕ ਦਿਨ ਇੱਕ ਡਾਕੂਮੈਂਟਰੀ ਦੇਖੀ ਉਹ 'ਚ ਸਾਰੇ ਕੱਪੜਿਆਂ ਤੋਂ ਬਗੈਰ ਤੁਰੇ ਫਿਰਦੇ ਸੀ। ਬਲਰ ਦੇ ਹੁੰਦੇ ਆ। ਹਾਂ ਸਾਰੇ ਹੀ, ਉਹ ਬੱਚੇ ਬੁੱਢੀਆਂ ਬੰਦੇ ਬਾਬੇ, ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਅਸੀਂ ਆ ਕੋਈ ਢੱਕਣਾ ਵੀ ਆ ਕੋਈ ਜਿਸਮ ਦਾ ਕੋਈ। ਬਸ ਉਹ ਵੀ ਦੇਖ ਲਓ ਸਹੀ ਉਹ ਕੌਮ ਹੈ ਹੀ ਆ, ਲੇਕਿਨ ਜ਼ਿੰਦਗੀ ਸਿੱਧੀ ਸਿੱਧੀ ਗੁਜ਼ਾਰੋ। ਸਵੇਰ ਕੰਮ ਤੇ ਜਾਓ ਰਾਤ ਨੂੰ। ਨਹੀਂ ਇਹ ਵੀ ਜ਼ਰੂਰੀ ਨਹੀਂ ਹੈਗਾ ਸਾਜੀ, ਨਿਯਮਤਾਂ ਦਾ ਪਤਾ ਲੈਣਾ, ਤੁਸੀਂ ਇੰਜੋਏ ਕਰਨਾ, ਪਿਆਰ ਦਿਓ, ਪਿਆਰ ਲਵੋ, ਪਿਆਰ ਵੰਡੋ। ਆ ਬਸ ਸਹੀ। ਆਹੋ ਵੀ ਹੁਣ ਐਵੇਂ ਨਜਾਇਜ਼ ਤੁਸੀਂ ਕੋਟਾ ਫਸਾ ਕੇ ਪਹਾੜ ਟੱਪਣ ਰਹੇ ਕੋਈ ਗੱਲ ਤਾਂ ਨਹੀਂ ਭਾਜੀ ਹੈਗੀ। ਜਿਹੜੇ ਪਿੱਛੇ ਤੇਰੇ 15-20 ਆ ਉਹ ਕੀ ਕਰਨਗੇ, ਕਿਹਦੇ ਸਾਰੇ ਆ। ਸਮੁੰਦਰਾਂ ਦੀਆਂ ਗਹਿਰਾਈਆਂ ਤੱਕ ਲੋਕ ਚਲੇ ਗਏ, ਮਿੱਠੇ ਤੂੰ ਉੱਥੇ ਹੀ ਫਿਰਦੇ ਆ, ਚੰਨ ਦੇ ਉੱਤੇ ਚਲ ਕੇ ਪੈਰ ਰੱਖਤਾ। ਭਾਜੀ ਤੋਂ ਵਾਪਸ ਵੀ ਤਾਂ ਬੰਦਾ ਉਹਦਾ ਵੱਡਾ ਸਿਲੰਡਰ ਰੱਖਿਆ ਹੋਵੇ, ਬੰਦਾ ਚੁੱਪੀ ਮਾਰੀ ਬੰਦਾ ਵਾਪਸ ਨਹੀਂ ਤੇਰੀ ਸਮਝ ਆਉਂਦੀ। ਹਾਲੇ ਮਿੱਠਾ ਜੀ ਫਿਰ ਤੁਸੀਂ ਇੱਥੇ ਫਸਿਆ ਤੂੰ, ਤੈਨੂੰ ਉਹ ਜਿਹੜਾ ਬਰਮੂਦਾ ਟ੍ਰਾਈਐਂਗਲ ਉਹਨੇ ਕੀ ਹੋਇਆ? ਸਮੁੰਦਰ ਦੇ ਅੰਦਰ ਤੈਨੂੰ ਕਿੰਨੇ ਸਾਰਾ ਕੁਝ ਦੱਸਿਆ। ਆ ਜਿਹੜੀਆਂ ਸਾਨੂੰ ਜਿੰਨੀਆਂ ਇਨਫੋਰਮੇਸ਼ਨਾਂ ਸਾਨੂੰ ਆ ਇਹ ਲੋਕਾਂ ਨੇ ਆਪਣੀਆਂ ਜਾਨਾਂ ਤੇ ਖੇਡ ਖੇਡ ਕੇ ਸਾਡੇ ਤੱਕ ਪਹੁੰਚਾਈਆਂ। ਉਹ ਹੀਰੋ ਨੇ ਦੁਨੀਆ ਦੇ। ਦੱਸ ਤੁਸੀਂ ਕਿਸੇ ਕੋਲੋਂ ਕਿਸੇ ਨੂੰ ਪੁੱਛਿਆ ਵਾ ਵੀ ਯਾਰ ਹਾਂ ਕਿੱਦਾਂ ਹੁੰਦਾ? ਸਿਰਫ ਚੰਦ ਜਿਹੜੇ ਜ਼ਿੰਦਗੀ ਦੇ ਰਹਿਣ ਦੇ ਅਸੂਲ ਆ ਉਹ ਦੱਸੇ ਜਾਏ ਵੀ ਮਾਂ ਬਾਪ ਨਾਲ ਪਿਆਰ ਕਰੋ, ਛੋਟਿਆਂ ਦਾ ਅਦਬ ਕਰੋ, ਵੱਡਿਆਂ ਦਾ ਇਹਤਰਾਮ ਕਰੋ, ਇੱਜ਼ਤ ਨਾਲ ਰਹੋ, ਇਹ ਆਪਣੀ ਇੱਜ਼ਤ ਨਫਸ ਨੂੰ ਮਾਰੋ। ਨਹੀਂ ਮੈਂ ਕਹਿੰਦਾ ਇੱਕ ਮਿਸਾਲ ਆ, ਤੂੰ ਅੱਜ ਗੱਲ ਕਰਦਾ ਪਿਆ ਨਾ ਵੀ ਉੱਥੇ ਚੱਲ ਜਾਓ ਬੰਦਾ, ਇੱਥੇ ਚੱਲ ਜਾਵੇ ਬੰਦਾ, ਉਹ ਸਾਰਾ ਕੁਝ ਵੀ ਉਹਨਾਂ ਨੇ ਦੱਸਿਆ ਵਾ। ਦਰਿਆਫਤ ਕੀਤੇ ਉਹਨੇ। ਹਾਂਜੀ ਤੂੰ ਹੁਣ ਕਹਿੰਦਾ ਨਾਰਾਇਣ ਕਕਾਨ ਚੱਲ ਜਾਓ, ਫਲਾਂ ਚੱਲ ਜਾਓ, ਉੱਥੇ ਜਿਹੜੇ ਪਹਾੜਾਂ ਦੇ ਘਰ ਬਣੇ ਨੇ ਉਹ ਵੀ ਕਿਸੇ ਨੇ ਉੱਥੇ ਚੜ ਕੇ ਬਣਾਏ ਨੇ। ਉਹ ਵੀ ਰਿਸਕ ਲਿਆ, ਉੱਥੋਂ ਪੈਰ ਤੋਂ ਤਿਲਕ ਜਿਰਦੇ ਐਵੇਂ ਤਿਲਕ ਜੇ ਆਹ ਕਹਿੰਦਾ ਉਹ ਆ ਗੱਲ ਹੋ ਗਈ ਨਾ। ਫਿਰ ਇੱਕ ਪਾਸੇ ਰਹਿਣਾ ਫਿਰ। ਉਸਤਾਦ ਜੀ ਪਹਾੜ ਕੱਟ ਕੇ ਸੜਕਾਂ ਬਣਾ ਕੇ ਦਿੱਤੀਆਂ ਨੇ ਜਿੰਨਾਂ ਦੀ। ਅੱਜ ਜਿੱਥੇ ਤੂੰ ਜਾਣਾ ਵਾ ਨਾਰਾਇਣ ਕਕਾਨ, ਉੱਥੇ ਜਿਹੜੇ ਪਹਾੜ ਕੱਟ ਕੇ ਸੜਕਾਂ ਬਣਾਈਆਂ ਉੱਥੇ ਵੀ ਕਈ ਮਰੇ ਨੇ। ਉਹ ਵੀ ਜਾਨ ਦਾ ਰਿਸਕ ਆ। ਫਿਰ ਇੱਕ ਪਾਸੇ ਗੱਲ ਕਰਨਾ, ਫਿਰ ਇਹ ਨਾ ਕਰ ਜਿੱਥੇ ਤੈਨੂੰ ਸਮਝ ਨਹੀਂ ਆਉਂਦੀ ਉੱਥੇ ਤੂੰ ਕਹਿੰਦਾ ਵਾ ਵੀ ਨਹੀਂ ਅੱਛੀ ਗੱਲ ਆ। ਜਿਹੜੀ ਅੱਛੀ ਯਾਰ ਮੇਰੀ ਗੱਲ ਸੁਣੋ, ਜਿਹੜੀ ਹੁਣ ਅੱਛੀ ਤਹਿਕੀਕ ਹੈ ਯਾਰ, ਇੱਕ ਉਹਨਾਂ ਨੇ ਰਾਹ ਬਣਾਇਆ ਵੀ ਇੱਥੇ ਲੋਕ ਆਉਣ ਇੰਜੋਏ ਕਰਨ। ਵੀ ਭਾਈ ਕੇਟੂ ਤੇ ਚੜ ਗਿਆ ਵੀ ਉਹ ਭਾਈ ਤੇਰੇ ਇਕੱਲੇ ਦਾ ਕੀ ਫਾਇਦਾ ਵੇ, ਪੂਰਾ ਕੁੰਬਾ ਲੈ ਕੇ ਹੁਣ ਕੇਟੂ ਚੜਦੇ ਫਿਰੀਏ, ਉੱਥੇ ਕਾਹਦਾ ਇੰਜੋਏ? ਬਾਜ਼ੀ ਪੈ ਗਈ ਤੈਨੂੰ ਪੁੱਛ ਕੇ ਤੇਰੇ ਯਾਰ ਪਿੱਛੋਂ ਟੱਬਰ ਕਰਤੇ ਇੱਕ ਬੰਦਾ ਕੇਟੂ ਤੇ ਚੜਿਆ, ਚੜ ਕੇ ਉਹਨੇ ਇੱਥੇ ਦਿਖਾਇਆ ਦੁਨੀਆ ਨੂੰ ਕਿ ਕੇਟੂ ਉਤੋਂ ਇਦਾਂ ਦਾ ਵਾ। ਆਪਣਾ ਝੰਡਾ ਲਾਇਆ ਉੱਤੇ, ਉਹਨੇ ਝੰਡਾ ਲਾਇਆ ਉੱਤੇ। ਇੱਕ ਮਿਸਾਲ ਆ। ਹੁਣ ਬਰਮੂਦਾ ਟ੍ਰਾਈਐਂਗਲ ਦਾ ਤੈਨੂੰ ਦੱਸ, ਜਿੱਥੇ ਜਹਾਜ਼ ਉੱਤੋਂ ਜਾਂਦਾ ਉਹ ਪਤਾ ਹੀ ਨਹੀਂ ਅਜੇ ਤੱਕ ਗੈਪ ਹੋ ਜਾਂਦਾ ਉੱਥੋਂ, ਉਹਦਾ ਕੀ ਹੱਲ ਕਰਨਾ ਹੁਣ? ਉਹਦਾ ਹੱਲ ਹੁਣ ਕੀ ਹੈ? ਟੋਇਆ ਜਿਹਾ ਜਿਹੜਾ ਉਹਦੇ ਤੇ ਢੱਕਣ ਪਾਓ, ਉਹਦਾ ਢੱਕਣ ਪਾ ਦਿਓ, ਕੋਈ 40-50 ਹਜ਼ਾਰ ਮਿੱਟੀ ਦੀ ਟਰਾਲੀ ਨੂੰ ਪੂਰ ਦਿਓ। ਹੁਣ ਜਹਾਜ਼ ਨਹੀਂ ਜਾਂਦੇ, ਉਹਨੂੰ ਬੰਦ ਨਹੀਂ ਕਰਨ ਦੇ। ਇਹਦਾ ਹੱਲ ਨਹੀਂ ਹੈਗਾ। ਦੇਖਣਾ ਪੂਰਾ ਜਹਾਜ਼ ਗੈਪ ਹੋ ਰਿਹਾ। ਲੈ ਕੋਈ ਸੋਟੀ ਲਾ ਦਿਓ, ਬੇਰੀ ਦੀ ਉੱਤੇ ਲਾਲ ਛਾਪਰ ਪਾ ਦਿਓ, ਯਾਰ ਇੱਥੇ ਬਰਮੂਦਾ ਟ੍ਰਾਈਐਂਗਲ ਤੇ ਨਾ ਵੜੋ। ਵੀ ਬਰਮੂਦੇ ਨੇ ਤਾਂ ਸਾਰੇ ਮੂਧੇ ਕਿਤੇ ਪਏ ਵੀ ਪੂਰਾ ਜਹਾਜ਼ ਕਿਚ ਹੀ ਆਉਣ ਡਿਆ, ਉਹਨੂੰ ਬੰਦ ਕਰੋ, ਸ਼ੀਟਰ ਪਾਓ ਤੇ ਛਾਪਾ ਪਾ ਦਿਓ। ਸਹੀ ਗੱਲ ਆਹੋ ਯਾਰ ਇਹ ਸਾਰੀ ਹਰਕਤ ਕਰਨ ਡਿਆ ਗੋਰਾ। ਅਸੀਂ ਤਾਂ ਸਿੱਧੇ ਸਾਦੇ ਬੰਦੇ ਆ, ਅਸੀਂ ਤਾਂ ਮੇਲਿਆਂ ਤੇ ਜਾਣ ਵਾਲੇ ਲੋਕ ਆ ਵੀ ਤੁਹਾਨੂੰ ਭਾਈ ਇੰਨੇ ਕਰਕੇ ਕਹਿਣ ਘਰ ਆ ਕੇ ਸਾਨੂੰ ਹੋਰ ਕਰਾ ਬੱਸਾਂ ਭਰ ਕੇ ਲੈ ਕੇ ਤਾਂ ਹੀ ਮੇਲੇ ਤੇ ਵੀ ਨਾ ਜਾਇਆ ਕਰ। ਮੇਲੇ ਤੇ ਵੀ ਅਕਸਰ ਲੜਾਈ ਹੋ ਪੈਂਦੀ, ਫਾਇਰਿੰਗ ਹੁੰਦੀਆਂ ਵੀ ਤੇਰੇ ਗੋਲੀ ਵੱਜ, ਸਵੇਰ ਨੂੰ ਕੰਮ ਤੇ ਜਾ, ਰਾਤ ਨੂੰ ਘਰ ਆ। ਨਹੀਂ ਫੈਰ ਕੋ ਪਿੱਛੇ ਖਲੋ ਜਾਓ, ਭਗੂੜਾ ਖੁੱਲ ਕੇ ਤੇਰੇ ਉੱਤੇ ਡਿੱਗ ਪਿਆ। ਯਾਰ ਇਹ ਕੁਦਰਤੀ ਆਫਤ ਆ, ਇਹ ਕੁਦਰਤੀ। ਹੁਣ ਬਰਮੂਦੇ ਨਹੀਂ ਕੁਦਰਤੀ ਕਾਦੀ, ਤੂੰ ਮੇਲੇ ਤੇ ਜਾ ਹੀ ਨਾ। ਇੰਜੋਏ ਨਹੀਂ ਕਰਨਾ। ਹਾਂ ਕੀ ਨਹੀਂ ਕਰਨਾ? ਇੰਜੋਏ ਮੇਲੇ ਤੇ ਇੰਜੋਏ ਆ, ਖੁਸਰੇ ਆਉਂਦੇ, ਧਮਾਲ ਪੈਂਦੀ ਆ, ਕਤਲਮੇ ਚੱਲਣ ਡਿਆ, ਮਜ਼ੇ ਪੂਰੇ। ਬੜੇ ਲੜਾਈਆਂ 'ਚ ਮਰੇ ਵੀ ਨੇ, ਮੇਲਿਆਂ 'ਚ ਬੰਦੇ ਬੜੇ ਮਰਦੇ ਨੇ। ਫਿਰ ਉਹ ਨਾ ਮੰਗੇ ਲੈਣ, ਨਾ ਜਾਣ ਕਰੋ। ਉਹੀ ਤਾਂ ਕਹਿ ਰਿਹਾ, ਤੂੰ ਨਾ ਜਾ। ਉਸਤਾਦ ਜੀ ਮੇਲੇ 'ਚ ਔਰ ਬਰਮੂਦੇ 'ਚ ਫਰਕ ਆ। ਅੰਧੀ ਗੋਲੀ ਦਾ ਸ਼ਿਕਾਰ ਹੋ ਜਾਂਦਾ ਕਿ ਕਿਸੇ ਹੋਰ ਪਾਰਟੀ ਦੀ ਲੜਾਈ ਹੋ ਰਹੀ, ਉਹਨਾਂ ਨੇ ਛੱਟਾ ਲਾਇਆ ਵਿੱਚ ਇਹੋ ਜਿਹਾ ਯਾਰ ਉੱਥੇ ਪਤਾ ਨਹੀਂ ਕਿਹੜਾ ਬੰਦਾ ਆਇਆ ਐਵੇਂ ਤੂੰ ਜਾ ਕੇ ਉੱਥੇ ਐਵੇਂ ਤੇਰੇ ਨਾਲ ਰੰਗ ਦੀ ਦੁਨੀਆ। ਮੇਲਾ ਪੂਰਾ ਜਹਾਜ਼ ਤਾਂ ਨਹੀਂ ਖਿੱਚਣ ਡਿਆ। ਤੇਰੇ ਵਰਗੇ ਨੂੰ ਖੁਸਰੇ ਦਾ ਆਸ਼ਿਕ ਚੰਡਾ ਮਾਰਦੇ ਤੂੰ ਬਾਹਰ ਰੋਈ ਜਾਣਾ। ਉਹਨੂੰ ਛੇੜ ਜਾ। ਹੁਣ ਬਰਮੂਦੇ ਦੇ ਵਿੱਚ ਇਹਨੂੰ ਚਾਹੀਦਾ ਵੱਡਾ ਬਾਂਸ ਅੜਾਉਣ, ਉੱਤੇ ਲਾਉਣ ਲਾਲ ਬਲਬ ਵੀ ਅੱਗੇ ਬਰਮੂਦਾ ਵਾ ਨਾ, ਉਹ ਲਓ ਜੀ ਪਤਾ ਲੱਗੂਗਾ ਲਾਲ ਬਲਬ ਬੜੋ ਤੋਂ ਵੀ ਅੱਗੇ ਬਰਮੂਦਾ ਵੈਨ ਹੋ ਜਾਓ। ਉੱਤੋਂ ਜਹਾਜ਼ ਵਾਲੇ ਵੀ ਉੱਤੋਂ ਹੀ ਨਗਾਉਣ ਡਏ ਵੀ ਇੱਕ ਜਹਾਜ਼ ਲੈ ਲਿਆ, 2 ਲੈ ਲਿਆ, 3 ਤੁਸੀਂ ਤਾਂ ਜਾਣ ਕੇ ਸੁੱਟਣ ਡਏ। ਉਹ ਯਾਰ ਬਾਹਰ ਚੋਂ ਨਹੀਂ ਗਏ, ਤੈਨੂੰ ਪਤਾ ਹੀ ਨਹੀਂ ਉਹ ਕੀ ਆ। ਉਹ ਸਮੁੰਦਰ ਦੀ ਭਮੀਰੀ ਆ, ਜਿਹੜਾ ਉਧਰ ਨੂੰ ਜਾਣਾ ਉਹਦੇ ਅੰਦਰ ਜਾਣਾ ਹੀ ਕਿਉਂ? ਤੋਂ ਵੀ ਫਜ਼ਾ ਚੋਂ ਵੀ ਨਹੀਂ ਕੁਛ ਲੱਗਦਾ। ਮੈਂ ਖੁੱਲਾ ਹੀ ਛੱਡਿਆ ਜੀ,
ਕੀ ਖੁੱਲਾ ਛੱਡਿਆ? ਬਰਮੂਦਾ ਉੱਤੋਂ ਹੀ ਲਈ ਜਾਣ ਡਿਆ ਵਾ। ਦਾ ਬਰਫ ਵਾਲਾ ਵਾ। ਉਹਦਾ ਤਾਂ ਜਿਹੜਾ ਰਿੰਗ ਹੁੰਦਾ ਨਾ ਇਦਾਂ ਘੁੰਮਦਾ ਥੱਲੋਂ, ਉਹ ਜਿੰਨੇ ਉਹ ਚੈੱਕ ਕੀਤਾ ਨਾ, ਉਹ ਤੇ ਮਰਿਆ ਹੀ ਮਰਿਆ। ਉਹਨੇ ਆ ਕੇ ਦੱਸ ਵੀ ਨਹੀਂ ਸਕਿਆ ਕਿ ਮੈਂ ਮਰ ਚੱਲਾਂ ਜੀ, ਇੱਧਰ ਨੂੰ ਨਾ ਆਇਓ। ਉਹਨੂੰ ਲੱਭਣ ਆ ਗਈ ਦੁਨੀਆ ਫਿਰ। ਯਾਰ ਤੁਸੀਂ ਉਹਦੀ ਗੱਲ ਕਰ ਰਹੇ ਹੋ ਸਟਾਰਟ ਦੇ, ਜਿਹੜੀ ਕਿ ਪਹਾੜ ਦੇ ਉੱਤੇ ਜਿਹੜਾ ਹਾਂਜੀ ਕੀ ਨਾਮ ਉਹਦਾ? ਅਲੀ ਸਦਪਾਲ ਅਲੀ ਸਤਪਾਰਾ। ਮੈਂ ਉਹਨਾਂ ਦੀ ਨਹੀਂ ਸੀ ਗੱਲ ਕੀਤੀ, ਹਾਂਜੀ ਮੈਂ ਉਹਨਾਂ ਦੀ ਗੱਲ ਕੀਤੀ ਜਿਹੜੇ ਆਪ ਦੋ ਉੱਚ ਥੱਲੇ ਪਿਓ ਪੁੱਤਰ ਗਏ ਸੀ ਅਸੜੇ ਉੱਤੇ ਦੇ, ਟਾਈਟੈਨਿਕ ਦੇਖਣ। ਆ ਜਿਹੜੇ ਐਂਗਰੋ ਵਾਲੇ ਨੇ ਦਾਊਦ ਪਿਓ ਪੁੱਤਰ ਗਏ ਸੀ ਦੋਵੇਂ, ਮੈਂ ਉਹਨਾਂ ਦੀ ਗੱਲ ਕੀਤੀ ਸੀ। ਅੱਛਾ ਉਹ ਵੀ ਵਿਚਾਰਾ ਸਹੀ ਕਹਿ ਰਿਹਾ ਉੱਪਰ ਵਾਲਾ। ਹਾਂਜੀ ਹਾਂਜੀ ਨਹੀਂ ਹੁਣ ਤੁਸੀਂ ਦੇਖੋ ਮਾਸ਼ਾਅੱਲਾ ਕਰੋਨਾ ਦੇ ਮਾਲਕ ਸੀ ਭਾਈ ਜਿਹੜੇ ਥੱਲੇ ਦੇਖਣ ਗਏ ਆ, ਵੀ ਐ ਬੈਠੇ ਉਹ ਜਿਹੜਾ ਵਿੱਚ ਥੱਲੇ ਗਿਆ ਵਾ, ਉਹ ਭਲਾ ਕਿੱਥੇ ਕੀ ਕਰਨ ਗਏ ਸੀ? ਉਹ ਜਿਹੜਾ ਟਾਈਟੈਨਿਕ ਦਾ ਮਲਬਾ ਦੇਖਣ ਗਏ। ਹਾਂ ਮਲਬੇ ਨੂੰ ਹੁਣ ਦੇਖੋ ਕਿੰਨੇ ਹਜ਼ਾਰਾਂ ਸਾਲ ਹੋ ਗਏ ਟਾਈਟੈਨਿਕ ਆ ਵੀ ਤੂੰ ਵੇਖ ਕੇ ਕੀ ਕਰਨਾ ਵੀ ਉਹਨੂੰ? ਮਲਬੇ ਨੂੰ ਸੰਗ ਪੈ ਨਹੀਂ ਭਾਈ 1912 ਦੀ ਗੱਲ ਆ, ਤੇ ਕਿੰਨਾ 100 ਸਾਲ ਹੋ ਗਿਆ 100 ਸਾਲ ਹੋਇਆ। ਤੇ ਹਲੇ ਮਲਬਾ ਉੱਥੇ ਪਿਆ ਹੋਣਾ। ਹਾਂ ਕੀ ਹੋਣਾ ਵੀ ਵਿਆਹ ਭਾਈ ਹੋਣਾ ਨੇ ਆਉਣਾ ਮਲਬਾ ਇੱਥੇ ਰਹਿੰਦੇ ਹੋ। ਉਹ ਯਾਰ ਜੇ ਅਹਿਰਾਮੇ ਮਿਸਰ ਦੀ ਹਜ਼ਾਰਾਂ 100 ਸਾਲ ਪੁਰਾਣੀ ਤਾਰੀਖ ਉਹ ਜ਼ਿੰਦਾ ਬਾਕੀਆ ਮੌਜੂਦ ਆ, ਉਹ ਵੀ ਨਹੀਂ ਉਹ ਲੋਕੀ ਇਥੋਂ ਹੁਣ ਤੂੰ ਹਰਾਮੇ ਮਿਸਰ ਜਾ ਕੇ ਦੇਖਣਾ, ਫਿਰੌਣ ਮੰਮੀ ਉਹਦੀ ਉੱਥੇ ਜਾ ਕੇ ਕਾਹਤੋਂ ਦੇਖਣੀ? ਤੁਸੀਂ ਸਵੇਰੇ ਕੰਮ ਤੇ ਜਾਓ, ਰਾਤ ਨੂੰ ਘਰ। ਨਹੀਂ ਉਹ ਜ਼ਮੀਨ ਦੇ ਉੱਤੇ ਤੇ ਹੈ ਨਾ। ਨਹੀਂ ਉਹ ਜ਼ਮੀਨ ਦੇ ਉੱਤੇ ਨਹੀਂ, ਜਹਾਜ਼ 'ਚ ਬਹਿ ਕੇ ਜਾਣਾ, ਜਹਾਜ਼ ਨੂੰ ਨਿੱਕੀ ਹੋ ਜੇ ਫਿਰ। ਹਾਂ ਸਹੀ। ਨਹੀਂ ਉਹ ਰਿਸਕ ਪਹੁੰਚ ਨਹੀਂ ਜਾਵਾਂਗੇ ਨਾ ਵੀ ਜ਼ਮੀਨ ਤੇ ਆ, ਉਹ ਥੱਲੇ ਹੀ ਚਲ ਗਏ ਆ। ਨਹੀਂ ਤੈਨੂੰ ਕਿੱਦਾਂ ਪਤਾ ਤੂੰ ਪਹੁੰਚ ਜਾਏਗਾ? ਜਹਾਜ਼ ਕ੍ਰੈਸ਼ ਹੋ ਜੇ ਤੇਰਾ, ਤੂੰ ਇੱਥੋਂ ਲਾਹੌਰ 에ਅਰਪੋਰਟ ਤੇ ਜਾਵੇਂ ਰਸਤੇ 'ਚ ਗੱਡੀ ਵੱਜੇ। ਉਸਤਾਦ ਜੀ ਇਹ ਤਾਂ ਕੁਦਰਤੀ ਆਫਤ ਆ। ਮੇਰੇ ਜ਼ੇਨ 'ਚ ਹੁਣ ਮੈਂ ਕੋ ਪੰਗਾ ਤੇ ਨਹੀਂ ਲੈਣ ਡਿਆ। ਪੰਗਾ ਹੀ ਲੈਣੇ ਤੂੰ ਨਾ ਵੇਖਣ ਜਾਣਾ ਇੱਕ ਹਰਾਮੇ ਪਾਸੇ ਮਿਸਰ। ਹਰਾਮੇ ਮਿਸਰ ਦਾ ਸਫ਼ਰ ਇੱਕ ਪਾਸੇ ਥੱਲੇ ਹੀ ਜਾ। ਨਹੀਂ ਹਰਾਮੇ ਮਿਸਰ ਦਾ ਪੰਗਾ ਤੂੰ ਕਿਉਂ ਲੈਣੇ? ਤੂੰ ਰਹਿਣ ਦੇ। ਫਿਰ ਮੈਂ ਰਹਿਣ ਦਿਆਂਗਾ ਹਾਂ, ਰਹਿਣ ਦੇ। ਆਹੋ ਜੀ ਤਾਂ ਜੀ ਮੈਂ ਸੁਣਿਆ ਜਦੋਂ ਆਸਟ੍ਰੇਲੀਆ ਜਾਂਦੇ ਨਾ ਕੈਂਗਰੂ ਆ ਜਾਂਦੇ ਆ, ਏਦਾਂ ਪੂੰਛ ਦੇ ਭਾਰ ਬੂਹੇ ਤੋੜ ਕੇ ਨਾ ਅੰਦਰ ਵੜ ਕੇ ਛਾਵਾਂ ਖਾ ਹਾਂ ਲਓ ਜੀ ਬਾਜੀ ਇਹਨੇ ਪਤਾ ਵਾ ਤੇਰੇ ਇਲਾਕੇ ਨੂੰ ਥਾਣਾ ਕਿਹੜਾ ਲੱਗਣ ਡਿਆ ਤੈਨੂੰ ਪਤਾ ਵਾ? ਸੜਕਾਂ ਤੇ ਹੁੰਦੇ ਆ ਯਾਰ ਲਾਲ ਰਾਸਤੇ ਰੰਗ ਉਸਤਾਦ ਜੀ ਕਾਦੀ ਅਲਾਮਤ ਆ? ਖਤਰੇ ਦੀ ਆਫਤ ਦੀ। ਹਾਂ ਆਸਟ੍ਰੇਲੀਆ ਦੇ ਵਿੱਚ ਕੱਲ ਪਰਸੋਂ ਗੁਜ਼ਿਸ਼ਤਾ ਸਾਰਾ ਕੁਝ ਲਾਲ ਹੋ ਗਿਆ ਸੀ, ਜ਼ਮੀਨ ਅਸਮਾਨ ਬੱਦਲ ਹਵਾ ਫਜ਼ਾ ਲਾਲੋ ਲਾਲ ਸਾਰੇ। ਅੱਛਾ ਇਹ ਸਾਰਾ ਕੁਝ ਮੇਰਾ ਕਰਕੇ ਹੁੰਦਿਆ ਵਾ। ਮੈਂ ਅੱਜ ਕੈਂਸਲ ਕਰ ਦਵਾਂ, ਆਸਟ੍ਰੇਲੀਆ ਖੁਸ਼ਹਾਲ ਆ, ਆਸਟ੍ਰੇਲੀਆ ਸਾਰਾ ਸੈੱਟ ਹੋ ਜਾਣਾ। ਨਾ ਤੇ ਬਰਫ਼ ਪੈਣੀ ਆ ਨਾ ਤੇ ਮੈਂ ਤਸਵੀਰ ਦੇਖੀ, ਉਹ ਰੈੱਡ ਪੂਰਾ ਬਦਲ, ਸਾਰੇ ਰੈੱਡ ਹੋ ਗਏ। ਓਏ ਆਫਾਤ। ਵਾਰੀ ਆਫਤ ਉਹਦੇ ਤੇ। ਓਏ ਉਹ ਜਾਮੇ ਸ਼ਰੀ ਦੀ ਮਸ਼ਹੂਰੀ ਦੇਣ ਡਿਆ ਰੈਡ ਕਰਕੇ ਸਾਰਾ। ਉਤੋਂ ਸਾਜੀ ਕਿਤੇ ਮੁਸਾਫਰਾਂ ਤੇ ਮੱਕੜੀਆਂ ਬਹੁਤ ਹਮਲੇ ਕਰਦੀਆਂ। ਉੱਥੇ ਕਿੰਨੀ ਜਾਤੀ ਦੀਆਂ ਮੱਕੜੀਆਂ ਪਾਈ ਜਾਂਦੀਆਂ? 100 ਜਾਤੀ ਆ ਮੱਕੜੀਆਂ ਦੀ, ਉਹ ਜਿਹੜੀ ਲਓ ਜੀ ਪਾਈ ਇਸ ਤੋਂ ਪਹਿਲੇ ਆਸਟ੍ਰੇਲੀਆ ਦੁਆਵਾਂ ਕਰਕੇ ਲੋਕੀ ਵੀਜ਼ੇ ਲਵਾਉਣੇ ਸੀ। ਆ ਮੇਰਾ ਲੱਗਾ ਵਾ ਤੇ ਦੇਖ ਲਾ ਉਧਰ ਵੀ ਮਸਲੇ ਸ਼ੁਰੂ ਉਹਦੀ ਹੋ ਗਏ। ਨੈਸ਼ੀ ਨਾ ਤੇਰੇ ਅੰਦਰ ਤੇਰੀ ਸੋਚ ਦੀ ਨੈਸ਼ੀ ਬਾਹਰ ਜਾ ਰਹੀ ਹੈ। ਮੈਂ ਤਾਂ ਖੁਸ਼ਹਾਲੀ ਨਾਲ ਜਾਣਦਾ, ਲੇਕਿਨ ਤੁਸੀਂ ਮੇਰੇ ਅਸਾਬ ਨੂੰ ਕਮਜ਼ੋਰ ਕਰਨ ਲੱਗੇ। ਨਹੀਂ ਤੂੰ ਖੁਸ਼ਹਾਲੀ ਨਾਲ ਸਹੀ ਦੱਸ, ਤੈਨੂੰ ਤੇਰੀ ਮਾਂ ਦੀ ਕਸਮ ਦੱਸ, ਤੈਨੂੰ ਡਰ ਨਹੀਂ ਲੱਗ ਰਿਹਾ ਤਾਂ ਜਹਾਜ਼ 'ਚ ਚੱਲ ਗਿਆ? ਸਾਜੀ ਰਾਤੀ ਚਾਹ ਪੀਂਦਾ ਕਹਿ ਰਿਹਾ ਵਾ, ਕਹਿੰਦਾ ਯਾਰ ਮੇਰਾ ਫਿਰ ਦਿਲ ਘਬਰਾਇਆ ਪਿਆ। ਮੈਂ ਕਿਹਾ ਕਿ ਹਾਂ ਅੰਦਰੋਂ ਮਰਿਆ ਪਿਆ ਵਾ। ਕੜੂ ਲੇਕਿਨ ਬੱਚਿਆਂ ਦੀ ਖਾਤਰ ਜਾਣਾ ਪੈਣਾ। ਉਸਤਾਦ ਜੀ ਅੱਛਾ ਇੱਕ ਮਿਸਾਲ ਤੈਨੂੰ ਇੱਕ ਬੰਦਾ ਕਹੇ ਮਿੱਠਾ ਜੀ ਆਪਾਂ ਕਾਰ 'ਚ ਚੱਲਦੇ ਹਾਂ, ਅੱਛੀ ਕਾਰ ਦੇ ਵਿੱਚ, ਮਤਲਬ ਕਿ 6 ਦਿਨ ਲੱਗ ਜਾਣੇ ਆਸਟ੍ਰੇਲੀਆ ਬਾਈ ਰੋਡ ਚੱਲਦੇ ਆ, ਤੇ ਦੂਸਰਾ ਹੈਗਾ 16 ਘੰਟੇ ਜਹਾਜ਼ ਦਾ ਸਫ਼ਰ ਉਹ 'ਚ ਚੱਲਦੇ, ਕਿੱਚ ਜਾਏਗਾ ਦੋਵਾਂ 'ਚ? ਕਾਰ 'ਚ ਹਾਂ ਕਾਰ 'ਚ ਉਹਦੇ ਨਾਲੋਂ 10,000 ਗੁਣਾ ਜ਼ਿਆਦਾ ਚਾਂਸ ਤੇਰੇ ਮਰਨ ਦੇ। ਬਿਲਕੁਲ। ਇਹ ਹੀ ਤੈਨੂੰ ਪਤਾ ਨਹੀਂ। ਉਹਨੇ ਇੱਕ ਫੋਬੀਆ ਟਾਈਪ ਹੁੰਦਾ ਨਾ, ਮੈਂ ਕਹਿੰਦਾ ਪੀਣ ਤੇਰੇ ਵਾਲੀ ਵੈਗਨਰ ਹੁਣ 120 ਤੇ 130 ਤੇ 140 ਤੇ ਜਿਹੜੀ ਕਾਰ ਜਾ ਰਹੀ ਹੈ ਰੋਡ ਤੇ, ਉਹਨਾਂ ਨੇ ਮੁਸਲਸਲ 5 ਦਿਨ ਜਾਣਾ, ਚਾਂਸ ਕਿੰਨਾ ਵੱਧ ਗਿਆ ਕਿ 19 ਕੀ ਮਾੜਾ। ਯਾਰ ਕਾਰ 'ਚ ਕੁਛ ਵੀ ਨਾ, ਅੱਲਾ ਮਾਫੀ ਦੇਵੇ, ਅੱਲਾ ਮਾਫੀ ਦੇਵੇ, ਤੇਰਾ ਟਾਇਰ ਬਲਾਸਟ ਹੋਵੇ, ਤੂੰ ਫੜੇ ਨਹੀਂ ਜਾਣਾ ਕਿੱਥੇ ਕਾਰ ਗਈ। ਸਹੀ ਗੱਲ। ਤੂੰ ਕਿੱਥੋਂ ਤੁਰਿਆ ਫਿਰਦਾ? ਉਹ ਗੇਅਰ ਦਾ ਮਸਲਾ ਬਣ ਜਾਏ, ਕੋਈ ਚੀਜ਼ ਅੱਗੇ ਆ ਜੇ, ਤੂੰ ਕਾਰ 'ਚ ਕਿੰਨੇ ਹਜ਼ਾਰ ਗੁਣਾ ਜ਼ਿਆਦਾ ਖਦਸ਼ਾਤ ਆ ਹਾਦਸੇ ਦੇ ਜਹਾਜ਼ ਨਾਲੋਂ। ਜਹਾਜ਼ ਤੇ ਕਲੀਅਰ ਜਾ ਰਿਹਾ, ਨਹੀਂ, ਸੱਜੇ ਕੋਈ ਨਾ ਖੱਬੇ। ਮੈਂ ਹਾਦਸਾ ਦੀ ਗੱਲ ਨਹੀਂ ਕਰਦਾ, ਮੈਨੂੰ ਨਾ ਫੋਬੀਆ ਜਿਹਾ ਡਰ ਜਿਹਾ ਲੱਗਦਾ ਵਾ। ਹਾਂ ਫਿਰ ਤੂੰ ਆਪਣੇ ਫੋਬੀਆ ਦੀ ਗੱਲ ਕਰ, ਤੂੰ ਦੁਨੀਆ ਸਾਰੀ ਨੂੰ ਨਥੀ ਨਾ ਕਰੀ ਜਾ। ਨਹੀਂ ਮੈਂ ਦੁਨੀਆ ਨੱਥੀ ਨਹੀਂ ਕਰਦੀ। ਦੇਖ ਲੈ ਮੇਰੀ ਗੱਲ ਸੁਣ, ਤਰੀਕਾ ਇਹ ਹੁੰਦਾ ਵਾ ਕਿ ਭਾਜਨ ਨੂੰ ਪਹਾੜ ਤੇ ਜਾਂਦੇ ਬੜੀ ਅੱਛੀ ਗੱਲ ਆ ਜੀ, ਮੈਂ ਨਹੀਂ ਜਾ ਸਕਦਾ, ਇਹ ਗੱਲ ਹੋਰ ਆ। ਉਹ ਵੀ ਕਿਉਂ ਜਾ ਰਿਹਾ? ਇਹ ਤੂੰ ਸਾਲਾ ਲੱਗਦਾ ਉਹਨੂੰ ਕਹਿਣ ਵਾਲਾ? ਉਸਤਾਦ ਜੀ ਤੈਨੂੰ ਫੋਬੀਆ ਵਾ, ਤੂੰ ਸਾਰਿਆਂ ਨੂੰ ਕਮੇਟੀ ਕਰੀ ਜਾ ਰਿਹਾ। ਹੁਣ ਮੇਰੇ ਸਾਹਮਣੇ ਤੁਸੀਂ ਮੈਨੂੰ ਕਹੋ ਨਾ ਯਾਰ 2 ਕਰੋੜ ਰੁਪਏ ਲੈ ਲਾ ਥੱਲੋਂ ਨਾ ਟਾਈਟੈਨਿਕ ਦਾ ਮਲਬਾ ਦੇਖਿਆ, ਤੇ ਇੱਕ ਦੂਜਾ ਆਪਸ਼ਨ ਹੈ ਕਿ ਤੂੰ ਕੋਲੋਂ ਆਪਣੇ ਸਵਿਟਜ਼ਰਲੈਂਡ ਜਾਣਾ। ਮੈਂ ਕੋਲੋਂ ਸਵਿਟਜ਼ਰਲੈਂਡ ਚੱਲੂ ਵੀ ਉੱਥੇ ਆ ਪੂਰਾ ਤੈਨੂੰ ਕਿਉਂ ਕਿਸੇ ਨੇ ਕਹਿਣਾ ਵੀ ਤੂੰ ਦੇਖ ਗਿਆ ਟਾਈਟੈਨਿਕ ਦਾ ਮਲਬਾ? ਫੋਰ ਐਗਜ਼ਾਮਪਲ ਆ ਨਾ, ਫੋਰ ਨਹੀਂ ਐਗਜ਼ਾਮਪਲ ਗੱਲ। ਤੈਨੂੰ 2 ਕਰੋੜ ਨਹੀਂ, ਤੈਨੂੰ ਕਿਸੇ ਨੇ 2 ਰੁਪਏ 'ਚ ਨਹੀਂ ਦਿਖਾਉਣਾ। ਹੁਣ ਕਰੋੜਾਂ ਰੁਪਏ ਲਾ ਕੇ ਥੱਲੇ ਗਏ, ਪਟਾਕਾ ਪਵਾ ਲਿਆ। ਹਾਂ ਓਏ ਹੁਣ ਅੱਜ ਟਾਈਟੈਨਿਕ ਦਾ ਮਲਬਾ ਦੇਖਣ ਗਏ ਸੀ, ਆਪਣਾ ਨਹੀਂ ਲੱਭਣ ਡਿਆ, ਆਪਣਾ ਮਲਬਾ ਕਿੱਧਰ ਗਿਆ? ਐ ਹੀ ਹੁੰਦਾ, ਕਹਿੰਦੇ ਨੇ ਜਾਨ ਜੋਖਾਂ 'ਚ ਪਾ ਕੇ ਜਿਹੜੀ ਤੁਸੀਂ ਹਰਕਤ ਕਰਨੀ ਹੈ ਉਹ ਤੁਹਾਨੂੰ ਗਲਤ ਪੈ ਜਾਂਦੀ ਆ। ਐਡਵੈਂਚਰ ਕਿਸ ਟਾਈਮ ਲੈ ਵੀ ਜਾਂਦਾ ਬੰਦਾ। ਨਹੀਂ ਰੌਲਾ ਇਹ ਹੁੰਦਾ ਵਾ ਕਿ ਇੱਕ ਬੰਦਾ ਰੋਜ਼ ਸਮੁੰਦਰ 'ਚ ਜਾ ਰਿਹਾ, 10 ਬੰਦੇ ਰੋਜ਼ ਜਾ ਰਹੇ ਨੇ, 7 ਸਾਲ ਰੋਜ਼ 10 ਬੰਦੇ ਜਾ ਰਹੇ ਨੇ, ਉਹ ਵਾਪਸ ਵੀ ਆ ਰਹੇ ਨੇ। 7ਵੇਂ ਸਾਲ ਬਾਅਦ 1-2 ਬੰਦੇ ਗਏ, ਵਾਪਸ ਨਹੀਂ ਆਏ।
ਉਹਦੀ ਮਿਸਾਲ ਬਣਾ ਲੈਣੀ। ਜਿਹੜਾ ਪਿਛਲੇ ਇੰਨੇ ਸਾਲ ਰੋਜ਼ ਜਾ ਰਹੇ ਨੇ ਤੇ ਬਚ ਕੇ ਆ ਰਹੇ ਨੇ, ਉਹਦੀ ਮਿਸਾਲ ਵੱਡੀ ਚਾਹੀਦੀ ਹੈ ਜਾਂ ਉਹਦੀ ਚਾਹੀਦੀ? ਉਹਦੀ ਚਾਹੀਦੀ ਲੇਕਿਨ ਰੌਲਾ ਇਹ ਹੈ ਨਾ ਕਿ ਹੁਣ ਉਹਦੀ ਬਣਾ ਲਈ। ਜਿਹਨਾਂ ਦਾ ਹੁਣ ਜਹਾਜ਼ ਅੱਲਾ ਨਾ ਕਰੇ ਕੋਈ ਕ੍ਰੈਸ਼ ਹੋ ਜਾਂਦਾ ਵਾ ਤੇ ਡਰਨ ਲੱਗ ਪੈਣਾ ਹਰ ਜਹਾਜ਼ ਤੋਂ ਹੀ। ਹਾਂਜੀ। ਤੇ ਜਿਹੜੇ ਡੇਲੀ ਹਜ਼ਾਰਾਂ ਜਹਾਜ਼ ਆਪਣੇ ਪਹੁੰਚ ਰਹੇ ਆ ਰਹੇ ਜਾ ਰਹੇ ਆ, ਉਹਨਾਂ ਦੀ ਮਿਸਾਲ ਨਹੀਂ ਲੈਣੀ। ਆਪਣੇ ਆਪ ਨੂੰ ਉਹਨਾਂ ਚੋਂ ਨਹੀਂ ਗਿਣਨਾ, ਹਾਂਜੀ, ਉਹਦੇ ਚੋਂ ਹੀ ਗਿਣੀ ਜਾਣਾ ਆਪਣੇ। ਨੈਗੇਟਿਵ ਚ। ਉਸਤਾਦ ਜੀ ਉਸ ਤੋਂ ਕਿਤੇ ਖਤਰਨਾਕ ਸਫ਼ਰ ਜਿਹੜਾ ਸਮੁੰਦਰ 'ਚ ਬਹਿਰੀ ਜਹਾਜ਼ਾਂ 'ਚ ਹੋ ਰਿਹਾ ਵਾ, ਜਿਹੜੇ ਉਹਨਾਂ 'ਚ ਜੌਬ ਕਰ ਰਹੇ ਆ, ਪਤਾ ਨਹੀਂ ਕਿੰਨੀ ਛੱਲ ਆਂਦੀ 에ਅਰ ਹੋਸਟਸ ਹਾਂਜੀ, ਉਹ ਸਾਰੇ 30 ਸਾਲ 40 ਸਾਲ ਹੋ ਗਏ, ਬੁੱਢੇ ਹੋ ਗਏ ਨੇ 에ਅਰ ਹੋਸਟਸ। ਪਾਇਲਟ ਪਾਇਲਟ ਕੁਝ ਵੀ ਨਹੀਂ ਉਹਨਾਂ ਨੂੰ ਹੋਇਆ। ਸਭ ਤੋਂ ਜ਼ਿਆਦਾ ਜੇ ਡਰਨਾ ਹੋਵੇ ਨਾ ਤੇ ਪਾਇਲਟ ਨੂੰ ਡਰਨਾ ਚਾਹੀਦਾ। ਹਾਦਸਾ ਦਾਨਿਸ਼ ਸਾਹਿਬ ਤੁਹਾਡਾ ਕਿਤੇ ਵੀ ਇੱਥੋਂ ਨਿਕਲ ਕੇ ਵੀ ਹੋ ਹੋ ਸਕਦਾ। ਸਕਦਾ, ਨਾ ਨਿਕਲਣ ਤੇ ਵੀ ਹੋ ਸਕਦਾ ਉਦੋਂ। ਇਹ ਚ ਕਿਹੜੀ ਗੱਲ ਹੈ? ਮੋਟਰਸਾਈਕਲ ਦਾ ਨਾਮ ਹੀ ਇਹ ਹੈ ਕਿ ਕਿਤੇ ਵੀ ਹੋ ਸਕਦਾ। ਹਾਂਜੀ, ਮੋਟਰਸਾਈਕਲ ਤੇ ਹੁੰਦਾ ਸਾਜੂ ਜ਼ਿਆਦਾ ਖਤਰਨਾਕ ਨਹੀਂ। ਮੈਂ ਉਹਨੂੰ ਕਿਹਾ ਸੀ, ਉਹਨੇ ਇੱਕ ਨੇ ਗੋਰੇ ਨੇ ਲਿਖਿਆ ਸੀ ਨਾ, ਉਹਨੇ ਕਿਹਾ ਤੁਸੀਂ ਘਰੋਂ ਆਫਿਸ ਜਾਂਦੇ ਹੋ ਨਾ ਕਾਰ 'ਚ, ਉਹਦੇ ਚਾਂਸਸ ਜ਼ਿਆਦਾ ਨੇ ਐਕਸੀਡੈਂਟ ਦੇ, ਜਹਾਜ਼ ਇੰਨਾ ਸੇਵ ਆ। ਤੇ ਗੋਰਾ ਥੱਲੇ ਲੈ ਕੇ ਗਏ, ਮਿੱਠੇ ਨੂੰ ਕਹਿ ਦਿਓ। ਨਹੀਂ ਦੁਨੀਆ ਦੇ ਹਮੇਸ਼ਾ ਜਦੋਂ ਬੰਦਾ ਮਿੱਠੇ ਕੁਛ ਹੁੰਦਾ ਨਾ, ਤੁਹਾਨੂੰ ਕੁਛ ਤੁਹਾਡਾ ਡਰ ਮਰਵਾਉਂਦਾ ਬੰਦਾ ਤੂੰ ਸੋਚੀ ਜਾ ਇੱਥੇ ਇਦਾਂ ਨਾ ਉਦਾਂ ਹੋ ਜਾਣਾ। ਹਾਂਜੀ, ਇਹ ਵੀ ਬੜਾ ਰੌਲਾ ਨਹੀਂ ਮੈਂ ਅੱਲਾ ਦੇ ਹੁਕਮ ਨਾਲ ਕੁਝ ਬਿਹਤਰ ਹੋਇਆ ਵਾ, ਹੋਰ ਚੈੱਕ ਤੇਰਾ। ਕਰੀਏ ਲਓ। ਯਾਨੀ ਇਹ ਆਪਣੇ ਆਪ ਨੂੰ ਭੁੱਖ ਨਹੀਂ ਲੱਗੀ ਤੇ ਅਗਲੇ ਨੂੰ ਕਹੀ ਜਾਣਾ ਕਾਤੋਂ ਖਾਈ ਜਾਣ ਡੇ ਆ, ਕਾਤੋਂ ਖਾਈ ਜਾਣ ਡੇ। ਹੁਣ ਤੈਨੂੰ ਨਹੀਂ ਲੱਗੀ ਭੁੱਖ ਸੀ। ਤੇਰੀਆਂ ਸਮਝ ਆਈ ਮਿਸਾਲ? ਤੇਰੀਆਂ ਮਸਾਲਾ ਥੋੜਾ ਜਿਹਾ ਮੈਨੂੰ ਹੋਰ ਵੀਕ ਕੀਤਾ ਹੈ। ਹਾਂ, ਤੂੰ ਬਾਰੀ ਇਹ ਦੱਸ ਦੇ ਵੀ ਤੇਰੇ ਲੱਕ ਨੂੰ ਪਾਰਾ ਕਿੰਨੇ ਲੱਗਣੇ ਆ, ਤੂੰ ਮਸਾਲਾ ਤੂੰ ਕਿਹੜੀਆਂ ਮਾਰ ਕੇ ਦੇ ਦਿੰਦਾ। ਇਹਨਾਂ ਤੇਰੀਆਂ ਮਸਾਲਿਆਂ ਨੇ ਮੈਨੂੰ ਥੋੜਾ ਜਿਹਾ ਹੋਰ ਵੀਕ ਕੀਤਾ। ਤੂੰ ਬਾਰੀ ਵਾਲੇ ਬਹਿ ਜੀ, ਦੁਕਾਨਾਂ ਦੁਕਾਨਾਂ ਦੇਖਦਾ ਜਾਈ, ਠੀਕ ਹੈ ਨਾ, ਹੋਰ ਕੋਈ ਮਿੱਠਾ ਟੈਨਸ਼ਨ ਨਹੀਂ। ਜੀ ਸਿਡਨੀ ਦੇ ਵਿੱਚ ਹਾਂ। ਕਿਤੇ ਵੀ ਉਸਤਾਦ ਜੀ ਤੋਂ ਬਗੈਰ ਨਿਕਲਣਾ ਨੀਗਾ। ਗੈਂਗਵਾਰ ਇੰਜ ਦੇ ਇਹਨੇ ਤਾਂ ਮੇਰੇ ਨਾਲ ਵੀ ਨਹੀਂ ਨਿਕਲਣਾ। ਜੀ ਉੱਥੇ ਭਲਾ ਕਿਦਾਂ ਮੈਨੂੰ ਮੋਬਾਈਲ ਖੋਂਦੇ ਨਹੀਂ ਆ, ਏਦਾਂ ਹੱਥ ਫੜਦੇ ਆ, ਇਸ ਮੋਬਾਈਲ ਆ ਤੇ ਗੁੱਟ ਲਾਉਂਦੇ ਏਦਾਂ ਫੜ। ਹਾਂ ਬਾਤ ਹੁੰਦਾ ਨਾ, ਕੋਈ ਉਹ ਹੁੰਦੀ ਆ, ਤੁਹਾਨੂੰ ਪਤਾ ਵੀ ਨਹੀਂ ਲੱਗਦਾ। ਨਹੀਂ ਲੱਗਦਾ। ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਪਿਛਲੇ 5 ਮਿੰਟ ਹੋ ਗਏ ਤੁਸੀਂ ਟੁੰਡੇ ਆ, ਹਾਂਜੀ, ਜਦੋਂ ਕਿਤੇ ਜੇਬ 'ਚ ਹੱਥ ਪਾਏ ਪੈਸੇ ਪੂਸੇ ਕੱਢਣ ਨੂੰ ਉਦੋਂ ਪਤਾ ਫੇਰ ਪਤਾ ਲੱਗਦਾ ਵਾ। ਮੇਰੇ ਕੋਲ ਤਾਂ ਮੋਬਾਈਲ ਵੀ ਦੋ ਆ, ਮੈਂ ਘਰ ਵੀ ਟਾਈਆਂ ਲੈ ਕੇ ਆ ਜਾਊਂਗਾ। ਆਹ ਤੇ ਹੱਥ ਲਾ ਦੇ ਆ, ਮੈਂ ਆ ਜਾਊਂਗਾ ਬਾਜੀ। ਹੁਣ ਮੈਂ ਅੱਲਾ ਨਾ ਕਰੇ, ਅੱਲਾ ਮਾਫੀ ਦੇਵੇ, ਆਉਣ ਨੂੰ ਕਿਤੇ ਐ ਬਾਹੋਂ ਪਾ ਕੇ ਆਉਣਾ ਐ ਲੱਗਦਾ ਦੇਖ ਚੁੱਕਦੇ ਉਹੀ ਵੀ ਦੱਸ ਯਾਰ ਉਹਨੂੰ ਐ ਅੰਦਰ ਬਣਨਾ ਲੱਗਦਾ ਰੇੜੀ ਆਉਂਦਾ ਹੀ ਆ। ਉਹ ਟਾਇਰਾਂ ਦੇ ਐ ਲੱਗਦਾ ਕੱਲਾ ਟਾਂਗਾ ਆ ਰਿਹਾ, ਵਿੱਚੋਂ ਘੋੜਾ ਨਿਕਲ ਗਿਆ। ਐ ਅੰਦਰ ਆਦਾ ਬਾਈਆਂ ਆਉਂਦੇ ਦੇਖ ਚੱਕਰ ਆਹੋ। ਦੱਸੋ ਯਾਰ ਉਸਤਾਦ ਜੀ ਉੱਥੇ ਭਲਾ ਕੀ ਕਰਦੇ ਆ, ਇੰਜ ਕਰਦੇ ਆ ਨਾ, ਟਾਇਰਾਂ ਦੇ ਬੂਟ ਪਾ ਕੇ ਆਂਦੇ ਆ, ਅੱਗੇ ਪਿੱਛੇ ਇੰਜ ਘੁੰਮਦੇ ਰਹਿੰਦੇ ਇੰਜ ਸ਼ਪਕਸ ਕਰਕੇ ਕਰਦੇ, ਬੰਦਾ ਕਹਿੰਦਾ ਮੇਰਾ ਕੰਨ ਕਿੱਧਰ ਗਿਆ। ਮੇਰੇ ਕੋਲ ਕਸਮ ਲੈ ਲਓ, ਕਾਂਟੇ ਕੁੰਡੇ ਲਾ ਕੇ ਲੈ ਉਹ ਗਿਆ। ਮੈਂ ਕਸਮ ਦੇਣ ਨੂੰ ਤਿਆਰ ਆ, ਪੂਰੇ ਮੰਡੀ ਕੁਆਟਰ ਚੋਂ ਦੀਆਂ 7 ਨਸਲਾਂ ਚੋਂ ਕਿਸੇ ਦਾ ਆਸਟ੍ਰੇਲੀਆ ਦਾ ਵੀਜ਼ਾ ਵੀ ਲੱਗਾ ਹੋਵੇ ਨਾ, ਸਫਰ ਤੇ ਬਹੁਤ ਦੂਰ ਦੀ ਗੱਲ ਆ, ਮੈਂ ਜ਼ਿੰਮੇਦਾਰ ਆ, ਮੈਨੂੰ 70 ਕਰੋੜ ਦੀ ਸਜ਼ਾ ਦੇ ਦੇਣਾ ਯਾਰ। ਇਹ ਮਸ਼ੇ ਤੇਰਾ ਅੱਛਾ, ਲੱਗਾ। ਮਾਲੂਮਾਤ ਕਿੱਦਾਂ ਵਾ, ਜਿਵੇਂ ਦੇ ਐਂਡ ਦੇ ਨਾਮ ਦੇ ਨਾਲ ਨੋਨੀ ਪੌਂਟਿੰਗ ਆ ਹੈ। ਮੈਨੂੰ ਸਾਰਾ ਪਤਾ ਵਾ। ਅੱਛਾ, ਮੇਰੇ ਵੀਜ਼ਾ ਲੱਗਣ ਤੋਂ ਪਹਿਲਾਂ ਮੈਨੂੰ ਐ ਸੀਗਾ, ਲੋਕੀ ਆਸਟ੍ਰੇਲੀਆ ਦਾ ਇੱਦਾਂ ਦੱਸਣਾ ਯਾਰ ਉਹ ਬੜਾ ਮੈਂ ਕਿਹਾ ਤੇਰਾ ਵੀਜ਼ਾ ਆ ਲੱਗਾ, ਉਹ ਵੀ ਗੁਲਾਮਤ ਬਣ ਗਿਆ। ਇਹ ਵੀਜ਼ਾ ਠਾਪ ਹੋਰ ਲੱਗੀ ਹੈ, ਨਾਲ ਹੀ ਉੱਥੇ ਚੋਰੀ ਟਿਕਣੀ ਸ਼ੁਰੂ ਹੋ ਗਿਆ। ਇਹ ਜਿਹੜਾ ਨੋਟ ਨਾਲ ਨੋਟ ਰਲਾ ਕੇ ਗੈਂਗ ਰਲਦੇ ਲੈ, ਆ ਲੈ। ਸਾਰਾ ਉਹਨਾਂ ਦਾ ਉੱਥੇ ਅੱਧਾ ਨੋਟ ਉਹਦੇ ਕੋਲ, ਅੱਧਾ ਉਹਦੇ ਕੋਲ। ਉਹ ਕਸੀਨੋ ਲੈ ਕੇ ਜਾਵਾਂਗਾ ਤੈਨੂੰ ਮੈਂ। ਹਾਂ, ਇਹਦੇ ਨਾਲ ਫਿਰਾ ਤੁਰਾ ਗਿਆ, ਇਹਦੇ ਨਾਲ ਮਜ਼ੇ ਮਸਕੂਲੜੀ ਗਿਆ ਤਰ੍ਹਾਂ, ਚਲੋ ਜਿਸ ਚੀਜ਼ ਤੋਂ ਆਸਟ੍ਰੇਲੀਆ ਮਸ਼ਹੂਰ ਆ ਉਸ ਤੋਂ ਉਜਾਗਰ ਕਰ। ਫਿਰ ਜਦੋਂ ਕਸੀਨੋ ਤੇ ਉਸਤਾਦ ਜੀ ਉਹ ਹੁੰਦਾ ਨਾ ਅਟੈਕ ਉਹਨਾਂ ਦਾ ਡਾਕੂਆਂ ਦਾ, ਉਹ ਸੀਨ ਵੇਖਣ ਵਾਲਾ ਹੁੰਦਾ ਵਾ। ਜਗ੍ਹਾ ਹੀ ਕੋਈ ਨਹੀਂ ਬਚਦੀ ਭੱਜਣ ਨੂੰ। ਉਹ ਕਹਿੰਦੇ ਕਿ ਜਿਹੜੇ ਨਾਲ ਜਿਹੜੇ ਗੈਰ ਮੁਲਕੀ ਛਾਪਾ ਪੈਂਦਾ ਜਦੋਂ। ਹਾਂਜੀ, ਨਹੀਂ ਉਹ ਜਿਹੜੇ ਕਰੈਕਟਰ ਹੁੰਦੇ ਲੁੱਟਣ ਵਾਲੇ, ਹਾਂ। ਕਹਿੰਦੇ ਗੈਰ ਮੁਲਕੀ ਇੱਧਰ ਹੋ ਜਾਓ, ਉਹ ਸਮੇਂ ਤੇ ਪਤਾ ਨਹੀਂ ਸਾਨੂੰ ਛੱਡਤਾ ਵਾ, ਉਹ ਸਾਰੇ ਗੈਰ ਮੁਲਕੀ ਇੱਕ ਸਾਈਡ ਤੇ ਇਹਦੇ ਮੁੜ ਕੇ ਸਪੈਸ਼ਲ ਉਹਨਾਂ ਨੂੰ ਲੁੱਟਦੇ ਜਾ। ਇਹਨੇ ਮਾਹੌਲ ਮਾਰ ਵੀ ਦਿੰਦੇ ਉਹਨਾਂ ਨੂੰ, ਜਿਹੜਾ ਬਹੁਤਾ ਡਰਿਆ ਫਿਰ ਉਹਨੂੰ ਪਹਿਲੇ ਮਾਰਦੇ। ਆ ਅੰਗੂਠਾ ਲਾ ਦਿੰਦੇ ਆ ਸੱਜਾ, ਹਾਂ, ਲਾਉਣ ਕੇ ਇਦਾਂ ਦਾ ਬੱਚਾ ਚਾਦਰਾ ਤੇ ਇਸ ਤੋਂ ਤੁੰਨ ਕੇ ਲਾਉਂਦਾ ਕਿ ਇਦਾਂ ਦੇ ਤਲਿਆਂ ਨਾਲ ਖਾਣਾ। ਬਸ ਇਹਦੀ ਗੁਫ਼ਤਗੂ ਚੈੱਕ ਕਰਨੀ ਆ। ਲੇਕਿਨ ਕਾਲਿਆਂ ਦੇ ਗੈਂਗ ਆ ਉਸਤਾਦ ਜੀ, ਉਹ ਛੁਰੀਆਂ ਲੈ ਕੇ ਫਿਰਦੇ, ਉਹਨਾਂ ਨੂੰ ਪਤਾ ਚੱਲ ਜਾਂਦਾ ਦੇਸੀ ਮਾਤੜ ਪਿੰਡ ਹਾਂ। ਫਿੱਕਾ ਬੰਦਾ ਕਿਹੜਾ ਫਿਰਦਾ। ਅੱਲਾ ਦਾ ਬੰਦਿਆ ਵੀ ਮੈਂ ਇਧਰ ਬੈਗ 'ਚ ਕਿਤੇ ਗੁੱਸਾ ਰੱਖਣ ਡਿਆ ਵੀ ਮਾਤੜ ਤੁਹਾਨੂੰ ਪਤਾ ਲੱਗੇ ਪੱਗ ਪਾ ਕੇ ਫਿਰਨਾ। ਨਹੀਂ, ਉਹਨਾਂ ਨੂੰ ਮੈਂ ਉਹਦੇ ਨਾਲ ਹੀ ਫਿਰੀ ਜਾਣੇ, ਜਿੱਥੇ ਗੋਹ ਜਾਣਗੇ ਉੱਥੇ ਮੈਂ ਚੱਲ। ਯਾਰ ਮੈਂ ਤੈਨੂੰ ਕਦੋਂ ਕਿਹਾ ਵੀ ਮੈਂ ਤੈਨੂੰ ਕਿਤੇ ਲੈ ਕੇ ਜਾਣਾ? ਐਵੇਂ ਮੇਰੇ ਸਿਰ ਤੇ ਪਏ। ਤੈਨੂੰ ਮੈਂ ਉੱਤਰਦੇ ਨਜ਼ਰ ਆ ਗਿਆ, ਤੂੰ ਗੱਲ ਕਰੀ। ਅੱਲੇ ਅੱਗੇ ਗੱਲ ਤੈਨੂੰ ਮੈਂ ਸਿਰਫ 3 ਵਾਰੀ ਨਜ਼ਰ ਆਉਣਾ ਆਸਟ੍ਰੇਲੀਆ 'ਚ। ਅੱਛਾ, ਹਾਂ, ਉਤਰਨ ਤੋਂ ਬਾਅਦ, ਯਾਨੀ ਕਿ ਜਦੋਂ ਤੁਸੀਂ 에ਅਰਪੋਰਟ ਤੋਂ ਨਿਕਲੇ, ਤੈਨੂੰ ਮੈਂ 3 ਵਾਰੀ ਨਜ਼ਰ ਆਉਣਾ। ਇੱਕ ਵਾਰੀ ਪਹਿਲੇ ਸ਼ੋਅ 'ਚ ਜਦੋਂ ਸ਼ੋਅ ਅਸੀਂ ਕਰਨਾ, ਇੱਕ ਵਾਰੀ ਦੂਜੇ ਸ਼ੋਅ 'ਚ, ਤੇ ਉਹ ਇੱਕ ਵਾਰੀ 에ਅਰਪੋਰਟ ਤੇ ਜਦੋਂ ਅਸੀਂ ਵਾਪਸ ਆਉਣਾ। ਇਸ ਤੋਂ ਬਾਅਦ ਤੈਨੂੰ ਮੈਂ ਨਜ਼ਰ ਹੀ ਨਹੀਂ ਆਉਣਾ। ਵਾਹ 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 ਤੂੰ ਕਿੱਥੋਂ ਤੇਰੇ ਆਹੋ ਲੈ ਇੰਨੀ ਆਪ ਤਾਂ ਸੇਫ ਹੈ ਕੀ ਹੋ ਗਿਆ ਤੈਨੂੰ? ਅਗਰ ਤੁਹਾਡੇ ਵਾਲਾ ਜਜ਼ਬਾ ਰਾਮੇ ਸਾਹਿਬ ਦਾ ਹੋਇਆ ਉਹ ਵੀ ਨਾ ਰਾਮੇ ਤੇ ਤੂੰ ਇਕੱਠਾ ਹੀ ਆ। ਨਹੀਂ, ਉਹ ਤੋਂ ਨਾਲ ਹੀ ਰਹਿਣ ਵਾਲੇ। ਇਹ ਤੇ ਉਹੀ ਗੱਲ ਹੋ ਗਈ, ਇੱਕ ਵਾਰ ਚਿੱਟਾ ਹੈ ਤਾਂ ਸੋਚ ਸਾਰੇ ਚਿੱਟੇ ਲੈ ਆਂਦੇ। ਹਾਂ, ਓਏ ਵਾਹ ਵਾਹ ਵਾਹ। ਇਹਦਾ ਮਤਲਬ ਇਹ ਹੈ ਵੀ ਤੁਸੀਂ ਬਹੁਤਾ ਨਾ ਸੋਚੋ ਕਿਸੇ ਗੱਲ ਨੂੰ, ਉਹ ਜ਼ਿਆਦਾ ਹੋਏਗਾ। ਮੈਂ ਉੱਤੇ
ਧਿਆਨ ਪਾਉਣ ਡਿਆ ਉਹਦੀ ਮਿਸਾਲਾ ਚੈੱਕ ਕਰ ਵੀ ਅੱਲਾ ਦੁਆ ਕਰੀ ਦੀ ਹੁੰਦੀ ਯਾਰ ਸਾਡੀ ਟੀਮ ਖੈਰ ਨਾਲ ਚੱਲੀ, ਖੈਰ ਨਾ ਆਵੇ। ਸਹੀ ਗੱਲ। ਤੁਸੀਂ ਆਪਣੀ ਐਟਮਾਂ ਬਣਾਉਣ ਡਏ ਆ। ਹਫਾਜ਼ਤੀ ਤਦਬੀਰਾਂ ਜਿਹੜੀਆਂ ਨੇ ਕਰਨੀਆਂ ਕਰਨੀ ਚਾਹੀਦੀਆਂ। ਮੈਂ ਤੇਰੀ ਵਾਲਦਾ ਵਾਸਤੇ ਟਿਕ ਵਾਲੀ ਤਸਵੀਰ ਲਿਆਉਣੀ ਸੀ, ਲੈ ਹੁਣ ਇੱਥੇ ਹੀ ਲਈ। ਆਹੋ ਆਸਟ੍ਰੇਲੀਆ ਤੋਂ ਉੱਥੇ ਲਿਆਉਣੀ ਸੀ ਟਿਕ ਵਾਲੀ। ਮਾਂ ਜੀ ਕਿਹਾ ਸੀ ਮੇਰੇ ਵਾਸਤੇ ਆਸਟ੍ਰੇਲੀਆ ਤਸਵੀਰ ਲਈ। ਇਸ ਬੰਦੇ ਵਾਸਤੇ ਮੈਂ ਕੋਈ ਸੋਚਿਆ ਸੀ, ਮੈਂ ਕਿਹਾ ਯਾਰ ਕੋਈ ਹਲਕੀ ਫੁਲਕੀ ਜੀ ਉੱਥੋਂ ਟੀ-ਸ਼ਰਟ ਲੈ ਕੇ ਆਵਾਂਗੇ, ਉੱਥੇ ਤੋਂ ਲੜਾਈ ਬੋਲੇਗਾ। ਯਾਰ ਉਸਤਾਦ ਜੀ ਏਡੇ ਅੱਛੇ ਇਲਾਕੇ 'ਚ ਲੈ ਕੇ ਗਏ ਲੋਰ, ਉੱਥੇ ਹੋਟਲ ਤੇ ਇਹ ਹੋਟਲ 1 ਫਿਰਨੇ ਤੇ VIP ਮੋਲ ਕਮਰੇ ਤੇ ਦੇਖਿਆ? ਉੱਥੇ ਆਲੂ-ਛੋਲੇ ਲੱਭਦਾ ਫਿਰਨੇ ਭਾਈ, ਕਿਤੇ ਇਹਦੇ ਤੂੰ ਆਲੂ-ਛੋਲੇ। ਉਹ ਸ਼ਕਰਕੰਦੀ ਰਾਤ ਨੂੰ 11 ਵਜੇ ਕਹਿੰਦੇ ਆ ਮੈਨੂੰ ਉਹ ਤਾਂ ਰੀਟਰ ਨੇ ਮੇਰੀ ਚੀਖੋ ਬੁਖਾਰ ਸੁਣਿਆ ਨਾ, ਕੀ ਚਾਹੀਦਾ ਤੈਨੂੰ? ਮੈਂ ਕਿਹਾ ਸ਼ਕਰਕੰਦੀ। ਕਹਿੰਦਾ ਮੈਂ ਲੈ ਕੇ ਆਉਂਗਾ। ਫਿਰ ਤਾਂ ਕਿਤੇ ਤੂੰ ਨਹੀਂ ਗਿਆ। ਮੈਂ ਤਾਂ ਮਰਨ ਲਿਆ ਸੀ। ਤੁਸੀਂ ਦੋਵਾਂ ਨੂੰ ਗਿਆ ਜਾਓ ਕਾਲੂ ਨੂੰ ਨਹੀਂ ਦੇਖਿਓ, ਬਾਹਰ ਸ਼ਕਰਕੰਦੀ ਖਾਣ ਨੂੰ ਬਹੁਤ ਦਿਲ ਕਰਦਾ। ਨਹੀਂ ਕੀ ਕਦੋਂ ਦਾ ਵਾਕਿਆ? ਜਦੋਂ ਲਾਹੌਰ ਗਏ ਆਪਾਂ ਆਹੋ ਉੱਥੇ ਹੋਟਲ 'ਚ ਸਵੇਰੇ ਸਵੇਰੇ ਤੂੰ ਬੈਰਡ ਨੂੰ ਵੀ ਪੁੱਛ ਰਿਹਾ ਸੀ ਚਾਹ ਦੇ ਕੇ ਜਾਂ ਤੇ ਕੈਪਰਸ ਕੰਮ ਕਰਦੇ ਕੈਪਰਸ ਨਹੀਂ ਤੁਸੀਂ ਸਾਰੇ ਦੁਆ ਕਰੋ ਖੈਰ ਦੀ ਕਰੀਏ ਔਰ ਖੈਰ ਨਾਲ ਇਹ ਲੱਗੇ ਖੈਰ। ਨਾਖੂਨ ਜਿਹੜੇ ਓਏ ਉਹਨਾਂ ਨੂੰ ਨਹੀਂ ਲੋਡ ਬਿਲਡਅਪ ਦੀ, ਉਹ ਹਿੱਟ ਨੇ ਆਲਰੇਡੀ ਮਾਲਕ ਨੇ ਸ਼ੋਅ ਦੇ ਨਾ ਬਿਲਡਅਪ ਦਿਆ ਕਰ, ਆਪਣੇ ਹਿਸਾਬ ਨਾਲ ਚੱਲ। ਮਜ਼ਾ ਆਇਆ ਗੱਲ, ਲੜ ਗਈ ਗੱਲ। ਗੱਲ ਹੀ ਲੜੀ। ਕਿਆ ਪ੍ਰੋਸ ਜ਼ਿਕਰ ਮਿੱਠਾ ਜੀ। ਮੈਂ ਵੀ ਬੱਕੂਆ ਦਾ ਵੀ ਸ਼ਾਮਲ ਹਾਂ, ਮੈਂ ਕੀ ਕਰ ਸਕਦਾ। ਇਲਾਕੇ ਪੈ ਗਏ ਤੇ ਅੱਗੇ ਵਧਣ ਦਾ ਤਰੀਕਾ ਅੱਛਾ ਨਹੀਂ ਹੈ ਮੈਨੂੰ ਲੱਗਦਾ। ਓਏ ਤੂੰ ਇਧਰ ਆ ਉੱਠ ਕੇ, ਤੂੰ ਇਧਰ ਆ, ਚੱਲ ਉੱਠ ਕੇ ਇਧਰ ਆ, ਤੂੰ ਇਧਰ ਆ ਚਲੋ ਸ਼ਰਟਾਂ ਦਾ ਰੌਲਾ ਕੋਈ ਚੱਲ ਹਾਂ ਚਲੋ। ਗੱਲ ਕਰ ਰਹੇ ਸੀ ਕਿ ਦੁਆ ਕਰੋ ਖੈਰ ਨਾ ਜਾਈਏ, ਖੈਰ ਨਾ ਆਈਏ। ਤੇ ਨਾਲੇ ਸਾਰੀ ਪਰ ਇਹ ਦੱਸੋ ਵੀ ਤੁਸੀਂ ਹਾਂ ਜਿਹੜੀ ਗੱਲ ਸੱਚੀ ਤੇ ਨਾ 3 ਮੌਕੇ ਤੇ ਨਜ਼ਰ ਆਉਣ ਵਾਲੀ ਇਹ ਗੱਲ ਸੱਚ ਹੈ? ਵਜ੍ਹਾ ਵਾਈ ਸਰ ਬਹੁਤ ਅੱਛਾ ਫੈਸਲਾ ਵਾ ਤੁਹਾਡਾ। ਕਿਉਂ ਫੈਸਲਾ ਸਾਡਾ? ਮੈਂ ਉੱਥੇ ਮਾਤੜਾ, ਮੈਨੂੰ ਕਿਹਨੇ ਸਹਾਰਾ ਦੇਣਾ? ਭਾਵੇਂ ਫੈਸਲਾ ਚਲੋ ਤੂੰ ਠੀਕ ਆ। ਬਾਹਰ ਕਦ ਨਿਕਲਣਾ ਉਥੋਂ? ਤੈਨੂੰ ਇੱਕ ਕਮਰੇ ਜਿੱਥੇ ਉਹਨਾਂ ਨੇ ਰੱਖਣਾ ਤੂੰ ਉੱਥੇ ਰਹਿ ਬਸ। ਮੈਂ ਕਹਿੰਦੀ ਚੱਲਾਂ ਵਾ। ਤੂੰ ਬਾਹਰ ਕਿ ਜਿਹੜਾ ਬਾਹਰ ਹੁੰਦੀ ਕੀ ਹੋ ਜੇ ਕੋਈ ਬਾਹਰ ਤੂੰ ਕੰਮ ਤੇ ਚੱਲਣਾ, ਸਵੇਰੇ ਕੰਮ ਤੇ ਜਾ, ਬਾਅਦ ਚ ਘਰ ਆ। ਨਹੀਂ ਇੰਜੋਏ ਨਹੀਂ ਕਰਨਾ ਉੱਥੇ, ਫਿਰਨਾ ਤਾਂ ਉਹਨਾਂ ਨੇ ਇਲਾਕੇ ਨਹੀਂ ਵੇਖਣੇ। ਉਸਤਾਦ ਜੀ ਮੈਂ ਤੁਹਾਨੂੰ ਦੱਸਾਂ, ਇਹ ਬਾਹਰ ਜਾਣਗੇ ਤੁਹਾਡੀ ਵੀ ਇੰਜੋਏ ਡਿਸਟਰਬ ਕਰਨਗੇ ਤੁਹਾਡੇ ਨਾਲ। ਤੁਸੀਂ ਇੰਜ ਖੁੱਲੇ ਮਾਹੌਲ ਨਾਲ ਫਿਰਨਾ, ਤੁਸੀਂ ਆਪਣਾ ਫਿਰੋ, ਉਹਨਾਂ ਨੇ ਆਪਣਾ ਫਿਰਨਾ। ਯਾਰ ਸਤਾਜ ਜਿੱਥੇ ਮਰਜੀ ਫਿਰਨਾ, ਆ 3 ਵਜੇ ਨਜ਼ਰ ਆਉਣ ਵਾਲੀ ਹੈ ਗੱਲ ਹੀ ਮੈਨੂੰ ਸਮਝ ਓ ਨਹੀਂ। ਯਾਰ ਤੁਹਾਡਾ ਨਹੀਂ ਉਹਨਾਂ ਵਾਲਾ ਹਿਸਾਬ, ਉਹਨਾਂ ਦੇ ਆਪਣੇ ਹਿਸਾਬ ਨਾਲ ਰਹਿਣਾ ਵਾ। ਤੂੰ ਲੇਕਿਨ ਉੱਥੇ ਉਹ ਰਹਿ ਤਾਂ- ਚੌਕਸ ਹੋ ਕੇ, ਕਿਉਂਕਿ ਉੱਥੇ ਕਦਮ ਕਦਮ ਤੇ ਮੌਤ ਆ ਮਿੱਠਾ ਜੀ। ਐ ਮਾਵਾਂ ਦੇ ਲਾਲ ਐਵੇਂ ਨਹੀਂ ਉੱਥੇ। ਭਾਜੀ ਇਹ ਥੋੜਾ ਮੈਨੂੰ ਵੀ ਦੱਸਣਾ। ਤੁਸੀਂ ਤੇ ਸਮਝਦਾਰ ਹੋ। ਮੈਂ ਵੀ ਉਧਰ ਨੂੰ ਕਦਮ ਨਾ ਲੈ ਜਾ ਆਪਣੇ। ਤੁਹਾਨੂੰ ਦੁਨੀਆਦਾਰੀ ਦਾ ਪਤਾ ਵਾ, ਹਰ ਰੰਗ ਤੁਸੀਂ ਫਿਰਿਆ। ਉਸਤਾਦ ਆਦਮੀ ਇਹ ਮਾਤੜ ਪਿੰਡੂ ਬੰਦਾ, ਇਹਨੂੰ ਕੀ ਪਤਾ ਇਹਨੇ ਕੋਈ ਬੋਂਗੀ ਮਾਰਤੀ ਗਿਆ। ਗਿਆ। ਉਸਤਾਦ ਜੀ ਅਮੀਰ ਬੰਦਾ ਜਦੋਂ ਪਲਾਜ਼ੇ 'ਚ ਵੜਦਾ ਨਾ ਸ਼ਾਪਿੰਗ ਕਰਨ ਲਈ, ਤੇ ਉਹਨਾਂ ਦਾ ਕੰਮ ਵਾਲਾ ਵੀ ਉਹਨਾਂ ਦੇ ਨਾਲ ਹੀ ਫਿਰ ਜਾਂਦਾ। ਲੇਕਿਨ ਅਮੀਰ ਗਰੀਬ 'ਚ ਪਤਾ ਲੱਗਦਾ ਕਿ ਯਾਰ ਇਹ ਵਿਚਾਰਾ ਖਰੀਦਣ ਡਿਆ, ਇਹ ਵਿਚਾਰਾ ਵੈਸੇ ਹੀ ਨਾਲ ਆ, ਇਹਨੇ ਛਾਪਰ ਚੁੱਕਣਾ। ਇਹਨੇ ਛਾਪਰ ਚੁੱਕਣਾ। ਉਹ ਤੁਹਾਡੇ ਨਾਲ ਇਹਨਾਂ ਦਾ ਉਹ ਹਿਸਾਬ ਬਣਾਓ ਉੱਥੇ। ਅੱਛਾ ਦੇਖ ਲੈ, ਇੱਕੋ ਘਰ ਚ ਰਹਿੰਦੇ 4-4 5-5 ਦਿਨ ਮੇਰੇ ਵਾਲ ਨਹੀਂ ਮਿਲਦਾ, ਕਿਉਂ? ਕਿਉਂਕਿ ਮੁਸਾਫਰ ਟਾਈਮ ਸਾਰੇ ਇੱਕ ਨਿਕਲ ਗਿਆ ਦੂਜਾ ਫੜ ਕੇ ਚਲਾ ਗਿਆ ਕੰਮ। ਇਹ ਹਿਸਾਬ ਬਣਦਾ ਮੇਰਾ। ਆਸਟ੍ਰੇਲੀਆ 'ਚ ਸਾਜੇ 7 ਦਰਵਾਜ਼ੇ ਨਹੀਂ ਹੁੰਦੇ, ਫਿਰ ਘੁੰਮਦੇ ਆ ਮਾਰਕੀਟ ਚ। ਯਾਰ ਤੂੰ ਘੰਟਾ ਘਰ ਅੰਦਰੋਂ ਦੇਖਿਆ ਵਾ ਕਿੰਨੇ? ਹਾਂ ਕੀ ਕਿੱਦਾਂ ਦਾ ਵਾ? ਮੈਂ ਦੇਖਿਆ ਵਾ, ਉਹਨੂੰ ਦਿਖਾਉਂਦੇ ਅਗਲੇ ਇਹ ਚ ਲੜਨ ਵਾਲੀ ਕਿਹੜੀ ਗੱਲ? ਜੈਸ ਨੂੰ ਜਵਾਬ ਦੇ ਡੰਡਾ ਮੈਂ ਤੂੰ ਜੈਸ ਨੂੰ ਜਵਾਬ 7 ਦਰਵਾਜ਼ੇ ਨਹੀਂ ਸਾਜੇ, ਉਹਨੇ ਘੁੰਮ ਕੇ ਅੰਦਰ ਵੜਦੇ ਮਾਰਕੀਟ ਵਾਲੇ। ਫਿਰ ਤੇ ਉਹੀ ਗੱਲ ਹੋ ਗਈ, ਕੌਣੀ ਤੇ ਖਾਰਜ ਕੀਤੀ ਤੇ ਦਿਲ ਘਬਰਾਉਣ ਲੱਗ ਗਿਆ। ਨਿਕਾ ਜੀ ਬਰਲ ਮੇਰੇ ਤੇ ਤੁਸੀਂ ਨਹੀਂ, ਮੈਂ ਤੁਹਾਨੂੰ ਨਾ ਦੱਸਦਾ ਉਸਤਾਦ ਜੀ ਇਹ ਕਿੱਦਾਂ ਦੀ ਕਿੱਦਾਂ ਦੀ ਕੀ ਮੈਂ ਜਿੱਥੇ ਵੀ ਜਾਣਾ ਮੈਂ ਤਾਂ ਨਾਲ ਹੀ ਫਿਰ ਨਾਲ ਨਾਲ ਲੈ ਕੇ ਜਾਇਓ। ਆਪਾਂ ਰਹਿਣਾ ਦੇਖੋ ਰੂਮ ਚ ਨਾ। ਆਹੋ ਚਲੋ ਇਦਾਂ ਕਰ ਲਾਂਗੇ। ਐ ਮਿਹਰਬਾਨੀ ਤੁਹਾਡੀ, ਇੰਨਾ ਆਸਾਨ ਤੇ ਕਰ ਦੋ ਛੱਡਦੇ। ਉੱਥੇ ਜਿਹੜੇ ਕਾਲਜਾਂ ਸਕੂਲਾਂ ਦੇ ਮੁੰਡੇ ਆ ਨਾ ਉਸਤਾਦ ਜੀ, ਖਾਸ ਤੌਰ ਤੇ ਉਹਨਾਂ ਤੋਂ ਬਚਣਾ ਪੈਣਾ ਵਾ। ਉਹ ਐਵੇਂ ਸ਼ੁਰਲੀਆਂ ਤਰ੍ਹਾਂ ਫਿਰਦੇ ਆ ਉੱਥੇ। ਉਹ ਦੀ ਖੈਰ, ਉਹ ਕਿਹੜਾ ਮੈਨੂੰ ਨਹੀਂ ਚੱਲਾ ਮੇਰੇ ਨਾਲ ਨਹੀਂ ਜਿਹੜਾ ਮੈਂ ਟੈਨਸ਼ਨ ਲਵਾਂ। ਨਹੀਂ ਮਾਰਦੇ, ਉਹ ਗੈਂਗਸਟਰ ਹੀ ਕਰਦੇ ਨਾ ਉੱਥੇ, ਕਿ ਐਵੇਂ ਉਹ ਜਿਹਨੂੰ ਡਰ ਆ ਉਹਨੂੰ ਕਰਦੇ ਹੋਣਗੇ, ਮੈਨੂੰ ਨਹੀਂ ਨਹੀਂ ਕਰੋਲਾ। ਤੁਹਾਡੀਆਂ ਗੱਲਾਂ ਸੁਣ ਕੇ ਅੱਧਾ ਡਰ ਮੇਰਾ ਡਰ ਲੱਥ ਗਿਆ। ਪਤਾ ਲੱਗ ਗਿਆ ਵੀ ਮੈਂ ਸਹੀ ਸਲਾਮਤ ਨਹੀਂ ਆਉਂਦਾ ਹੋਇਆ ਚੌਕਸ ਰਹਿਣਾ ਵਾ। ਤੁਹਾਡੇ ਘਰ ਵੀ ਉਹ ਮੱਛਰ ਕਲੋਨੀ ਆ ਵੀ ਜਿੱਥੇ ਹਰ ਟਾਈਮ ਆਏ ਲਪਸ਼ ਹੋਣ ਚਲੋ ਰਹੀ ਕਰ ਲਾ ਭਾਈ ਈਜ਼ੀ ਫਿਰ। ਲੈਣ ਦਿਆ ਵਾ। ਏਡੀ ਸਖਤ ਇਮੀਗ੍ਰੇਸ਼ਨ ਹੈ, ਐਡਾ ਵੱਡਾ ਮੁਲਕ ਵਾ, ਐਡਾ ਖੁਸ਼ਹਾਲ ਮੁਲਕ ਆ। ਇਹ ਸਾਡੇ ਜਾਣਾ ਐਸੇ ਨੂੰ ਹਫਤੇ ਕੋ ਵਾਸਤੇ ਕੰਮ ਸ਼ੁਰੂ ਹੋਣਾ, ਮੁੜ ਕੇ ਅਸੀਂ ਜਦੋਂ ਆਇਣਾ ਵਾ ਆਸਟ੍ਰੇਲੀਆ ਸੈੱਟ ਹੋਣਾ। ਕੈਂਗਰੂ ਖਿੱਚਿਆ ਮੈਨੇ ਉਸਤਾਦ ਜੀ, ਚੰਗਾ ਭਲਾ ਬੰਦੇ ਨੂੰ ਇੱਥੋਂ ਫੜ ਕੇ ਨਾ ਇੰਜ ਪਿੱਛੋਂ ਗਰਦਨ 'ਚ ਹੱਥ ਪਾ ਕੇ ਤੇ ਝੋਲੇ 'ਚ ਪਾ ਲੈਂਦਾ, ਬੜਾ ਲੱਭਦੇ ਰਹੋ। ਮੁੜ ਕੇ ਉਹ ਅਗਲੇ ਵੀਜ਼ਾ ਮੁੱਕ ਜਾਂਦਾ, ਬੰਦਾ ਨਹੀਂ ਦਿੰਦਾ। ਕੈਂਗਰੂ ਤੈਨੂੰ ਕਿੰਨਾ ਪਤਾ, ਜਿਵੇਂ ਕੈਂਗਰੂ ਦਾ ਛੋਟਾ ਸਾਲਾ ਵਾ, ਇਹਨੂੰ ਤੈਨੂੰ ਆਪਣੇ ਭਰਾ ਦੀ ਆਦਤ ਦਾ ਪਤਾ ਵਾ। ਕਿੰਨੀ ਕੁ ਦੇਰ ਹੋ ਗਈ ਤੈਨੂੰ ਭਰਾ ਨਾਲ ਖਲੂਸੇ ਨੀਅਤ ਨਾਲ ਜੱਫੀ ਪਾਇਆ?
ਯਾਰ ਪਤਾ ਤੈਨੂੰ ਤੇਰੇ ਭਰਾ ਚ ਕੀ ਕੁਆਲਿਟੀ ਹੈ, ਤੇਰਾ ਭਰਾ ਕੰਮ ਤੋਂ ਵਿਹਲਾ ਵਾ, ਤੂੰ ਕੀ ਉਹਨਾਂ ਵਾਸਤੇ ਕਰਨਾ? ਯਾਰ- ਕੈਂਗਰੂ ਦੇ ਹਕੂਕ ਪੂਰੇ ਕਰ ਨਿਕਲਿਆ ਵਾ ਤੂੰ। ਕੈਂਗਰੂ ਪਿੱਛੋਂ ਇੰਜ ਖੜਾ ਹੋ ਜਾਂਦਾ ਵਾ, ਕੈਂਗਰੂ ਇੰਜ ਹੋ ਜਾਂਦਾ ਵਾ। ਹਕੂਕ ਪੂਰੇ ਕਦੋਂ ਕਰ ਰਿਹਾ? ਉਹ ਦੱਸਣ ਡਿਆ ਵੀ ਯਾਰ ਕੈਂਗਰੂ ਇੰਜ ਕਰਦਾ ਵਾ, ਕੈਂਗਰੂ ਪਿੱਛੋਂ ਉਹਦਾ ਖਾਮਾ ਦਾ ਕੈਂਗਰੂ ਦੇ ਹਕੂਕ ਦੱਸ ਪੂਰੇ ਕਰਨੇ। ਵੀ ਤੂੰ ਤੇ ਐ ਜਿਵੇਂ ਐਸ ਵੱਡੀ ਤੋਂ 10 ਕੈਂਗਰੂ ਪਾਏ ਸੀਗੇ, ਤੇਰਾ ਸੋਹਣੀ ਦਿਹਾੜੀ ਲੱਗ ਗਈ ਹੈ, ਤੈਨੂੰ ਕੈਂਗਰੂ ਦਾ ਨਾ ਪਤਾ ਵਾ। ਤੇਰੀ ਭਲਾਈ ਵਾਸਤੇ ਕਹਿੰਦੇ ਆ ਮਿੱਠੇ ਤੂੰ ਸਾਡੇ ਗੱਲ ਪੈਣ ਐ ਤੇ ਉਹੀ ਗੱਲ ਹੋ ਗਈ ਉਸਤਾਦ ਜੀ, ਦਿਨੇ ਨਹਾਉਣਾ ਨਹੀਂ ਤੇ ਰਾਤ ਨੂੰ ਕਰੀਮ ਲਾ ਕੇ ਸੌਣਾ। ਦੱਸ। ਐ ਤੇ ਸਾਲ ਚੈੱਕ ਕਿੱਥੇ ਗਿਆ ਸੀ? ਨਹੀਂ ਮਿਸਾਲ ਸਹੀ ਹੈ ਉਹਦੀ। ਕਿਸੇ ਜਿਹੜੀ ਮੂੰਹ ਵੀ ਨਹੀਂ ਧੋਣਾ ਤੇ ਰਾਤ ਨੂੰ ਕਰੀਮ ਲਾ ਕੇ ਸੌ ਜਾਣਾ। ਇਹ 'ਚ ਮੇਰਾ ਡਰ ਮੈਂ ਬਹੁਤ ਕੇਅਰ ਕਰ ਰਿਹਾ ਪਰ ਮੇਰਾ ਡਰ ਕਿੱਥੇ ਅੱਛੇ? ਇਹ ਜਿੱਦਾਂ ਸਾਜੀ ਮਟੀਰੀਅਲ ਲੱਭਦਾ ਨਾ ਕਿ ਇਹਨੂੰ ਦੇਖ ਲਓ ਤੂੰ ਉਹਨੂੰ ਦੇਖ ਲਓ, ਉੱਥੇ ਕਾਲਿਆਂ ਕਾਲਿਆਂ ਨੇ ਜੁਗਤ ਕਰਤੀ ਨਾ, ਉਹਨਾਂ ਨੇ ਚੱਕ ਕੇ ਲੈ ਜਾਣਾ ਉਹਨੂੰ ਬੈਠ। ਹਾਂ ਇਹ ਗੱਲ ਯਾਦ ਤੂੰ ਦੇਖ ਕੇ ਉਹਨਾਂ ਨੂੰ ਕੋਈ ਇੰਜ ਵਿੱਚ ਮੂੰਹ ਚ ਕੀਤਾ ਨਾ। ਹਾਂ ਉਹਨਾਂ ਨੂੰ ਪਤਾ ਉਸਤਾਦ ਜੀ ਅੱਛਾ ਭਾਈ ਬੇਟਾ ਸਾਨੂੰ ਐਜ਼ ਅ ਫਨਕਾਰ ਬੁਲਾਉਣੇ, ਮੈਂ ਕਿਤੇ ਇਲਾਜ ਵਾਸਤੇ ਚੱਲਾ ਵੀ ਮੇਰੇ ਹੱਡੀਆਂ ਕਢਾ ਕੇ ਮੈਂ ਫਾਰਮ ਅਰਜ ਕਰਨੀ ਤੇ ਹਸਾਉਣਾ ਤੇ ਫਾਇਦਾ ਤੇ ਐ ਤੇ ਉਹੀ ਗੱਲ ਹੋ ਗਈ ਕਿ ਸਾਰੀ 40 ਸਾਲ ਤੱਕ ਸਿਰ ਗੰਜਾ ਕਰ ਲਿਆ, ਮੁੜ ਕੇ ਮਹਿੰਗੇ ਸ਼ੈਂਪੂ ਇਸਤੇਮਾਲ ਕਰ। ਦੱਸ। ਉਹ ਯਾਰ ਇਹ ਨਾ ਪਹਿਲੇ ਤੂੰ ਸ਼ੁਰੂ ਕਰ। ਉਹ ਇਹ ਦੱਸ ਦੇ ਵੀ ਅੱਜ ਤੇਰੇ ਘਰ ਪਕੜਾ ਕੀ ਆ, ਦੱਸ। ਯਾਰ ਤੂੰ ਮਿੱਠੇ ਉਹ ਤੇ ਜਦੋਂ ਗੱਲ ਕਰਦਾ ਤੂੰ ਤੇ ਘਰ ਜਾਣਾ, ਉਹਦੇ ਮੁਹੱਲੇ 'ਚ ਜਾਣਾ। ਵੀ ਉਹਨੂੰ ਲਾਗੇ ਲਾਗੇ ਦਾ ਨਹੀਂ ਪਤਾ। ਮੈਂ ਕਿਹੜਾ ਜ਼ਾਤੀਅਤ ਤੇ ਉਹਨੂੰ ਕੈਂਗਰੂ ਦਾ ਕਿੰਨਾ ਪਤਾ? ਜ਼ਾਤੀਅਤ ਯਾ ਤੂੰ ਉਹਦੇ ਨਹੀਂ ਘਰ ਜ਼ਾਤੀਅਤ ਨਹੀਂ ਹੈਗੀ, ਤੁਸੀਂ ਹੁਣ ਜਾਣ ਕੇ ਝਾਤੀ ਉਹਦੇ ਘਰ ਕੀ ਪੱਕਾ ਉਹਦਾ ਜ਼ਾਤੀ ਮਸਲਾ। ਆਹੋ ਵੀ ਦੱਸੇ ਬੰਦੇ ਨੂੰ ਪਤਾ ਹੁੰਦਾ ਅੱਜ ਮੇਰੇ ਘਰ ਆ ਪਕੜਾ ਮੈਂ ਹਾਂ ਯਾਰ ਉਹ ਤੈਨੂੰ ਕੋ ਦੱਸੇ ਵੀ ਉਹਦੇ ਘਰ ਪੱਕਾ ਹੋ, ਪੱਕਾ ਹੋਵੇ ਨਾ ਪੱਕਾ ਤੇ ਫਿਰ ਹੋਵੇ, ਕੈਂਗਰੂ ਦਾ ਗੱਲ ਉਹਦੀ ਗੱਲ ਦਾ ਜਵਾਬ ਦੇ ਰਿਹਾ ਤੂੰ। ਜਿੱਤੇ ਉਹ ਤੈਨੂੰ ਗੱਲ ਕਰ ਰਿਹਾ ਤੂੰ ਉਹਦਾ ਜਵਾਬ ਦੇ। ਵੀ ਉਹਨੂੰ ਕੈਂਗਰੂ ਦਾ ਪਤਾ ਵਾ, ਉਹਨੂੰ ਆਪਣੇ ਘਰ ਦਾ ਨਹੀਂ ਪਤਾ ਯਾਰ। ਤੂੰ ਮੈਨੂੰ ਕੈਂਗਰੂ ਦਾ ਕਹਾਂ ਦੱਸੀ ਜਾਂਦੇ ਦੱਸ। ਯਾਰ ਤੇਰੀ ਸਲਾਹ ਕਰ ਰਿਹਾ ਕਿ ਤੂੰ ਨਹੀਂ ਜਾਣਾ ਵਾ। ਇਸਲਾਹ ਨਹੀਂ ਕਰ ਰਿਹਾ, ਨਥੀ ਕਰ ਰਿਹਾ। ਉੱਥੇ ਜਾ ਕੇ ਆਪਣੇ ਘਰਦਿਆਂ ਨੂੰ ਵੀਡੀਓ ਕਾਲ ਨਹੀਂ ਕਰਨੀ। ਨਾ ਭਾਜੀ ਦੀ ਗੱਲ ਨਾਲ ਤੂੰ ਗੌਰ ਕਰ, ਇਹਨੂੰ ਛੱਡ ਦੇ ਤੂੰ। ਉੱਥੇ ਕਿਸੇ ਨੇ ਚਿਹਰਾ ਦੇਖ ਲਿਆ ਭਾਈ ਬਾਬਰ ਦਾ, ਸਾਜਦ ਦਾ, ਮਾਜਦ ਦਾ, ਰਾਹਤ ਦਾ, ਤੇ ਉਹ ਤੇ ਤੈਨੂੰ ਮੈਂ ਉਹਨੂੰ ਸ਼ੈਂਟੇ ਮਾਰਦੇ। ਸਹੀ ਗੱਲ। ਯਾਰ ਦੇ ਪਲਟਦਾ ਭਾਈ ਬਾਬਾ, ਭਾਈ ਬਾਬਾ ਇਨਸਾਨ ਨਹੀਂ ਸੀ ਯਾਰ। ਲੇਕਿਨ ਆਸਟ੍ਰੇਲੀਆ 'ਚ ਨਾ ਕਾਬਲੇ ਕਬੂਲ। ਯਾਰ ਮੈਂ ਇਸ ਤੋਂ ਪਹਿਲੇ ਇਸ ਸ਼ੋਅ ਤੋਂ ਪਹਿਲੇ ਬੜੀ ਅੱਛੀ ਗੁਫ਼ਤਗੂ ਆਸਟ੍ਰੇਲੀਆ ਦੇ ਬਾਰੇ ਸੁਣੀ ਆ ਵੀ ਉੱਥੇ ਵੀ ਮਜ਼ਾ ਹੀ ਆ ਬਸ। ਮਜ਼ੇ ਬਹੁਤ ਨੇ, ਲੇਕਿਨ ਮਜ਼ੇ 'ਚ ਹੀ ਮਿਸਟੇਕ ਹੁੰਦੀ। ਤੁਸੀਂ ਕਿਸੇ ਕੋਰੀਅਲ ਵੇਖਿਆ ਘੂਰੀ ਭਾਈ, ਉਹਨੂੰ ਨਹੀਂ ਪਸੰਦ ਆਇਆ, ਉਹਨੇ ਆਪਣੇ ਭਰਾਵਾਂ ਨੂੰ ਫੋਨ ਕਰਨਾ, ਉਹਨਾਂ ਨੇ ਨਹੀਂ ਨਹੀਂ ਉਹਨਾਂ ਦੇ ਜਿਹੜੇ ਦੂਜੇ ਨਾਲ ਵਾਲੇ ਹਬਸ਼ੀ ਵੱਡੇ ਡੌਲਿਆਂ ਦੇ ਨਾਲ ਬੈਠੇ ਹਾਂਜੀ, ਉਹ ਤਾਂ ਉਹ ਪਰੇ ਹੁੰਦੇ ਵੱਡੇ ਬੁੱਲਾਂ ਵਾਲੇ। ਯਾਰ ਅੰਗਰੇਜ਼ ਐਡਾ ਪਿਆਰ ਕਰਦਾ ਉਹਨੇ ਇੰਨਾ ਲੇਕਿਨ ਅੱਛਾ। ਹਬਸ਼ੀ ਨਹੀਂ ਨਾ ਕਰਦਾ, ਉਹ ਨਹੀਂ ਕਰਦਾ। ਕੁੜੀ ਨੇ ਬਸ ਹਬਸ਼ੀ ਨੂੰ ਪਛੇੜਾਂਗੇ ਨਾ ਗਲੀ ਵੜਾਂਗੇ ਤੇ ਹਬਸ਼ੀ ਖੜਾ। ਕੁੜੀ ਨੇ ਬਸ ਇੰਜ ਇਸ਼ਾਰਾ ਕਰਨਾ, ਮੈਂ ਉਹ ਉਹਨਾਂ ਨੇ ਆ ਕੇ ਪੜ ਕੇ ਮਿੱਟਿਆ ਤੇਰਾ ਦੁਰਗਤ ਬਣਾ ਲੈਣੀ ਆ। ਮੈਂ ਤੈਨੂੰ ਦੱਸ ਕਾਲੂ ਨਹੀਂ 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 ਮਿੱਠੇ ਨੇ ਤਾਂ ਨਿਕਲਣਾ ਹੀ ਬਾਹਰ। ਮਿੱਠੇ ਨੇ ਜਿਹੜੇ ਆਪਾਂ ਇਕੱਠੇ ਨਿਕਲਾਂਗੇ ਸਾਰੇ ਫਿਰ ਉਹਨਾਂ ਦੇ ਇੰਜੋਏ ਪੂਰਾ ਕਰਾਂਗੇ। ਫੇਰ ਹੋਇਆ ਵਾ। ਮਿਲਣਾ ਹੀ ਨਹੀਂ, ਉਹਨਾਂ ਨੇ ਕਹਿਣ ਦੇ ਡੇ। ਮੈਂ ਦੂਜੇ ਮੁਲਕ ਜਾਵਾਂ ਮੈਂ ਫਿਰਦਾ ਨਹੀਂ, ਮੈਂ ਉੱਥੇ ਬਹਿ ਕੇ ਨਾ ਕਿਸੇ ਵੀ ਰੂਮ 'ਚ ਮੈਂ ਫੀਲ ਲੈ ਰਿਹਾ ਨਾ ਕਿ ਯਾਰ ਇਸ ਟਾਈਮ ਮੈਂ ਮਿਸਰ 'ਚ ਹਾਂ, ਮਿਸਰ ਦੀ ਸਰਜ਼ਮੀਨ ਤੇ ਆ, ਉੱਥੇ ਦੇ ਇੱਕ ਕਮਰੇ ਦੇ ਵਿੱਚ ਮੈਂ ਲੰਮੇ ਪਿਆ। ਇਹ ਮਿਸਰ ਆ ਬਸ। Enjoy। ਗੱਲ ਮੁੱਕੀ। ਇਹ ਤਾਂ ਫਿਰ ਫੀਲ ਤੁਸੀਂ ਇੱਥੇ ਬਹਿ ਕੇ ਵੀ ਲਾ ਲਓ, ਸੋਚੀ ਜਾਓ। ਨਹੀਂ ਇਸ time ਮਿਸਰ ਇੱਥੇ ਬਹਿ ਕੇ ਕਿੱਦਾਂ ਸੋਚ ਸਕਦਾ ਮੈਂ? ਜੇ ਫੀਲ ਹੀ ਲੈਣੀ ਹੈ ਨਹੀਂ ਇਦਾਂ ਫੀਲ ਨਹੀਂ ਲੈ ਸਕਦਾ। ਨਹੀਂ ਫਿਰ ਜੇ ਤੁਸੀਂ ਕਮਰੇ 'ਚ ਬਾਹਰ ਨਹੀਂ ਹੋਣਾ ਫਾਇਦਾ, ਮੈਂ ਤੇ ਆਉਣਾ ਵਾ, ਤੇ ਫਿਰ ਅਸੀਂ ਵੀ ਆਉਣਾ ਵਾ। ਮੈਂ ਤੇ ਮੁੱਕਣਾ ਹੀ ਨਹੀਂ, ਮੈਂ ਤੇ ਹਟਣਾ ਹੀ ਨਹੀਂ। ਮੈਂ ਤੇ 3-4 ਐਸੀਆਂ ਜਗ੍ਹਾ ਸਿਲੈਕਟ ਕੀਤੀਆਂ ਜਿੱਥੇ ਕੈਮਰਾ ਹੀ ਲਾਓ ਨਹੀਂ ਹੈਗਾ ਅੰਦਰ ਜਾਣਾ, ਤੇ ਸਾਨੂੰ ਨਾ ਕਿਸੇ ਦੀ ਵੀਡੀਓ ਬਣਨੀ ਉੱਤੇ। ਤੂੰ ਆ ਕੇ ਦੱਸ ਦੇਂਗਾ ਉਸਤਾਦ ਉੱਤੇ ਗਿਆ ਸੀ, ਤੂੰ ਗਵਾਹ ਵਾ, ਮੈਂ ਤੈਨੂੰ ਨਾਲ ਲੈ ਜਾਊਂਗਾ। ਮੈਂ ਅੱਲਾ ਦੀ ਕਸਮ ਨਹੀਂ ਦੱਸਦਾ। ਨਹੀਂ ਨਹੀਂ ਭਾਈ, ਕੱਲ ਨੂੰ ਤੇਰੀ ਮੇਰੀ ਕਿਸਮਤ ਤੋਂ ਲੜਾਈ ਹੋਵੇ ਤੂੰ ਬਾਹਰ ਜਾ ਕੇ ਦੱਸੇਂਗੇ ਤੇ ਉਸਤਾਦ ਤੇ ਉੱਥੇ ਇਦਾਂ ਕਰਨਗੇ। ਮੈਂ ਫੀਲ ਨਹੀਂ ਦੱਸਦਾ ਲੇਕਿਨ ਅੱਛੀ ਰਹਿਣ ਤੋਂ ਤੁਸੀਂ ਡਿਸਕਸ ਹੀ ਨਾ ਕਰੋ। ਨਹੀਂ ਜਿੱਦਾਂ ਜਿੱਦਾਂ ਆਈ ਸਵੇਰ ਨਹੀਂ ਦੱਸੂਗਾ, ਜਿੱਦਾਂ ਜਿੱਦਾਂ ਤੁਹਾਡਾ ਹੋਵੇ ਉਦੋਂ ਦਾ ਮੇਰੇ ਨਾਲ ਹੋਵੇ, ਮੈਂ ਨਹੀਂ ਦੱਸਦਾ। ਉਹ ਭਾਈ ਮਿੱਠੇ ਉੱਥੇ ਬਿਲਾ ਵਜ੍ਹਾ ਲੈ ਇਧਰ ਅਜੇ ਇੱਕ ਪੁਆਇੰਟ ਵੀ ਘਟਿਆ, ਫਿਰ ਤਾਂ ਦੱਸੋ ਭਾਈ। ਜਾਂਦੇ ਆ ਨਾ ਉੱਥੇ ਦੇਖਦੇ ਨਹੀਂ ਬਿਲਕੁਲ ਸਿਰ ਲਗਾ ਆਪਣੇ ਤੋਂ ਵਾਰ ਕੇ। ਕਿਸੇ ਅੰਗਰੇਜ਼ ਨੂੰ ਉੱਥੇ ਭਾਜੀ ਨਾ ਕਹਿ ਬੈਠੇ। ਓਏ ਉਹ ਮੈਂ ਸਾਲੇ ਕੋ ਕੰਮ ਸਿੱਖਦਾ ਭਾਜੀ, ਮੈਂ ਕਾਹਤੋਂ ਕਹਿਣਾ ਉਹ ਕਰਾ ਗਿਆ। ਨਾਲੇ ਉੱਥੇ ਉੱਚੀ ਆਵਾਜ਼ 'ਚ ਫੋਨ ਸੁਣਨਾ ਵੀ ਅਲਾਉ ਨਹੀਂ ਹੈਗਾ। ਉੱਚੀ ਆਵਾਜ਼ 'ਚ ਵਾਇਸ ਮੈਸੇਜ ਕਰਨਾ। ਓ ਯਾਰ ਉੱਥੇ ਪਿੱਛੇ ਬਲਮਾਰੀ 'ਚ ਪਿਆ ਵਾ, ਤੁਸੀਂ ਹੁਣ ਮੈਂ ਆਸਟ੍ਰੇਲੀਆ ਆਇਆ ਵਾ ਤੇ ਤੁਸੀਂ ਇੱਥੇ ਵੀ ਨਹੀਂ ਪਿੱਛੇ ਜਾਂਦੇ। ਯਾਰ ਸਾਡੀ ਲੈਂਗੁਏਜ ਤੇ ਉਹਦੀ ਲੈਂਗੁਏਜ ਬੜਾ ਫਰਕ ਆ। ਜਿਹੜੇ ਤੇਰੇ ਚੌਕ ਸਾਈਂ ਚਾਰਟ ਲਾਉਂਦਾ ਉਹ ਨਾਮ ਦੱਸ ਦੇ ਸਹੀ ਕੀ ਆ, ਦੱਸ ਦੇ। ਦਿਲਦਾਰ ਜੇ ਨਾਮ ਹੈ ਦਿਲਦਾਰ ਤੇ ਰਸ ਕਰੋ ਨਾ। ਲੈ ਨਾਮ ਵੀ ਆਪਸ਼ਨ ਦੱਸਣ ਡਿਆ। ਇੰਨੀ ਰਿਵਿਊ ਨਹੀਂ ਚੰਗੀ ਹੁੰਦੀ। ਉੱਥੇ ਕੈਂਗਰੂ ਅਚਾਨਕ ਜਦੋਂ ਆ ਹਮਲਾ ਕਰਦੇ ਨਾ ਕਿਉਂ ਨਹੀਂ? ਉਸਤਾਦ ਜੀ ਉਹਦੇ ਕੋਲੋਂ ਉਹ ਟੂਰ ਕੋਲੋਂ ਬਚਣਾ ਬੜਾ ਕੈਂਗਰੂ ਨੇ ਕਿਤੇ ਨਾ ਕਿਤੇ ਦਰਗਾਹ ਭੇਜਣੇ ਵੀ ਸਾਨੂੰ ਬਿਆਨ ਕਰ। ਨਹੀਂ ਯਾਰ, ਮੈਂ ਅੱਗੇ ਤੋਂ ਮੈਂ ਨੋਨੀ ਨੂੰ ਲੈ ਕੇ ਜਾਣਾ। ਨੋਨੀ ਨਾ ਮੇਰਾ ਰੱਚਾ ਹੋਏਗਾ। ਮੈਂ ਤਾਂ ਨੋਨੀ ਫਿਰ ਰਹੇ ਆ, ਲੈ ਪਾਰਟੀਆਂ 'ਚ ਜਾ ਰਹੇ ਆ। ਉੱਤੇ ਇਹਨੇ ਐਨਕ ਛਣਕ ਲਾ ਕੇ ਇਹਨੇ ਜ਼ਰਾ ਪੂਰੇ ਭਾਰ ਨਾਲ ਇਹ ਬਾਤ ਜ਼ੰਜੀਰਾਂ ਸਜੂਰਾਂ ਦੇ ਮੈਂ ਪਵਾ ਦੇਣੀਆਂ ਨੇ ਹੱਥੇ ਯਾਰ। ਪੂਰੀ ਐ ਨਿਜ਼ਾਮ, ਐ ਕੈਫੇਆਂ 'ਚ ਵੜ ਰਹੇ, ਪਾਰਟੀਆਂ 'ਚ ਵੜ ਰਹੇ। ਇਹ ਇੰਜੋਏ ਕਰਨਾ ਨਾ ਕਰਾਂਗੇ ਪਰ ਨਹੀਂ ਇਹ ਤੂੰ ਇੰਜੋਏ ਕਰਨ ਵਾਲਾ ਹੈਗਾ ਹੀ ਨਹੀਂ 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 ਵੀ ਮਜ਼ੇ ਮਸਕੂਲੜੀਆਂ ਜਿਹੜਾ ਨਾਚਾ ਟਾਪਾ ਪੂਰਾ ਹਲਕਾ ਜਿਹਾ ਭਾਜੀ ਪਾਰਟੀ ਦੇ ਅੰਦਰ ਵੜਨ ਦੀ ਇੱਕ ਬਾਡੀ ਲੈਂਗੁਏਜ ਹੁੰਦੀ ਹੈ। ਤੈਨੂੰ ਉਹਨਾਂ ਨੇ ਉੱਥੋਂ ਹੀ ਬਾਹਰ ਕੱਢ ਦੇਣਾ। ਤੂੰ ਪੈਰ ਪੁੱਟਣਾ ਵੇਖਣਾ ਉਹਨੂੰ ਬਾਹਰ ਕੱਢ। ਉਹਨਾਂ ਨੇ ਕਹਿਣਾ ਆ ਗਿਆ ਪੇੜਾ ਫੜੋ ਇਹਨੂੰ ਧੋ। ਨਾਲੇ
ਸੋਹਣੀ ਬੈਗੀ ਪੈਂਟ ਪਾ ਕੇ ਆ 9-10 ਹਜ਼ਾਰ ਸ਼ੂਜ਼ ਪਾ ਕੇ ਗਲਾਸਾਂ ਲਾ ਕੇ ਜਦੋਂ ਇੰਜ ਕਰਕੇ ਜਾਣਾ ਨਾ ਕੋਈ ਸ਼ਰ ਐ ਗੁੱਪੂੜੀ ਉਹਨੇ ਦੇਖੋ 2-4 ਲਫ਼ਜ਼ ਇੰਗਲਿਸ਼ ਦੇ ਸੁਣਨੇ ਉਹਨੇ ਕਹਿੰਦਾ ਬਾਕੀ ਇੱਥੇ ਦਾ ਹੀ ਆ ਲੇਕਿਨ ਭਾਜੀ ਨਾ ਕਹਦੀ ਅੰਗਰੇਜ਼ ਇਸ ਗੱਲ ਤੋਂ ਬਹੁਤ ਖਿੱਚਦੇ ਉਹ ਰੇੜੀ ਵਾਲਾ ਵਾ ਭਾਜੀ ਕਹਿਣਾ ਭੈਣ ਵੀ ਨਹੀਂ ਕਹਿਣਾ, ਤੁਹਾਡੇ ਮੂੰਹ ਭੈਣ ਨਿਕਲ ਜਾਂਦਾ ਫੈਸਲਾਬਾਦੀਆਂ ਦੇ। ਨਹੀਂ ਨਿਕਲਦਾ ਨਾਲੇ ਇਹ ਪੈਰ ਲੈ ਕੇ ਨਹੀਂ ਜਾਣੇ ਉੱਥੇ ਬੂਟ ਪੰਜਾਬੇ ਲਾਉਣੀਆਂ ਲੋਕਾਂ ਦੇ ਫਿਰਦੇ ਸਿੰਘ ਹੁੰਦੇ ਤੇਰੇ ਥੱਲੇ ਐਸੇ ਨਹੀਂ ਜਾਣਾ। ਮੇਰਾ ਕਜ਼ਨ ਆ ਮੈਂ ਉਹਦੇ ਪੈਰ ਫਾੜ ਲੂ ਸਵੇਰੇ ਐ ਇੰਡੀਕੇਟਰ ਵਾਲੇ ਪੈਰ ਨਹੀਂ ਲੈ ਕੇ ਜਾਣੇ ਆ। ਉਹ ਪੈਰ ਵੇਖ ਕੇ ਕਹਿਣ ਆਸਟ੍ਰੇਲੀਆ ਆਇਆ ਵਾ, ਕਹਿੰਦੇ ਨਹੀਂ ਚੱਲਦਾ। ਇਹ ਪੈਰ ਲੈ ਕੇ ਸਟੇਜ ਦੇ ਲੋਕੀ ਕੋਈ ਆ ਨੂੰ ਜਾਂਦੇ ਕੋਈ ਆ ਨੂੰ ਜਾਂਦੇ। ਅੱਛਾ ਮੈਂ ਸੇਫਟੀਆਂ ਤੇ ਆਤਾ ਇਮੀਗ੍ਰੇਸ਼ਨ ਵਾਲੇ ਨਹੀਂ ਮੰਗਦਾ ਜਿੰਨੇ ਤੁਸੀਂ ਦੱਸਣ ਡਏ ਅਗਰ ਤੁਸੀਂ ਕਰਨਾ ਪੈਣਾ ਤੈਨੂੰ। ਆਸਟ੍ਰੇਲੀਆ ਦੇ ਮਹਿਕਮੇ 'ਚ ਲੱਗ ਜਾਓ ਮਜਾਲ ਆ ਹਰਾਮ ਆ ਤੁਸੀਂ ਕਿਸੇ ਨੂੰ ਤੇ ਵੜਨ ਦੇਵੋ ਨਾ ਸਾਰੇ ਕਿਸੇ ਨੂੰ ਵੀਜ਼ਾ ਦਿੰਦੇ ਹੋਏ ਜਾਲੀ ਵਾਲੀ ਬੁਨੇ ਓਏ ਉਹ ਬਿਗ ਐਡਾ ਵੱਡਾ ਜੁਰਾ ਮੈਂ ਇਹ ਉਹਨਾਂ ਨੂੰ ਕਿਸੇ ਆਸਟ੍ਰੇਲੀਅਨ ਅੰਗਰੇਜ਼ ਨੂੰ ਉਹਦੀ ਮਾਂ ਦੀ ਗਾਲ ਕੱਢਣ ਵਾਲੀ ਗੱਲ। ਉਹਦੇ ਬਰਾਬਰ ਅੱਛਾ ਉਸਤਾਦ ਜੀ ਉਹ ਪੱਲੇ ਚੁੱਕ ਚੁੱਕ ਕੇ ਦੇਖਦੇ ਦਿਖਾਸ਼ ਤੇ ਜਾਰੀ ਬ੍ਰੈਥ ਨਹੀਂ ਭਾਈ ਨਹੀਂ ਯਾਰ, ਉਹਨੂੰ ਕਿੱਦਾਂ ਪਤਾ ਨਹੀਂ ਲੱਗਾ? ਕੁਝ ਇਹਨੂੰ ਪੁੱਛੋ ਆਪ। ਚੀਜ਼ਾਂ ਨੇ ਆ ਪੈਂਟ ਲੈ ਕੇ ਜਾਣੀ ਤੂੰ ਉੱਥੇ ਮੈਂ ਜਿਹੜੀ ਮਰਜ਼ੀ ਲਿਆ ਸਕਦਾ ਮੈਂ ਨੈਸ਼ਨਲ ਆਹ ਨਾ ਟੀਮ ਲੈ ਯਾਰ ਤੇਰੇ ਉੱਤੇ ਵਾਕਫ ਨਹੀਂ ਗਏ, ਤੁਹਾਡੇ ਉੱਤੇ ਵਾਕਫ ਨਹੀਂ ਗਏ ਆਪਣੇ। ਤੁਸੀਂ ਉਹੀ ਜਾਣਾ ਨਹੀਂ ਉੱਥੇ ਆਸਟ੍ਰੇਲੀਆ ਜਿਹੜੇ ਤੁਹਾਡੇ ਇੰਨੇ ਆ ਟਿਕਟੋਕਰ ਤੇ ਇਹ ਉਹ ਸਾਰੇ ਉੱਥੇ ਤੁਹਾਡੇ ਕੋਈ ਨਹੀਂ ਹੈਗਾ ਤੁਹਾਡਾ। ਸਕਾਈ ਆ ਪ੍ਰੀਤ ਬਾਣੀ ਆ ਹੋਰ ਉੱਥੇ ਮੇਰੇ ਕਜਨ ਉਹ ਬਾਜਵਾ ਹੋਟਲ ਲੈ ਲਓ ਹਾਂ ਤੂੰ ਉਹਨਾਂ ਨਾਲ ਫੇਰੀ ਤੂੰ। ਉਹ ਦਿਲ ਕਰੇ ਉੱਥੇ ਮੇਰਾ ਸੌਦਾ ਕਰ ਦੇਣ ਡਾਇਰੈਕਟਰ ਆਇਆ ਆਓ ਬਾਚੋ ਬਾਈ ਵਾ ਉਹ ਕੀ ਹੋ ਗਿਆ ਤੈਨੂੰ ਆਪ ਤੂੰ ਖੋਖਰ ਵਾ ਕਈ ਨੂੰ ਬਾਈ ਵੇ ਆ ਪਹਿਲੇ ਆਹੀ ਗੱਲ ਹੀ ਮੈਚ ਹੋਣ ਡਈ ਉੱਥੇ ਹੋਟਲ ਦੇ ਅੰਦਰ ਇਹ ਨਾ ਹੋਵੇ ਕਿ ਜਿਹੜੇ ਉਹ ਖਾਣਾ ਖੂਣਾ ਸਰਵ ਕਰਕੇ ਜਾਣ ਤੇ ਉਹ ਭਾਂਡੇ ਉਹਨਾਂ ਨੂੰ ਧੋਣੇ ਪੈਣ। ਉਹ ਆਪ ਧੋ ਕੇ ਰੱਖਦੇ ਨੇ, ਉਹ ਸਾਈਡ ਤੇ ਸਿਰਫ ਚੁੱਕਣ ਭਾਂਡੇ ਨਾ ਯਾਰ ਉਹਨੇ ਕਿਤੇ ਜਾਣਾ ਹੀ ਨਹੀਂ, ਘਰੇ ਹੀ ਰਹਿਣਾ, ਉਹਨੇ ਆਪ ਹੀ ਕਰ ਲੈਣਾ ਕੰਮ ਆਪਣਾ ਉੱਚ ਕਰੀ। ਉਸਤਾਦ ਜੀ ਮੈਨੂੰ ਬਿਮਾਰੀ ਲੱਗੀ ਹੋਈ ਆ ਮੈਨੂੰ ਬਾਹਰ ਕਿਉਂ ਫੈਲ ਜਾਣੀ ਬਾਹਰ ਕਿਤੇ ਭੁੱਲ ਜਿਵੇਂ ਤੂੰ। ਕਿਉਂ ਭੁੱਲ ਜਾਊਗਾ ਤੁਸੀਂ ਨਾਲ ਨਹੀਂ ਹੋਣਾ ਫੈਸਲ ਰਾਮੇ ਯਾਰ ਮੈਂ ਨਾਲ ਹੀ ਲਈ ਫਿਰਨਾ ਤੁਹਾਨੂੰ ਹਰ ਜਗ੍ਹਾ ਤੇ। ਸਪੋਰਟਰ ਸਾਰੇ ਨਾਲ ਆ ਦੱਸ ਫੈਸਲ ਰਾਮੇ ਤੇਰੇ ਨਾਲ ਹੋਏਗਾ, ਉਹ ਤੈਨੂੰ ਬਹੁਤ ਅੱਛਾ ਫਰਾਏਗਾ। ਤੇ ਵੀ ਜਿੱਥੇ ਤੂੰ ਮਾੜਾ ਜਿਹਾ ਤੇਰਾ ਬਚਣ ਦਾ ਵੀ ਚਾਂਸ ਹੋਇਆ, ਜੋ ਉਹਦੀ ਕੰਡੀਸ਼ਨ ਆ ਤੈਨੂੰ ਉੱਥੇ ਵੀ ਫਸਾਏਗਾ। 2 ਵਜੇ ਦੁਪਹਿਰ ਤੋਂ ਤੱਕ ਕੇ 3:30 ਵਜੇ ਤੱਕ ਫਾਰਨਰ ਬੰਦਾ ਯਾਨੀ ਕਿ ਤੇਰੇ ਵਰਗਾ ਉੱਥੇ ਨਾ ਫਿਰੇ, ਉਹਨਾਂ ਦਾ ਆਪਣਾ ਟਾਈਮ। ਔਰ ਰਾਮੇ ਸਾਹਿਬ ਦਿਲ ਨਹੀਂ ਕਰੇ ਤੇ ਉਹ ਐਸਾ ਛਿੱਤਰ ਫੇਰਦੇ ਆ। ਓਏ ਉਸਤਾਦ ਜੀ ਪਲੇਟਾਂ ਵਾਲੀ ਬਿਲਡਿੰਗ ਨਹੀਂ ਜਿਹੜੀ ਸਿਡਨੀ ਦੇ ਵਿੱਚ ਉਹ ਓਪਰਾ ਹਾਊਸ ਚਿੱਟੀ ਉੱਥੇ ਕੰਨ ਫੜਾ ਕੇ ਉਹਨਾਂ ਨੇ ਮਾਰਨਾ ਜੀ ਐਸੀ। ਮੇਰੇ ਕੱਲੇ ਨੇ ਬਾਕੀ ਸਾਰੇ ਫਿਰਦੇ ਤੋਤੇ ਹੋਣੇ ਮੇਰੇ ਕੰਨ ਬੜੇ ਹੋਣੇ। ਹੁਣ ਨੋਨੀ ਨੇ ਸਿਰਫ ਦੱਸਿਆ ਵਾ ਕੈਂਗਰੂਆਂ ਦੇ ਬਾਰੇ ਚ, ਉੱਥੇ ਇੱਕ ਹੋਰ ਮਸ਼ਹੂਰ ਸ਼ਾਇਦ ਆ ਦੱਸਿਆ ਹੀ ਨਹੀਂਗਾ। ਉਹ ਨਾ ਡਰਾ ਉਹਨੂੰ ਯਾਰ, ਨਾ ਡਰਾ ਉਹਨੂੰ। ਤੇ ਉਹ 3 ਵਜੇ ਤੋਂ ਬਾਅਦ ਦਹੀਂ ਨਹੀਂ ਖਾਣਾ। ਮੈਂ ਤੈਨੂੰ ਹੁਣ ਦੱਸਦਾ ਵਾ ਇਹ ਬਿਲਕੁਲ ਨਹੀਂ ਖਾਣਾ ਹੈਗਾ। ਅੱਛਾ ਪੌਣੇ 3 ਖਾ ਸਕਦਾ ਉਹ ਨਾ ਪਾਈਆ ਕਹਦੇ ਉਹਨੂੰ ਪਾਈਆ ਕਹਦੇ ਯਾਰ ਕੋ ਪੌਣੇ ਦਹੀਂ ਨਹੀਂ ਖਾਣਾ ਹੈਗਾ। ਸੱਪਾਂ ਦੇ ਬਾਰੇ ਸੁਣਿਆ। ਉਹਦੇ ਪੁੱਤ ਵਿੱਚ ਨਹੀਂ ਬਣਦੇ। ਹਾਂ ਮੈਂ ਵੀ ਇਹੀ ਕਹਿਣ ਲੱਗਾ ਸੀ ਭਾਈ ਇਹਨੂੰ ਉਹਦੇ ਬਾਰੇ ਸਮਝਾਓ ਜ਼ਰਾ। ਉਹਨਾਂ ਨੇ ਉਸਤਾਦ ਜੀ ਦਰਵਾਜ਼ੇ ਦੇ ਥੱਲੇ ਉਹ ਚੀਤਾਂ ਵੀ ਬੰਦ ਕੀਤੀਆਂ ਹੁੰਦੀਆਂ ਕਿ ਮੂਹੇ ਠਹਿਮੀ ਇੰਜ ਆ ਕੇ ਪੂਰਾ ਬੈੱਡ ਦੇ ਉੱਤੇ ਤੁਹਾਡੇ ਸੀਨੇ ਤੇ ਇੰਜ ਬੈਠੇ ਹੁੰਦੇ ਕਿ ਉੱਠੇਗਾ ਤੇ ਡੰਗ ਮਾਰਨਾ। ਕੈਸਾ ਮੈਨੂੰ ਸਾਹ ਪਾ ਕੇ ਨਾਚੇ ਡੰਗ ਨਾਲ ਗਾਣਾ ਨਹੀਂ ਕਹਿੰਦਾ ਗਾ ਉੱਠੇਗਾ ਤੇ ਡੰਗ ਮਾਰਨਾ, ਬੈਠਾ ਰਹਿੰਦਾ ਉਹ। ਤੇ ਅੱਛਾ ਵੀ ਕਿਆਸੀ ਗੱਲ ਆ ਮੈਂ ਸੋਤਾ ਵਾ ਸਾਹ ਉੱਥੇ ਬੈਠਾ ਵਾਸੀ ਉੱਠੇਗਾ ਤਾਂ ਫੇਰ ਡੰਗ ਮਾਰ ਕੇ ਜਾਣਾ ਭਾਈ। ਹਾਂਜੀ ਉਹਦੀ ਵਜ੍ਹਾ ਵਾ, ਉਹਦੀ ਵਜ੍ਹਾ ਇਹ ਆ ਕਿ ਤੈਨੂੰ ਪਤਾ ਲੱਗੇ ਵੀ ਕਿਹੜਾ ਸੱਪ ਡੰਗ ਮਾਰ ਗਿਆ, ਕਹਿੰਜ ਉਹਦੀ ਮਿਹਨਤ ਜ਼ਾਇਆ ਹੋਣੀ। ਉਹਨੂੰ ਵੈਸੇ ਤੈਨੂੰ ਪਤਾ ਕਿਸੇ ਹੋਰ ਦਾ ਨਾਂ ਲਾ ਦੇਵੇਂ ਤੂੰ। ਪਹਿਲੇ ਕਮਾਂਡ ਦਿੱਤੀ ਜਾਂਦੀ ਉਹਨੂੰ ਪਹਿਲੇ ਤਸਵੀਰ ਦਿਖਾਈ ਜਾਂਦੀ ਵੀ ਇਹ ਮੁੰਡਾ ਵਾ, ਇਹ ਸਭ ਡੰਗ ਮਾਰ ਕੇ ਤੂੰ ਆਉਣਾ ਵਾ ਯਾਰ ਤੇ ਉਹੀ ਗੱਲ ਹੋਈ ਮੂੰਹ ਨਾ ਮੱਥਾ ਜਿੰਨ ਪੜ ਲੱਥਾ ਯਾਰ। ਐ ਤੇਰੇ ਬੱਚੇ ਜੀਨ ਇਹ ਅੱਛੀ ਬਾਤ ਇਹ ਲਵਾ ਲਿਓ। ਮਗਰਮੱਛ ਬਹੁਤ ਆ ਸਾਜੀ ਉੱਥੇ। ਹਰ ਜਾਤੀ ਦੇ ਪਰਿੰਦੇ ਹਰ ਜਾਤੀ ਦੇ ਜਾਨਵਰ ਉੱਥੇ ਪਾਏ। ਸਾਲਿਆ ਆਸਟ੍ਰੇਲੀਆ ਚਿੜੀਆ ਘਰ ਵਾ ਉਹ ਨਹੀਂ, ਸਭ ਅੱਧਾ ਤੁਸੀਂ ਆਸਟ੍ਰੇਲੀਆ ਜਿਹੜਾ ਤੂੰ ਕੈਂਗਰੂ ਦੱਸੀ ਜਾਂਦਾ ਤੂੰ ਅੱਧਾ ਆਸਟ੍ਰੇਲੀਆ ਸਾਜੀ ਭਰਿਆ ਪਿਆ ਜਾਨਵਰਾਂ ਲੱਕੜੀ ਲੈ ਦੁਨੀਆ ਦੀ। ਉੱਥੇ ਅਗਰ ਤੂੰ ਬਚਣਾ ਨਾ, ਅਗਰ ਤੂੰ ਕਹਿੰਦਾ ਕਿ ਮੈਂ ਜਾਵਾਂ ਤੇ ਮੈਨੂੰ ਜਿੱਥੇ ਮਰਜ਼ੀ ਮੈਂ ਜਾਈ ਜਾਵਾਂ, ਬੁੱਲਾਂ ਦੇ ਚਿੱਟਾ ਰੰਗ ਤੇ ਹਾਂ ਸੈਮਨ ਬਣ ਜਾ ਸੈਮਨ। ਸੈਮਨ ਇੱਥੇ ਚਿੱਟੀ ਲਕੀਰ ਲਾ ਲਈ, ਕਿਹਦੀ ਜਾ ਜਿੱਥੇ ਮਰਜ਼ੀ। ਅਗਰ ਮੈਨੂੰ ਨਾਲ ਲੱਭੇ ਮੈਂ ਚੁੱਲਾ ਚੁੱਕ ਲੂੰਗਾ ਮੈਂ ਚੁੱਲਾ ਚਿੱਟਾ ਯਾਰ ਚਿੱਟਾ ਜੋ ਹੋ ਜਾਊਗਾ ਇਹ ਕਿਰਸੀ ਕਰੀ ਜਮ ਜੂਗੀ। ਹਾਂਜੀ ਉਹ ਆਸਟ੍ਰੇਲੀਅਨ ਸਾਰੇ ਇਕੱਠੇ ਹੋ ਕੇ ਉਹ ਇਹਨਾਂ ਨੇ ਇੱਕ ਵਾਰੀ ਐਂ ਕਰਨਾ ਹੈਗੇ ਆ। ਜੰਗਲ ਚੋਂ ਪਤਾ ਨਹੀਂ ਕਿਹੜੇ ਕਿਹੜੇ ਰੰਗ ਦੇ ਕੱਪੜੇ ਪਾ ਕੇ ਬੰਦੇ ਨੇ ਬਾਹਰ ਨਿਕਲਣਾ ਕਿ ਐਸ ਬੰਦੇ ਨੇ ਖਰਾ ਕੀ ਕਹਿਤਾ। ਨਾਜ਼ਮਾਬਾਦ ਦੇ ਵਿੱਚ ਉਹ ਫਲੇਵਰ ਵਾਲੀਆਂ ਬੋਤਲਾਂ ਵੇਚਦਾ ਵਾ ਵੀਡੀਓ ਤਾਂ ਕਰੀ ਮੈਂ ਦੁਕਾਨ ਹੀ ਨਹੀਂ ਵੇਖੀ। ਨਾਜ਼ਮਾਬਾਦ ਕਿੱਥੇ ਇਹਨੂੰ ਪਹਿਲੇ ਲੈ ਦੇਖ ਲੈ ਇੱਧਰ ਇਸ ਤਕਰੀਬਨ 10 ਰੁਪਏ ਲੈਂਦਾ ਰਕਸ਼ੇ ਵਾਲਾ ਇਹਨੂੰ ਨਾਜ਼ਮਾਬਾਦ ਦਾ ਪਤਾ ਨਹੀਂ ਲੱਗਦਾ। ਨਾਜ਼ਬਾਦ ਤੇ ਆਸਟ੍ਰੇਲੀਆ ਦਾ ਮੈਨੂੰ ਕਿਦਾਂ ਚੱਪਾ ਚੱਪਾ ਦੱਸਣ ਡਿਆ ਵਾ ਹੈ ਜਿਵੇਂ ਜੇ ਭੂਏ ਨੇ 30 ਸਾਲ ਕੱਢ ਕੇ ਆਏ। ਬੈਠਕ ਦਾ ਬੂਹਾ ਖੋਲ ਕੇ ਬਾਹਰ ਨੂੰ ਡੈਕ ਕਰਕੇ ਨਹੀਂ ਚਲਾਣਾ। ਪਹਿਲੀ ਅੰਗਰੇਜ਼ ਲੋਕ ਇਸ ਗੱਲ ਦਾ ਬੜਾ ਮਾਈਂਡ ਕਰਦੇ। ਯਾਰ ਇਹਦੇ ਨਾਲ ਤਾਂ ਫਿਰ ਟੋਬਾ ਕਿਤੇ ਅੱਛਾ ਵਾ ਯਾਰ ਆਸਟ੍ਰੇਲੀਆ ਨਾਲ। ਭਾਈ ਉੱਥੇ ਕੇਲੇ ਖਾ ਕੇ ਛਿਲਕੇ ਨਹੀਂ ਸਿੱਟਣੇ, ਸਿਗਰਟ ਪੀ ਕੇ ਟੋਟਾ ਨਹੀਂ ਇੰਜ ਸਿੱਟਣਾ, ਉਹ ਆ ਉਂਗਲ ਲਾ ਦਿੰਦੇ ਆਈਡੀ। ਹਾਂਜੀ ਉਹ ਕਿੱਦਾਂ ਜੀਂਦੇ ਇੰਡੀਆ ਤੇ ਕਰਕੇ ਬਹੁਤ ਕਿਸੇ ਦੇ ਅੰਗਰੇਜ਼ ਦੇ ਕੋਲ ਮੂੰਹ ਕਰਕੇ ਛਿੱਕ ਨਹੀਂ ਮਾਰਨੀ, ਬਾਸੀ ਨਹੀਂ ਲੈਣੀ। ਹਾਂਜੀ ਵੀ ਮੈਂ ਉਹਨੂੰ ਕਿਹੜਾ ਦਾੜ ਦਿਖਾਉਣੀ ਵੀ ਨਾਲ ਹੀ ਮੈਂ ਨੇਛਾ ਆਈਡੀਆ ਚੈੱਕ ਆਈਡੀ ਆਪਾਂ ਫਿਰ ਤੁਰਾਂਗੇ ਇੰਜੋਏ ਕਰਾਂਗੇ। ਜਿਸ ਰੂਮ 'ਚ ਤੁਸੀਂ ਆ ਉਸ ਰੂਮ 'ਚ ਮੈਂ ਉਸ ਰੂਮ 'ਚ ਫੈਸਲ ਰਾਮੇ ਸਾਹਿਬ ਮੈਨੂੰ ਇਹ ਤਾਂ ਸਮਝਾ, ਮੈਂ ਉਸੇ ਰੂਮ 'ਚ ਕਿਉਂ ਆ, ਉੱਥੇ ਹੀ ਫੈਸਲਾ ਲਾ ਕਿਉਂ ਆ? ਬਾਪ ਰੇ ਤੁਸੀਂ ਯਾਰ ਮੈਂ ਬਾਪ, ਅੱਛਾ ਹੁਣ ਕਿਹੜਾ ਬਾਪ ਆ ਵੀ ਹਰ ਜਗ੍ਹਾ ਤੇ ਪੁੱਤਰਾਂ ਨਾਲ, ਪੁੱਤਰਾਂ ਦਾ ਲੈਦਾ ਕਮਰਾ ਹੁੰਦਾ, ਬਾਪ ਦਾ ਲੈਦਾ ਹੁੰਦਾ। ਉਹ ਨਹੀਂ ਹੁਣ ਨਹੀਂ ਹੁੰਦਾ
ਇਹ ਆਸਟ੍ਰੇਲੀਆ ਨਹੀਂ ਹੁੰਦਾ, ਪਿਓ ਦਾ ਕਮਰਾ ਲੈਦਾ ਉਸੇ ਕਮਰੇ 'ਚ ਹੀ। ਆਪਣੇ ਆਪਣੇ ਜਿਹੜੇ ਤੁਹਾਡੇ ਤਾਲੁਕ ਵਾਲੇ ਉਹਨਾਂ ਨੂੰ ਫੋਨ ਕਰੋ। ਮੈਂ ਕਿਹਨੂੰ ਕਰਾਂ, ਮਾੜਾ ਮਸਕੀਨ ਬੰਦਾ, ਸਾਨੂੰ ਕਿਹਨੇ ਮਿਲਣ ਆਉਣਾ ਉੱਥੇ ਆ ਕੇ? ਜਾਂ ਪ੍ਰੀਤਪਾਣੀ ਜਾਂ ਸਕਾਈਟ੍ਰੈਂਡ ਸਾਹਿਬ ਨੂੰ ਇਹੀ ਦੱਸੀ ਜਾਂਦੇ, ਉਹ 2 ਛੁੱਟੀਆਂ ਵੀ ਰੱਖ ਲਈ, ਓਏ ਜੈਕਟਾਂ ਵੀ ਰੱਖ ਲਈ, ਸਰਦੀ ਸ਼ੁਰੂ ਹੋ ਗਈ। ਇਹ 2 ਦਿਨ ਪਹਿਲੇ ਗਰਮੀ ਸੀ, 2 ਦਿਨ ਬਾਅਦ ਬਿਠੇ ਕੋਟੀ ਵੀ ਰੱਖ ਲਈ। ਮੈਂ ਤਾਂ ਕੱਪੜੇ ਚੇਂਜ ਕਰੀ ਆਉਂਦੇ ਆ, ਮੈਨੂੰ ਸਮਝ ਆਉਂਦੀ ਮੈਂ ਉੱਥੇ ਲੈ ਕੇ ਜਾਣਾ ਵਾ। ਪਤਾ ਹੀ ਨਹੀਂ ਚੱਲਦਾ। ਉੱਚੀ ਆਵਾਜ਼ 'ਚ ਜੇ ਖੰਗ ਲਿਆ ਨਾ ਉੱਥੇ, ਇਹ ਗਿਆ। ਤੇ ਉਹ ਮੇਰਾ ਕਾਰ ਰੱਖ ਲੈਣਗੇ, ਉਹ ਫਿਰ ਕੀ ਕਰਨਗੇ? ਏਦਾਂ ਨਹੀਂ ਕਰਨਾ, ਲੰਬਾ ਨਹੀਂ ਕਰਨਾ, ਚਲੋ ਮੈਂ ਏਦਾਂ ਕਰੀ ਇੰਨਾ ਕੀ। ਐਂਗਰੀਆਂ ਯਾਰ ਉਹ ਆਸਟ੍ਰੇਲੀਆ ਉਹ ਕੁੜੀ ਵਾਲੇ ਆ ਵੀ ਜਿੱਥੇ ਉਹ ਜਾ ਰਿਹਾ ਤਾਂ ਉੱਥੇ ਉਹਨਾਂ ਨੇ ਵੇਖਣਾ ਮੈਂ ਏਦਾਂ ਕਰਾਂਗਾ, ਮੈਨੂੰ 에어ਪੋਰਟ ਤੋਂ ਉਤਰਦੇ ਨਾ ਉੱਥੇ ਜੇਲ੍ਹ ਕਰਾ ਦਿਓ, ਜਿੱਦਣ ਵਾਪਸ ਆਉਣਾ ਉਦੋਂ ਲੈ ਆਉਣਾ। ਤੈਨੂੰ ਜੇਲ੍ਹ ਹੀ ਹੋਣੀ, ਤੂੰ ਵੇਖੀ ਤੇ ਸਹੀ ਵੀ ਜਦੋਂ ਜਾਣਾ ਹੀ ਕਿਤੇ ਨਹੀਂ, ਸਿਰਫ ਤੈਨੂੰ ਉਹਨਾਂ ਨੇ ਫੜ ਕੇ ਉੱਥੇ ਲੱਗਣਾ ਤੇ ਸ਼ੋਅ ਆ, ਉੱਥੇ ਤੂੰ ਭਾਂਡਾ ਪੁਣਾ ਕਰਨਾ ਵਾ ਤੇ ਵਾਪਸ। ਨਹੀਂ ਉਸਤਾਦ ਜੀ, ਉਸ ਤੋਂ ਬਾਅਦ ਸਿਡਨੀ ਜਾਣਾ, ਉੱਥੇ ਭਾਂਡਾ ਪੁਣਾ ਕਰਨਾ ਤੇ ਵਾਪਸ ਬਸ। ਸਕਾਈ ਭਾਈ ਨੇ ਕਿਹਾ ਜਿੱਥੇ ਕਹੇਗਾ ਫਿਰਾਂਗੇ ਆਪਾਂ, ਆਓ ਇੰਜੋਏ ਫਿਰ ਕਰਾਂਗੇ। ਉਹਦੇ ਨਾਲ ਫੇਰੀ ਜਾਈਦੀ। ਉਹਦੇ ਪੈਸੇ ਬਣ ਜਾਣੇ ਉੱਪਰ ਚਲਾਉਂਦੇ ਭਾਵੇਂ। ਨਹੀਂ ਉਸਤਾਦ ਜੀ, ਆਪਾਂ ਫਿਰਨਾ ਤੋਂ ਨਾ ਇੰਜੋਏ ਕਰਨਾ। ਆਪਾਂ ਨਾ ਕਹਿ ਤੂੰ ਉਹਨਾਂ ਨੂੰ ਨਾ ਵਿੱਚ ਰਲਾ ਯਾਰ। ਮੇਰੀ ਤੇ 에어ਪੋਰਟ ਤੇ ਗੱਡੀ ਖੜੀ ਹੋਣੀ ਹੈ, ਓਏ ਮੈਂ ਉੱਥੇ ਬਹਿਣਾ ਵਾ, ਉਸ ਤੋਂ ਬਾਅਦ ਮੈਂ ਸਿੱਧਾ ਸ਼ੋਅ ਤੇ ਆਉਣਾ। ਨਹੀਂ ਜਿਹੜੀ ਮਾਰਕ ਫੋਰਸ ਸੀ ਦੁਬਈ ਵਾਲੀ ਉੱਧਰ ਆ ਗਈ ਹੁਣ। ਯਾਰ ਮੇਰੀ तो मुराद है कि इन्हें समझा यार। यार रिसीवर आ रहे हैं वीआईपी लोग, की हो गया ले जाएंगे, उनके मेहमान हैं। ਚਲੋ ਸਾਡਾ ਵੀ ਉੱਥੇ ਹੈ ਕਿ ਤਾਇਆ ਬੰਨਾ, ਉਹ ਕਹਾਂਗਾ ਮੁੰਡੇ ਨੂੰ ਭੇਜ ਦੇ। ले जा हाँ ता इन्हों ना हथला, इन्हों ना गंदा कर, ताया बंदा एक्साइटेड हो गए, इन्हों ना गंदा करी जा। ਤੈਨੂੰ ਕਹਿ ਤਾਂ ਦਿਆ ਬਾਜਵਾ ਹੋਟਲ ਮੇਰਾ ਕਜਰ ਆਜੂ ਲੈ उधर जा बाजवा होटल पे। ਮੈਂ ਬਾਈ ਬਾਈ ਦੱਸ ਕਹਿ ਤਾਂ ਦਿਆ ਕਿ ਮੈਂ ਆਸਟ੍ਰੇਲੀਆ ਜਾ ਕੇ ਚਿੱਟੇ ਚਣੇ ਖਾਈ ਜਾਵਾਂ। ਲਿਆ ਬਾਈ ਬਾਈ ਚਣੇ ਲਿਆ ਯਾਰ, ਉਹ ਨਾਲ ਇੰਨੀ ਕਿ ਦਹੀਂ ਚ ਦੇ ਕੇ ਪਿਆਜ਼ ਕੱਟ ਕੇ ਆਓ ਮਿਠਾਈ ਹੋਰ ਕੀ ਖਾਣਾ। ਤੈਨੂੰ ਨਾ ਤੇ ਪਾਕਿਸਤਾਨੀ ਖਾਣੇ ਯਾਦ ਹੋਣੀ, ਤੂੰ ਚਣੇ ਜੰਨਤ ਲੱਗਣੇ ਯਕੀਨ ਕਰ, ਤੂੰ ਕਹਣਾ ਮੇਰੇ ਵਾਸਤੇ ਇਹੀ ਕੜਾਈ ਆ, ਉੱਥੇ ਤੈਨੂੰ ਤੇਰੀ ਸੋਚ ਆ ਕਿਹੜੇ ਕਿਹੜੇ ਮਹਿੰਗੇ ਖਾਣੇ ਤੇ ਕੋ ਲੈ ਨਹੀਂ ਹੁਣੇ। ਆ ਪਰਸੋਂ ਤੁਸੀਂ ਘਰ ਪਤਾਉ ਮੈਂ ਆਸਟ੍ਰੇਲੀਆ ਦਾ ਤੇਰੇ ਨਾਲ ਪ੍ਰੇਮਾ ਕਲਰ 30 ਰੁਪਏ ਦਾ ਆਉਂਦਾ, ਲੈ ਕੇ ਆਉਣਾ, ਉਹਨੂੰ ਪੁੱਛਿਆ ਸਾਰੀਆਂ ਜਿਹੜਾ केड़ा कलर? ਪ੍ਰੇਮਾ 30 ਰੁਪਏ ਦਾ ਆਉਂਦਾ, ਉਹ ਵੀ ਨਹੀਂ ਬੰਦਾ ਲੈ ਸਕਦਾ। ਦੇਖ ਲੈ ਲਿਖਿਆ ਦੇ यार ਲਾਂਗੇ ਯਾਰ, मेरा ओलिविया ਹਲਕੇ ਹਲਕੇ ਚਿੱਟੇ ਵਾਲ ਕਿੱਡੇ ਬੁਰੇ ਲੱਗਣ ਡਏ। ਨਾਲੇ ਸਾਜੀ ਨੂੰ ਦੱਸ ਦੋ ਹੋਟਲ ਦੇ ਵਿੱਚ ਮੁੱਦਾ ਨਹੀਂ ਸੋਣਾ ਉੱਥੇ ਦਫਾ 300 ਪਤਾ ਨਹੀਂ ਕੈਂਗਰੂ ਆਏ ਦੇ ਆ ਪਤਾ ਨਹੀਂ। ਬਾਜੀ ਇੱਕ ਚੌਧਰੀ ਆਂਦਾ ਨਾ, ਜਦੋਂ ਗੱਡੀ ਚੋਂ ਨਿਕਲਦਾ ਵਾ ਤੇ ਉਹਨੂੰ ਇੱਕ ਬੰਦਾ ਨਿਕਲਦਾ, ਸਾਰੇ ਕਹਿੰਦਾ ਆ ਚੱਲ ਸਰ ਆਓ ਉੱਥੇ ਬੈਠੇ, ਤੇ ਚੌਧਰੀ ਨਿਕਲ ਕੇ ਕਹਿੰਦਾ ਓਏ ਬਸ਼ੀਰ ਆ ਹੁੱਕਾ ਚਾ ਲਿਆ ਯਾਰ ਉੱਥੇ ਬੈਠਨੇ ਆ। ਉਹ ਜਿਹੜਾ ਹੁੱਕਾ ਚੁੱਕਣ ਵਾਲਾ ਭਾਈ ਨਾ, ਇਹ ਉਦਾਂ ਤੁਹਾਡੇ ਨਾਲ ਚੱਲੇ, ਹੁਣ ਇਹ ਕਹਿੰਦੇ ਸਾਨੂੰ ਨਾਲ ਭਾ ਕੇ ਇੰਜੋਏ ਕਰਾਓ। ਔਰ ਚੱਲਿਆ कभी भी नहीं इन्होंने पागल है तो ये जो वापस आएगा उदो इन्हें पूछी हाले ना पूछन ਸਾਨੂੰ ਹੁੱਕਾ ਚੁੱਕਣ ਵਾਲੇ ਨਾਲ ਰੱਖ ਲਓ ਸਾਡੇ ਵਾਸਤੇ। ਇਹਨੂੰ ਸਿਰਫ ਤੂੰ ਵਾਪਸੀ ਤੇ ਪੁੱਛਣਾ ਕਿ ਉਸਤਾਦ ਤੇਰੇ ਨਾਲ ਗਿਆ ਸੀ, ਸੋਚ। ਮੈਂ ਕਹਣਾ ਹੋਏ लेकिन ਰਿਹਾ मैं तो ये समझता कि वापसी ही आएगा तो फिर ही है। ਸਾਜੀ ਇਹਦੇ ਵਿੱਚ ਕੋਈ ਰਾਜ ਰੱਖਿਆ ਤੁਸੀਂ ਕਿ ਨਹੀਂ ਉਹਨੂੰ ਜਾਣ ਨਹੀਂ ਦੇਣਾ ਨਹੀਂ ਨਹੀਂ ਕਾਹਦਾ ਜਾਣਦੇ, ਬਸ ਮੈਂ ਨਹੀਂ ਨਹੀਂ ਜਾਣਾ ਵਾ दिने कब ਉੱਥੇ ਉੱਥੇ ਦੀ ਗੱਲ ਕਰਨ ਰਿਹਾ ਵਾ ਤੁਹਾਡੇ ਉੱਥੇ ਨਾਲ ਉੱਥੇ ਫਿਰੇ ਤੁਰੇ ਜਿੱਦਾਂ ਵਰਦੀ ਜਾਵੇ, ਮੇਰਾ ਕੀ ਹੈ ਤਾਂ ਵੀ ਮੈਂ ਵੀ ਨਾਲ ਚੁੱਕੀ ਫਿਰਾਂ ਦੱਸ। ਨਹੀਂ ਵੈਸੇ ਚੁੱਕਣਾ ਕਾ ਤੂੰ? ਮੈਂ ਤਾਂ ਲੈ ਹਾਂ ਕਿ ਚਹਿਲ ਕਦਮੀ ਕਰਕੇ ਜਾਣਾ। ਯਾਰ ਮੈਂ ਉੱਥੇ ਕਿਸੇ ਬੰਦੇ ਨਾਲ ਮਿਲਾਂ, ਤੇਰੇ ਵਰਗੇ ਦਾ ਪਤਾ ਹੀ ਕੋਈ ਨਹੀਂ, ਬੇਲਿੰਕੀ ਗੱਲ ਕਰਕੇ ਉੱਥੇ ਤੂੰ ਮੈਨੂੰ ਵੀ ਚਿੱਤਰ ਪਵਾ ਦੇ ਨਾ। ਅੰਗਰੇਜ਼ਾਂ ਨੂੰ ਬੜਾ ਸਮਝ ਆਉਣੀ। ਅੰਗਰੇਜ਼ ਨਹੀਂ ਹੋਣੇ ਉਹ, ਹਾਂ ਉਹ ਪੰਜਾਬੀ ਆ। ਯਾਰ ਪੰਜਾਬੀ ਸਾਡੇ ਭਰਾ ਸਾਡਾ ਪਿਆਰ ਨਹੀਂ ਕਰਦੇ ਹੋ ਸਾਜੀ। ਉਸਤਾਦ ਜੀ ਮਰੀ ਗਏ ਸੀ ਨਾ, ਉੱਥੇ ਲੈਦਾ ਕਮਰਾ ਲਿਆ, ਉੱਥੇ ਤੁਸੀਂ ਲੈਦਾ ਕਮਰਾ ਲਿਆ ਕਿ ਨਹੀਂ ਲਿਆ? ਵਿੱਚੇ ਹੀ ਸੀਗੇ ਅਸੀਂ ਸਾਰੇ। ਨਹੀਂ ਲੈਦਾ ਲਿਆ ਸੀ ਭਾਜੀ। ਯਾਰ ਜਦੋਂ ਤੂੰ ਆਇਆ ਉਦੋਂ ਲੈਦਾ ਕਮਰਾ ਲੈਣ ਲੱਗੇ ਆ, ਪਹਿਲੇ ਅਸੀਂ ਇਕੱਠੇ ਹੀ ਹੁੰਦੇ ਸੀਗੇ। ਲਾਹੌਰ ਅਸੀਂ ਰੁਕੇ, ਪਤਾ ਨਹੀਂ ਤੂੰ ਕੀ ਬਿਲਕੁਲ ਬਿਲਕੁਲ ਉਸਤਾਦ ਜੀ ਦੇ ਥੱਲੇ ਦੇ ਲਾਹੌਰ ਉਸਤਾਦ ਜੀ ਥੱਲੇ ਨੇ, ਅਸੀਂ ਸਾਰੇ ਉੱਤੇ ਚੜੇ ਨੇ। ਦੱਸੋ ਇਹ ਤਰਤੀਬ ਖਰਾਬ ਕਰਨ ਡਿਆ ਵਾ। ਯਾਰ ਵੱਡੇ ਬੰਦੇ ਦਾ ਉਹ ਨਹੀਂ, ਮਨ ਮੂਡ ਨਹੀਂ ਹੁੰਦਾ ਕਿ ਯਾਰ ਵੱਡੇ ਯਾਰ ਹੁਣ ਮੇਰੇ ਤੇ ਇੱਕ ਫੈਮਿਲੀ ਆ ਉੱਥੇ, ਹਾਂ ਮੇਰੀ ਭੈਣ ਆ, ਭਰਾ ਵਾ, ਜਾਂ ਮੇਰਾ ਭਰਾ ਵਾ, ਮੇਰੀ ਭਰਜਾਈ, ਉਹਦੇ ਬੱਚੇ। ਉਹਨਾਂ ਨੇ ਮੈਨੂੰ ਕਿਹਾ ਕਿ ਤੈਨੂੰ ਖਾਣਾ ਖਵਾਉਣਾ ਵਾ, ਹਾਂ ਭਾਬੀ ਨੇ, ਮਤਲਬ ਮੇਰੀ ਉਹ ਭੈਣ ਨੇ ਬਣਾ ਕੇ। ਹੁਣ ਮੈਂ ਇਹਨਾਂ ਦੋਵਾਂ ਨਾਲ ਚੁੱਕੀ ਫਿਰਾਂ। ਸਾਜੀ ਸਾਡੀਆਂ ਭੈਣਾਂ ਨਹੀਂ। ਓਏ ਨਾ 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 ਸਾਲ ਨੇ ਮੈਨੂੰ ਦਾਵਤ ਦਿੱਤੀ ਹੈ, ਨਾ ਤੱਕ ਨਹੀਂ ਇਹਨਾਂ ਦਾ ਲਿਆ ਹੁੰਦੇ। ਹਾਂ ਉਹਨਾਂ ਨੂੰ ਪਤਾ ਇਹ ਨਾਲ ਆ ਰਹੇ ਆ, ਉਹਨਾਂ ਨੇ ਫੇਰ ਨਹੀਂ ਕਿਹਾ ਕਿ ਇਹਨਾਂ ਨੂੰ ਲੈ ਕੇ, ਬਸ ਉਹਨਾਂ ਨੇ ਕਿਹਾ ਤੁਸੀਂ ਆਉਣਾ। ਮੈਨੂੰ ਮੈਸੇਜ ਉਹਨਾਂ ਨੇ ਕੀਤਾ, ਹੁਣ ਮੈਂ ਇਹਨਾਂ ਦੋਵਾਂ ਨਾਲ ਲੈ ਜਾ। ਇਹ ਬਦਤਮੀਜ਼ੀ ਇਸ ਗੱਲ 'ਚ ਬਦਤਮੀਜ਼ੀ ਉਹਨਾਂ ਨੂੰ ਤੁਸੀਂ ਕਹੋ ਬਾਜੀ ਬਾਜਵਾ ਤੁਹਾਡੀ ਮਿਹਰਬਾਨੀ। ਮੈਂ ਕਿਹੜਾ ਕੋਈ ਗੰਦਾ ਬੰਦਾ ਉਸ ਉਸਤਾਦ ਜੀ ਅਗਰ ਤੁਹਾਨੂੰ ਕੋਈ ਕਹਿ ਵੀ ਦਵੇ ਨਾ ਕਿ ਉਹਨਾਂ ਨੂੰ ਲਿਆਓ, ਤੇ ਤੁਸੀਂ ਉਹਨਾਂ ਨੂੰ ਕਲੀਅਰ ਕਰ ਦੇਣਾ ਕਿ ਉਹ ਫੈਮਿਲੀ ਚ ਬਾਣ ਵਾਲੇ ਬੰਦੇ ਨਹੀਂ। ਉਹ ਲੋਕਾਂ ਦੇ ਘਰ ਵੀ ਯਾਰ ਮਦਦਗਾਰ ਚੱਲੇ ਦੇ, ਲੋਕਾਂ ਦੇ ਧੀਆਂ ਭੈਣਾਂ ਸਾਡੇ ਕੋਲ ਆ ਕੇ ਮਹਿਫੂਜ਼ ਹੁੰਦੀਆਂ ਵਾ। ਉਹ ਕੀ ਕਰਨ ਡਿਆ ਯਾਰ? ਕਿਉਂ ਕਿਦਾਂ ਦਾ ਮੈਸੇਜ ਦੇਣ ਡਿਆ? ਭਾਈ ਫੈਸਲਾ ਤਾਂ ਹੈ ਹੀ ਕਰਕੇ ਇਹਨਾਂ ਨੂੰ ਡਰਾ ਦਿੰਦੇ ਆ। ਮੈਂ ਬਾਜੀ ਇਦਾਂ ਦਾ ਪਤਾ ਨਹੀਂ, ਮੈਂ ਤਾਂ ਮੇਰੀਆਂ ਭੈਣੇ ਜਿੱਥੇ ਉਸਤਾਦ ਜੀ ਨੇ ਇੰਨੀ ਖਾਣੀ, ਮੈਂ ਤਾਂ ਰੋਟੀ ਵੀ ਡੇਢ ਖਾਂਦਾ ਬਸ। ਉਹ ਤੈਨੂੰ ਬਾਜਵਾ ਹੋਟਲ ਦਾ ਕਈ ਵਾਰ ਜਾਂਦੇ ਆ, ਫੇਰ ਤਾਂ ਉਹਨਾਂ ਦੇ ਉਸਤਾਦ ਜੀ ਨੂੰ ਕੀ ਹੋ ਗਿਆ ਵਾ? ਆਸਟ੍ਰੇਲੀਆ ਦੇ ਵਿੱਚ ਸਾਰੇ ਕੁਝ ਹੁੰਦਾ, ਕਚਨਾਰ ਹਾਂ ਟਾਈਪ। ਜੀ ਕੀ ਹੋ ਤੁਸੀਂ ਗਿਆ ਇੱਥੇ ਆਸਟ੍ਰੇਲੀਆ ਦੇ ਵਿੱਚ ਉਹਨੇ ਪਤੀਲਾ ਕੱਢਿਆ, ਉੱਤੇ ਹੱਡੀਆਂ ਰੱਖੀਆਂ ਹੋਈਆਂ ਨਾਲੀਆਂ ਤੇ ਬਾਜਵਾ ਲੱਗਾ ਵਾ। ਮੈਂ ਉਸਤਾਦ ਜੀ ਫੜ ਲਿਆ ਬੰਦਾ, ਉਸਤਾਦ ਜੀ ਹੱਥ ਇਹ ਬਹੁਤ ਚੰਗਾ ਕੀਤਾ, ਬਹੁਤ ਚੰਗਾ ਮੈਂ ਪਰਚਾ ਕਰਾ। ਬੰਦਾ ਫੜ ਲਿਆ। ਇੱਥੇ ਤੁਸੀਂ ਲਾਹੌਰ ਜਾਂਦੇ ਨਾ ਜਦੋਂ, ਤੇ ਸਾਰੇ ਬੰਦੇ ਉਹ ਭਾਈ ਸਾਹਿਬ ਦੀ ਨੁੱਕਰ ਤੇ ਏਦਾਂ ਹੀ ਬੈਠੇ ਰਹਿੰਦੇ, ਕੋਈ ਉਧਰ ਨੂੰ ਜਾਂਦੇ ਕੋਈ ਉਧਰ ਨੂੰ ਜਾਂਦੇ। ਉਸਤਾਦ ਜੀ ਇਕੱਲੇ ਹੀ ਉਹਨਾਂ 5-7 ਜਣਿਆਂ 'ਚ ਬੈਠੇ ਹੁੰਦੇ। ਸੁਣਾਓ ਕਿਦਾਂ?
ਉਹ ਦੇਖਦੇ ਹੁੰਦੇ ਕਿ ਯਾਰ ਉਹ ਮੁੰਡੇ ਤੇਰੇ ਹਵਾਦਾਰ ਤੇ ਨਹੀਂ ਯਾਰ, ਦੱਸ ਦੇ। ਉਹਨੇ ਨਹੀਂ ਠੀਕ ਆ ਉਸਤਾਦ ਜੀ, ਓਕੇ ਓਕੇ। ਹਾਂ ਕੀ ਹੈ ਯਾਰ, ਬਾਹਰ ਬੈਠੇ ਨਹੀਂ ਉਸਤਾਦ ਜੀ, ਬਾਹਰ ਬੈਠੇ ਤੇ ਬਾਹਰ ਹੀ ਇੱਥੇ ਨਾਲ ਹੀ। ਤੇ ਬੰਦਾ ਕਿਹੜਾ ਫੜਿਆ, ਬੰਦਾ ਕਿੱਥੇ ਗਿਆ? ਸਿੱਧਾ ਨਹੀਂ ਕਿਦਾਂ ਫਿਕਸ ਹੋਣ ਦੇ। ਮੈਂ ਕਦੀ ਵੀ ਨਹੀਂ ਜ਼ਿੰਦਗੀ ਚ ਨਾ ਉਸਤਾਦ ਜੀ ਤੁਹਾਡੀ ਤੂੰ ਇਹਨੂੰ ਫੋਨ ਕਰਨਾ ਹੀ 2 ਦਿਨ ਬਾਅਦ, ਇਹਨੂੰ ਪੁੱਛਣਾ ਉਸਤਾਦ ਕਿੱਥੇ ਹੈ। ਓਕੇ ਮੈਂ ਕਰਾਂਗਾ ਬੇਟੇ। ਇਹਨੂੰ ਤੂੰ ਕਹੀਂ ਮੇਰੀ ਉਸਤਾਦ ਨਾਲ ਗੱਲ ਕਰਾ। ਲਓ ਜੀ, ਤੁਸੀਂ ਪਤਾ ਕੀ ਕਰਨਾ ਸਾਰਿਆਂ ਨੇ, ਤੁਸੀਂ ਨਾ ਜਦੋਂ ਅਸੀਂ ਪਹੁੰਚ ਜਾਣਾ ਨਾ 3 ਤਰੀਕ ਨੂੰ ਰਾਤ ਨੂੰ, 4 ਨੂੰ, 5 ਨੂੰ ਤੇ ਸ਼ੋਅ ਆ, 6 ਨੂੰ, 7 ਨੂੰ, ਤੁਸੀਂ ਇਹਨੂੰ ਫੋਨ ਕਰਨਾ ਕਿ ਉਸਤਾਦ ਨਾਲ ਗੱਲ ਕਰਾ, ਸਾਨੂੰ ਉਸਤਾਦ ਵਹਾ ਦੇ ਹੈ ਕਿਤੇ। ਜੇ ਤੁਹਾਨੂੰ ਵਹਾ ਗਿਆ ਗੱਲ ਕਰੀ। ਲਓ ਜੀ ਮਿੱਠਾ ਜੀ। ਉਸਤਾਦ ਜੀ ਫਿਰ ਚਲੋ ਫਿਰ ਅਸੀਂ ਵੀ ਆਪਣਾ ਪੇਟੂ ਚੁਗਾ ਲਾਂਗੇ, ਅਸੀਂ ਵੀ ਉੱਥੋਂ ਗਾਇਬ ਹੋ ਜਾਾਂਗੇ। ਹੋ ਜੀ ਸਾਰੇ ਬਣੇ ਜਾਣੇ ਆ। ਨਹੀਂ ਉਹ ਲੱਭ ਲੈਣਗੇ, ਹੁਣ ਉਹ ਹਿਸਾਬ ਨਹੀਂ ਉਹ ਨਹੀਂ, ਭਾਈ ਲੈ। ਉਹਨਾਂ ਨੇ ਤੁਹਾਡੇ ਇੱਥੇ ਜਾਂਦੇ ਆ ਸਾਰੀ ਕਰਾਸ ਮਾਰ ਕੇ ਤੇ ਸਕੈਚਅਪ ਜਿਹਾ ਲਾ ਓ ਦੇਣਾ। ਯਾਰ ਇਹਨੇ ਕਿੱਥੇ ਜਾਣਾ, ਇਹਨੇ ਜਾਣਾ ਬਾਅਦ ਚ, ਇਹਨੂੰ ਆਉਣ ਦੀ ਕਾਹਲੀ ਪਹਿਲੇ ਹੋਣੀ, ਇਹਨੇ ਉੱਥੇ ਰਹਿਣਾ। ਹਾਂ ਦੱਸ ਉਸਤਾਦ ਜੀ ਆਸਟ੍ਰੇਲੀਆ ਇੰਜੋਏ ਕਰਕੇ ਆਉਣਾ ਵਾ। ਉਸਤਾਦ ਜੀ ਮੇਰੀ ਮਾਸੀ ਦੇ ਮੁੰਡੇ ਆ, ਉਹ ਮਾਸੀ ਸ਼ਾਇਦ ਉਹਦੇ ਕੋਲ ਤੁਰ ਲਈ ਯਾਰ। ਯਾਰ ਆ ਲੈ ਆ ਨਾਮ ਦੇ ਕੋਈ ਨਾਮ ਹੀ ਨਹੀਂ ਆਸਟ੍ਰੇਲੀਆ ਵਾਲੇ, ਇੱਥੇ ਕਿਤੇ ਢੋਲਣ ਪਿੰਡ ਠਹਿਰਾ ਉਹਨਾਂ ਨੂੰ ਯਾਰ। ਉਹ ਉੱਥੇ ਰਹਿੰਦੇ, ਮੈਂ ਤੈਨੂੰ ਬਾਜਵਾ ਹੋਟਲ ਆਸਟ੍ਰੇਲੀਆ ਵੀ ਕਿਤੇ ਲਿਖਿਆ ਮੌਕਸਟਨ ਹੈ, ਪੌਂਟਿੰਗ ਡੇਵਰਟ ਦੇ ਨਾਲ ਬਾਜਵਾ। ਲਓ ਜੀ ਭਾਜੀ 50,000 ਦੇ ਕਮਰੇ ਲਏ ਸਿਰਫ ਉਸਤਾਦ ਜੀ ਨੇ, ਇਸ ਕਰਕੇ ਕਿ ਯਾਰ ਮੈਂ ਲੈਦਾ ਲੱਭੇ ਪੈਣਾ ਇਹਨਾਂ ਦੇ ਵਿੱਚ। 50,000 ਦੇ ਕਮਰੇ ਲਾਹੌਰ ਹੀ, ਤੇ ਉੱਥੇ ਜਾ ਕੇ ਮੈਂ ਨਾਲ ਰਹਿਣਾ। ਕਦੀ ਵੀ ਨਹੀਂ। ਤੁਸੀਂ ਇਹਨੂੰ ਫੋਨ ਕਰਨਾ ਇੱਕ ਵਾਰੀ, ਤੁਸੀਂ ਉਹਨੂੰ ਕਹਿਣਾ ਯਾਰ ਮਿੱਠੇ ਸਿਰਫ ਵੀਡੀਓ ਕਾਲ ਤੇ ਉਸਤਾਦ ਨੂੰ ਦਿਖਾ ਦੇ ਤੇਰੇ ਲਾਗੇ ਕਿਤੇ ਹੈਗਾ। ਜੇ ਉਸ ਸ਼ਹਿਰ 'ਚ ਵੀ ਮੈਨੂੰ ਦਿਖਾ ਗਿਆ ਤੁਹਾਨੂੰ ਤਾਂ ਗੱਲ ਤੇ ਇੰਜ ਲੱਗੇ ਤੇ ਇੱਥੋਂ ਪਿੰਡੀਆਂ ਤੁਸੀਂ ਬਹਿਣਾ ਇੱਥੋਂ ਹੀ ਗਿਆ ਬਈ। ਭਾਈ ਅਲਰ ਸਾਡਾ ਵੀ ਕੋਈ ਆਸਟ੍ਰੇਲੀਆ ਦਾ ਤਲਕਣਾ ਕੱਢ ਹੀ ਦਊਗਾ ਕੋਈ ਨਹੀਂ। ਮੈਂ ਕਹਿੰਦਾ ਤੁਸੀਂ ਇਹਨੂੰ ਆਸਟ੍ਰੇਲੀਆ ਉਤਰਦੇ ਇਹਨੂੰ ਪੁੱਛਣਾ ਕਿ ਤੈਨੂੰ ਲੱਗਾ ਕਿ ਉਸਤਾਦ ਤੇਰੇ ਨਾਲ ਆਇਆ। ਜਿਹੜੀ ਬਾਜੀ ਨੇ ਦਾਵਤ ਕੀਤੀ, ਬਾਜੀ ਹਾੜੀ ਚ ਪਾਣਾ, ਮੇਰੀਆਂ ਭੈਣੇ ਪਾਣੀ ਬਹੁਤਾ ਪਾ ਲਈ, ਮੈਂ ਕਿਹੜਾ ਬਹੁਤਾ ਖਾਣਾ ਵਾ ਮੈਨੂੰ। ਪਾਣੀ ਪੌਦਾ ਪਾ ਕੇ ਬਾਕੀਆਂ ਦਾ ਵੀ ਜ਼ੈਕਾ ਮਰਵਾ ਸਕਦਾ। ਰੁਕੀ ਸੁਕੀ ਮੈਨੂੰ ਇਹਨਾਂ ਗੱਲਾਂ ਤੋਂ ਨਹੀਂ ਤੈਨੂੰ ਲੋਕ ਬੁਲਾਉਂਦੇ। ਹਾਂ ਮੈਨੂੰ ਥੋੜੀ ਸੇਵੀਆਂ ਬਣਾ ਦੇ ਮੇਰੀਆਂ ਭੈਣੇ, ਮੈਨੂੰ ਆਂਡੇ ਨਾਲ ਵੀ ਦੇ ਦੇਗੀ, ਮੈਨੂੰ ਉਹੀ ਕਬੂਲ ਆ। ਉਹ ਮੈਂ ਮਰ ਗਿਆ ਮਿੱਠੇ ਬਾਜ ਉਹ ਮੈਂ ਮਾਰੀ ਗਿਆ ਬਾਜਵਾ ਬਣ ਕੇ ਤੇ ਪਰਦੇ।